ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਛ ਕੁ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ 'ਤੇ ਕਾਲ ਕਰ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਫਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਪੰਜਾਬ ਦੀ। ਡਾਂਗਾਂ ਖਾ ਕੇ ਵੀ ਪੰਜਾਬ ਦੀਆਂ ਸੜਕਾਂ ਤੇ ਲੋਕ। ਬਿਲਕੁਲ ਜੀ, ਇਹ ਹਾਲਾਤ ਜਿਹੜੇ ਸੀਗੇ ਜੀ, ਲੋਕਾਂ ਨੂੰ ਲੋਕਡਾਊਨ ਨਹੀਂ ਸਮਝ ਆਇਆ। ਲੋਕਡਾਊਨ ਦਾ ਕੀ ਮਤਲਬ ਹੁੰਦਾ, ਲੋਕਾਂ ਨੇ ਐਸਾ ਸ਼ੁਗਲ ਦੇ ਵਿੱਚ ਲਿਆ ਜੀ। ਮਤਲਬ ਕਿ ਹੈਰਾਨੀ ਵਾਲੀ ਗੱਲ ਇਹ ਆ ਕਿ ਇਹਨਾਂ ਨੂੰ ਕਿਵੇਂ ਜਿਹੜਾ ਜੀ ਉਹ ਸਮਝਾਇਆ ਜਾਵੇ ਕਿ ਇਸ ਵੇਲੇ ਕਿੰਨੀ ਗੰਭੀਰ ਸਥਿਤੀ ਜਿਹੜੀ ਹੈ ਜੀ ਉਹ ਪੰਜਾਬ ਦੀ ਹੋ ਚੁੱਕੀ ਹੋਈ ਆ, ਮੁਲਕ ਦੀ ਹੋ ਚੁੱਕੀ ਹੋਈ ਆ। ਜਦੋਂ ਲੋਕਡਾਊਨ ਨਹੀਂ ਸਮਝ ਆਇਆ ਤੇ ਫਿਰ ਜਿਹੜੀ, ਕਿਉਂਕਿ ਕੱਲ ਜਦੋਂ ਸਵੇਰੇ ਸ਼ੁਰੂ ਹੋਇਆ ਜੀ ਦਿਨ ਐਤਵਾਰ ਨੂੰ, ਤਾਂ ਇਹ ਲੋਕ ਜਿਹੜੇ ਸੀਗੇ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰ ਬੈਠੇ। ਮੁੜ ਕੇ ਜਦੋਂ ਥਾਲੀ ਕਾਂਡ ਸ਼ੁਰੂ ਹੋਇਆ 5 ਵਜੇ, ਭੰਗੜੇ ਪਾਉਂਦੇ, ਬੋਲੀਆਂ ਪਾਉਂਦੇ ਜਿਹੜੇ ਸੀਗੇ ਜੀ ਇਹ ਸੜਕਾਂ ਦੇ ਉੱਤੇ ਨਿਕਲ ਆਏ ਔਰ ਫੋਟੋਆਂ ਪਾ ਰਹੇ ਆ ਜੀ ਕਿ ਇੰਜੋਇੰਗ ਵਿਦ ਮਾਈ ਫਰੈਂਡਸ ਐਟ ਕਰੋਨਾ ਡੇ। ਕਿਆ ਮਾਨਸਿਕਤਾ ਹੈ ਜੀ ਇਹਨਾਂ ਲੋਕਾਂ ਦੀ। ਔਰ ਜਿਹੜਾ ਸਰਕਾਰ ਨੇ ਬਿਲਕੁਲ ਸਹੀ ਸਟੈਪ ਲਿਆ ਜੀ, ਕਿਉਂਕਿ ਇਸ ਤੋਂ ਬਿਨਾਂ ਇਹ ਰੁਕਣੇ ਨਹੀਂ ਸੀ। ਕੱਲ ਦੁਪਹਿਰ ਤੋਂ 2 ਵਜੇ ਤੋਂ ਕਰਫਿਊ ਜਿਹੜਾ ਜੀ ਉਹ ਇੰਪਲੀਮੈਂਟ ਹੋ ਗਿਆ। ਪੈਰਾਮਿਲਟਰੀ ਫੋਰਸਿਸ ਵੀ ਜਿਹੜੀਆਂ ਜੀ ਉਹ ਆ ਗਈਆਂ। ਹੁਣ ਡਾਂਗ ਪੈ ਰਹੀ ਹੈ ਜੀ। ਜਦੋਂ ਇਹ ਕਰਫਿਊ ਲੱਗਿਆ ਤੇ ਉਦੋਂ ਬਾਅਦ ਲਾਡੋ ਵਾਲੀ ਜਿਹੜਾ ਟੋਲ ਪਲਾਜ਼ਾ, ਤੁਸੀਂ ਉੱਥੇ ਹੈਰਾਨ ਹੋਵੋਗੇ ਕਿ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ, ਕਿਉਂਕਿ ਲੁਧਿਆਣੇ ਤੋਂ ਬਾਹਰ ਜਿਹੜਾ ਜੀ ਉਹ ਨਿਕਲ ਗਏ ਸੀਗੇ ਬਹੁਤੇ ਲੋਕ ਜਿਹੜਾ ਜੀ, ਕਿਉਂਕਿ ਛੁੱਟੀ ਸੀ ਤੇ ਉਹ ਫੈਮਿਲੀ ਡੇ ਸਮਝ ਲਿਆ ਉਹਨਾਂ ਨੇ। ਬਿਮਾਰੀ ਇਹਨਾਂ ਦੇ ਵਾਸਤੇ ਕੋਈ ਗੰਭੀਰਤਾ ਨਹੀਂ। ਕੋਈ ਚੰਡੀਗੜ੍ਹ ਨੂੰ ਤੁਰ ਪਿਆ, ਦਾਰੂ ਲੈਣ ਗਏ ਹੋਣੇ, ਜਾਂ ਕੋਈ ਮੁਹਾਲੀ ਵੱਲ ਨੂੰ ਚੱਲ ਪਿਆ, ਕੋਈ ਪਹਾੜਾਂ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ। ਜਦੋਂ ਕਰਫਿਊ ਦਾ ਐਲਾਨ ਹੋਇਆ ਫਿਰ ਪਿਛਲਖੁਰੀ ਭੱਜੇ ਤੇ ਉਦੋਂ ਨੂੰ ਕਰਫਿਊ ਲੱਗ ਗਿਆ ਸੀਗਾ ਤੇ ਪੰਜਾਬ ਦੀਆਂ ਸਰਹੱਦਾਂ ਦੇ ਉੱਤੇ ਫਿਰ ਪੁਲਿਸ ਨੇ ਰੋਕ ਲਈ, ਨਹੀਂ ਐਂਟਰ। ਉਹਨਾਂ ਨੇ ਕਿਹਾ ਕਿ ਇੱਧਰ ਨਹੀਂ ਹੋਣ ਦਿੱਤਾ ਜਾਊਗਾ। ਫਿਰ ਮੈਸੇਜ ਕਰਦੇ ਆ ਜੀ, ਕਿੰਨੇ ਮੈਸੇਜ ਜਿਹੜਾ ਜੀ ਉਹ ਮੈਨੂੰ ਆਏ, ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ, ਸਾਨੂੰ ਘਰਾਂ ਦੇ ਅੰਦਰ ਜਾਣ ਦਿਓ। ਮੈਂ ਕਿਹਾ ਜੀ ਤੁਹਾਨੂੰ ਕਿਹਾ ਕਿਹਨੇ ਸੀਗਾ ਕਿ ਤੁਸੀਂ ਘਰਾਂ ਦੇ ਵਿੱਚੋਂ ਬਾਹਰ ਜਾਣਾ? ਸਰਕਾਰ ਨੇ ਤਾਂ ਲੋਕਡਾਊਨ ਤੁਹਾਡੀ ਸੁਰੱਖਿਆ, ਤੁਹਾਡੀ ਸਿਹਤ ਨੂੰ ਲੈ ਕੇ ਜਿਹੜਾ ਜੀ ਉਹ ਕੀਤਾ ਸੀ। ਤੁਸੀਂ ਛੁੱਟੀ ਸਮਝ ਬੈਠੇ। ਸਾਰੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਗਈਆਂ ਛੋਟਾਂ ਸੀ ਉਹ ਵਾਪਸ ਲੈ ਲਈਆਂ ਗਈਆਂ। ਮਤਲਬ ਕਿ ਜਿਹਦੇ ਵਿੱਚ ਦੁਕਾਨਾਂ ਖੁੱਲਣੀਆਂ, ਡੇਅਰੀਆਂ ਖੁੱਲਣੀਆਂ, ਸਬਜ਼ੀ ਵਾਲੀਆਂ ਜਿਹੜੀਆਂ ਜੀ ਉਹ ਖੁੱਲਣੀਆਂ, ਸਭ ਕੁਝ ਵਾਪਸ ਜਿਹੜਾ ਸੀ ਉਹ ਲੈ ਲਿਆ ਗਿਆ। ਔਰ ਜਿਹੜਾ ਸੀਗਾ ਵਾਪਸ ਲੈ ਕੇ ਕਰਫਿਊ ਜਿਹੜਾ ਜੀ ਇਹ ਇੰਪਲੀਮੈਂਟ ਕੀਤਾ ਗਿਆ। ਅਜੇ ਕੁਝ ਨਹੀਂ ਪਤਾ ਕਿ ਇਹਦੇ ਵਿੱਚ ਛੋਟ ਕਦੋਂ ਕਰਫਿਊ ਦੇ ਵਿੱਚ ਮਿਲੂਗੀ ਔਰ ਅੱਜ ਮਿਲੂਗੀ ਛੋਟ ਜਾਂ ਨਹੀਂ। ਜਦੋਂ ਛੋਟ ਮਿਲੂਗੀ ਉਦੋਂ ਹਾਲਾਤ ਕੀ ਬਣਨਗੇ, ਇਹ ਸਭ ਤੋਂ ਗੰਭੀਰ ਸਵਾਲ ਜਿਹੜਾ ਜੀ ਉਹ ਹੋਊਗਾ। ਕਿਉਂਕਿ ਜਦੋਂ ਛੋਟ ਮਿਲਣੀ ਆ, ਲੋਕਾਂ ਨੇ ਕਮਲਿਆਂ ਵਾਂਗੂ ਫੇਰ ਜਿਹੜਾ ਜੀ ਉਹ ਨਿਕਲ ਪੈਣਾ। ਜਦੋਂ ਇਹ ਲੋਕਡਾਊਨ ਲੱਗਿਆ ਹੋਇਆ ਸੀ, ਸਰਕਾਰ ਨੇ ਇਹ ਗੱਲ ਆਖੀ ਸੀ ਘਰ ਦਾ ਇੱਕ ਜੀ ਜਾਓ, ਜਿਹੜੀ ਜ਼ਰੂਰਤ ਹੈਗੀ ਹੈ ਚੀਜ਼ ਦੀ ਉਹ ਤੁਸੀਂ ਲੈ ਆਓ। ਅੱਛਾ, ਪੂਰਾ 3-3 4-4 ਜਣੇ ਟੱਬਰ ਬੈਠੇ ਕਾਰਾਂ 'ਚ, ਸਬਜ਼ੀ ਲੈਣ ਚੱਲੇ ਸੀ। ਫਰੈਸ਼ ਸਬਜ਼ੀ ਇਸ ਵੇਲੇ ਆਉਂਦੀ ਆ। ਦੁੱਧ ਲੈਣ ਚੱਲੇ ਸੀ, ਸਾਡੀ ਡੇਅਰੀ ਵਾਲੇ ਦਾ ਦੁੱਧ ਜਿਹੜਾ ਜੀ ਉਹ ਇੰਨੇ ਵਜੇ ਆਉਂਦਾ। ਜਿਵੇਂ ਫਰੈਸ਼ ਸਬਜ਼ੀਆਂ ਰੋਜ਼ ਖਾਂਦੇ ਹੋਣ ਤੇ ਰੋਜ਼ ਜਿਹੜਾ ਜੀ ਉਹ ਡੈਰੀ ਤੋਂ ਸਹੀ ਸਮੇਂ ਦੇ ਉੱਤੇ ਦੁੱਧ ਜਿਹੜਾ ਜੀ ਉਹ ਲੈ ਕੇ ਆਉਂਦੇ ਹੋਣ। ਇਹ ਪੰਜਾਬੀਆਂ ਦੀ ਮਾਨਸਿਕਤਾ ਜਿਹੜੀ ਆ ਜੀ ਉਹ ਬਣ ਚੁੱਕੀ ਆ, ਜਿਹਨੂੰ ਵੇਖ ਕੇ ਜਿਹੜਾ ਜੀ ਉਹ ਸਿਰ ਫਿਰਦਾ ਕਿ ਇਹ ਕਿਹੋ ਜਿਹੇ ਜਿਹੜਾ ਜੀ ਉਹ ਨਾ ਸਮਝਦਾਰ ਲੋਕ ਨੇ। ਮੈਂ ਦੇਖ ਰਿਹਾ ਸੀ ਚੈਨਲ ਦੇ ਉੱਤੇ ਸਰਕਾਰ ਦੇ ਨੁਮਾਇੰਦੇ ਬੈਠੇ ਸੀ, ਉਹਨੂੰ ਪੁੱਛੀ ਜਾਂਦੇ ਆ ਜੀ ਮੈਂ ਤਾਂ ਬਾਗ ਨੂੰ ਪਾਣੀ ਲਾਉਣ ਜਾਣਾ ਸੀਗਾ। ਮੇਰੀ ਤਾਂ ਜੇ ਮੈਂ ਬਾਗ ਨੂੰ ਪਾਣੀ ਲਾਉਣ ਚਲੇ ਵੀ ਗਿਆ ਕਹਿ ਕੇ ਤੇ ਫਿਰ ਮੇਰੀ ਪਿੱਛੇ ਰੋਟੀ ਕੌਣ ਲੈ ਕੇ ਆਊਗਾ?
ਸਾਡੇ ਰੋਟੀ ਦਾਣੇ ਦਾ ਕੀ ਬਣੂਗਾ? ਦੇਖੋ, ਜਿਹੜੇ ਮਜ਼ਦੂਰ ਨੇ, ਜਿਹੜੇ ਰੋਜ਼ ਕਮਾ ਕੇ ਖਾਂਦੇ ਆ, ਉਹਨਾਂ ਦੀ ਜਿੱਥੋਂ ਤੱਕ ਜਿਹੜੀ ਜੀ ਉਹ ਗੱਲ ਆ ਸਮਝ ਆਉਂਦੀ ਹੈ, ਉਹ ਵਿਚਾਰੇ ਜਿਹੜਾ ਜੀ ਮੁਸ਼ਕਲ ਦੇ ਵਿੱਚ ਹੋ ਸਕਦੇ ਆ। ਜਿਹੜੇ ਸਵਾਲ ਕਰੀ ਜਾਂਦੇ ਆ ਉਹ ਨੇ ਜਿਨ੍ਹਾਂ ਨੂੰ ਬਹਾਨਾ ਚਾਹੀਦਾ ਵੀ ਬਾਹਰ ਨਿਕਲੀਏ, ਸੱਥ 'ਚ ਬਹਿ ਕੇ ਤਾਸ਼ ਕੁੱਟੀਏ, ਉੱਥੇ ਗਪੌੜ ਜਿਹੜੇ ਜੀ ਉਹ ਮਾਰੀਏ, ਟਿਕਟੋਕ ਵੀਡੀਓ ਬਣਾਈਏ ਤੇ ਲੋਕਾਂ ਨੂੰ ਦੱਸੀਏ ਕਿ ਅਸੀਂ ਬਹੁਤ ਜਿਹੜਾ ਜੀ ਉਹ ਅਗਾਂਹ ਵਧੂਗਾ ਤੇ ਅਸੀਂ ਕਿਸੇ ਚੀਜ਼ ਦੀ ਜਿਹੜਾ ਜੀ ਉਹ ਪਰਵਾਹ ਨਹੀਂ ਕਰਦੇ। ਇੱਕ ਵੀਡੀਓ ਕੱਲ ਮੈਂ ਦੇਖੀ ਸੀ, ਇੱਕ ਜਿਹੜਾ ਜੀ ਉਹ ਜਾ ਰਿਹਾ ਮੋਟਰਸਾਈਕਲ ਦੇ ਉੱਤੇ, ਇਹ ਕਹਿੰਦਾ ਕਿ ਅੱਜ ਸੜਕਾਂ ਜਿਹੜੀਆਂ ਜੀ ਇਦਾਂ ਸੁੰਨੀਆਂ ਹੋਈਆਂ ਪਈਆਂ ਨੇ ਤੇ ਆ ਜੱਟ ਮਿਰਜ਼ਾ ਉਹਦੇ ਵਿੱਚ ਜਿਹੜਾ ਫਿਰਦਾ, ਕਹਿੰਦਾ ਜੀ ਕਿ ਆ ਕੇ ਰੋਕੇ ਕਿਹਨੇ ਜਿਹੜਾ ਜੀ ਉਹ ਰੋਕਣਾ। ਤੇ ਫਿਰ ਬਾਅਦ ਦੇ ਵਿੱਚ ਕਰਫਿਊ ਲੱਗਣ ਤੋਂ ਬਾਅਦ ਜਿਹੜੇ ਵਿਛਾਏ ਆ ਨਾ ਲੋਕਾਂ ਨੇ ਲੰਮੇ ਪਾ ਕੇ, ਪੁਲਿਸ ਵਾਲਿਆਂ ਨੇ ਕਿਸੇ ਨੂੰ ਮੁਰਗਾ ਬਣਾਇਆ, ਕਿਸੇ ਨੂੰ ਜਿਹੜਾ ਜੀ ਉਹ ਲੰਮੇ ਪੈਣ ਦੇ ਵਾਸਤੇ ਕਿਹਾ ਗਿਆ ਕਿ 1 ਘੰਟਾ ਇੱਥੇ ਪੁੱਠੇ ਲੰਮੇ ਪਾਓ, ਤਾਂ ਕਿ ਇਹਨਾਂ ਨੂੰ ਸਮਝ ਲੱਗੇ ਕਿ ਕਰਫਿਊ ਦਾ ਮਤਲਬ ਜਿਹੜਾ ਜੀ ਉਹ ਕੀ ਹੁੰਦਾ। ਇਹ ਲੋਕ ਕਰਫਿਊ ਨੂੰ ਵੀ ਜਿਹੜਾ ਜੀ ਉਹ ਸ਼ੁਗਲ ਦੇ ਵਿੱਚ ਲੈ ਰਹੇ, ਇਹ ਇੱਕ ਗੰਭੀਰ ਬਿਮਾਰੀ ਨੂੰ ਵੀ ਸ਼ੁਗਲ ਦੇ ਵਿੱਚ ਜਿਹੜਾ ਜੀ ਉਹ ਲੈ ਰਹੇ। ਹੁਣ ਕਰਫਿਊ ਦੇ ਵਿੱਚ ਜਿਹੜਾ ਜੀ ਉਹ ਡੱਕੇ ਆ ਸਾਰੇ ਦੇ ਸਾਰੇ। ਬਿਜਲੀ, ਪਾਣੀ, ਸੀਵਰੇਜ ਬਿੱਲ ਜਿਹੜੇ ਨੇ ਜੀ ਉਹ ਸਾਰੇ ਅਗਾਂਹ ਪਾ ਦਿੱਤੇ ਗਏ ਆ ਆਖਰੀ ਤਰੀਕ ਤੱਕ। ਜੇ ਪੰਜਾਬ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਗੱਲ ਕਰੀਏ ਤੇ 23 ਹੋ ਗਈ ਆ। 1200 ਲੋਕ ਨੇ ਜਿਨ੍ਹਾਂ ਨੂੰ ਆਈਸੋਲੇਟ ਜਿਹੜਾ ਜੀ ਉਹ ਕੀਤਾ ਗਿਆ। ਸੂਬੇ ਦੇ ਵਿੱਚ ਵੈਂਟੀਲੇਟਰ ਜਿਹੜੇ ਜੀ ਉਹ ਹੈ ਨਹੀਂ ਗੇ। ਇਹ ਬੜੀ ਗੰਭੀਰ ਸਮੱਸਿਆ ਜਿਹੜੀ ਹੈ ਜੀ ਉਹ ਖੜੀ ਹੋਣ ਵਾਲੀ ਆ ਜੇ ਜਿਹੜਾ ਜੀ ਇਹ ਅੱਗੇ ਵੱਧਦਾ। ਪੂਰੇ ਮੁਲਕ ਦੇ ਵਿੱਚ ਵੈਂਟੀਲੇਟਰ ਦੀ ਘਾਟ ਜਿਹੜੀ ਜੀ ਉਹ ਮਹਿਸੂਸ ਹੋਊਗੀ। ਥਾਲੀਆਂ ਖੜਕਾਉਣ ਵਾਲੀ ਰਾਜਨੀਤੀ ਤਾਂ ਜਿਹੜੀ ਉਹ ਕਰਵਾ ਲਈ। ਹੁਣ ਵੈਂਟੀਲੇਟਰ ਜਿਹੜਾ ਜੀ ਉਹ ਥਾਲੀਆਂ ਨੂੰ ਬਣਾਉਣਗੇ ਜਾਂ ਕੁਝ ਹੋਰ ਕਰਨਗੇ, ਇਹ ਸਮਾਂ ਦੱਸੂਗਾ। ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਆ, 300 ਦੇ ਕਰੀਬ ਟੋਟਲ ਵੈਂਟੀਲੇਟਰ ਆ। ਤੁਸੀਂ ਅੰਦਾਜ਼ਾ ਲਾਓ ਕਿ ਕੀ ਹਾਲਾਤ ਬਣ ਸਕਦੇ ਆ। ਤਰਨਤਾਰਨ ਡਿਸਟ੍ਰਿਕਟ ਜਿਹਦੇ ਵਿੱਚ 195 ਦੇ ਕਰੀਬ ਪਿੰਡ ਪੈਂਦੇ ਆ, 1 ਵੈਂਟੀਲੇਟਰ ਆ, ਉਹ ਵੀ ਪੱਟੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਹੈ। ਕੋਈ ਵੈਂਟੀਲੇਟਰ ਜਿਹੜਾ ਜੀ ਉਹ ਨਹੀਂ ਹੈਗਾ। ਉਹ ਦੇਖਦੇ ਆ ਜੀ ਕਿ ਕਹਾਣੀ ਕਿੱਧਰ ਨੂੰ ਜਿਹੜੀ ਆ ਉਹ ਜਾਂਦੀ ਆ। ਪਰ ਸਰਕਾਰ ਦੇ ਇਹ ਸਟੈਪ ਜਿਹੜੇ ਨੇ ਜੀ ਇਹ ਬਿਲਕੁਲ ਸਹੀ ਨੇ ਜੀ ਜਿਹੜੇ ਚੁੱਕੇ ਗਏ। ਇਸ ਤੋਂ ਬਿਨਾਂ ਇਹ ਲੋਕ ਸੂਤ ਨਹੀਂ ਸੀ ਆਉਣੀ। ਜੀ ਜੀ ਬਿਲਕੁਲ, ਕਿਤੇ ਵੀ ਹੋਈਏ ਅਸੀਂ ਪੰਜਾਬੀ, ਅਸੀਂ ਫਿਰ ਇਸੇ ਤਰ੍ਹਾਂ ਹੀ ਆ ਜਿਹੜੀ ਮੰਨਦੇ ਹੈਗੇ ਆ। ਇਹ ਕੋਈ ਬਹੁਤਾ ਫਰਕ ਨਹੀਂ ਪਿਆ ਭਾਵੇਂ ਕਿਤੇ ਵੀ ਹੋਈਏ। ਤੇ ਅੱਗੇ ਮੁਲਕ ਦੀ ਜੇ ਗੱਲ ਕਰੀਏ ਤੇ ਲੋਕੀ ਬਹੁਤ ਬੇਖਬਰ ਆ। ਜਿਹੜੀ ਤੁਸੀਂ ਗੱਲ ਕੀਤੀ ਆ ਵੈਂਟੀਲੇਟਰਾਂ ਦੀ ਵੀ ਕੀਤੀ ਆ, ਵੈਸੇ ਵੀ ਜੇ ਤੀਜੀ ਸਟੇਜ ਦੇ ਵਿੱਚ ਆ ਤੇ ਲੋਕਾਂ ਨੂੰ ਕੋਈ ਖਬਰ ਹੀ ਨਹੀਂ। ਬਿਲਕੁਲ, ਇਹ ਤੀਜੀ ਸਟੇਜ ਵੱਲ ਨੂੰ ਜਿਹੜਾ ਜੀ ਉਹ ਵੱਧ ਰਿਹਾ। ਕਰਫਿਊ ਪੰਜਾਬ 'ਚ ਹੀ ਨਹੀਂ ਲੱਗਿਆ। ਰਾਤ ਤੋਂ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਵੀ ਕਰਫਿਊ ਲੱਗ ਗਿਆ, ਕਰਫਿਊ ਦਿੱਲੀ ਦੇ ਵਿੱਚ ਵੀ ਲੱਗ ਗਿਆ। ਮਹਾਰਾਸ਼ਟਰ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਜੀ ਕਰੋਨਾ ਵਾਇਰਸ ਦੇ ਪੀੜਤ ਪਾਏ ਗਏ ਆ, ਕਰਫਿਊ ਮਹਾਰਾਸ਼ਟਰ ਦੇ ਵਿੱਚ ਵੀ ਜਿਹੜਾ ਜੀ ਉਹ ਲੱਗ ਗਿਆ। ਇਸ ਤੋਂ ਇਲਾਵਾ 25 ਸਟੇਟ ਨੇ ਜੀ ਜਿਹੜੀਆਂ ਜਿਨ੍ਹਾਂ ਨੂੰ ਲੋਕਡਾਊਨ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਜਿਹੜੇ ਗਿਣਤੀ ਆ ਜੀ ਉਹ ਲਗਾਤਾਰ ਵੱਧਦੀ ਤੁਰੀ ਜਿਹੜਾ ਜੀ ਉਹ ਜਾ ਰਹੀ ਆ। ਇਹ 450 ਨੂੰ ਕ੍ਰਾਸ ਕਰ ਗਈ ਹੋਈ ਹੈ। 470 ਦੇ ਜਿਹੜਾ ਜੀ ਉਹ ਪਹੁੰਚ ਗਈ ਹੋਈ ਆ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਵਿੱਚ ਪਹਿਲੀ ਮੌਤ ਇਹਦੇ ਨਾਲ ਜਿਹੜੀ ਜੀ ਉਹ ਹੋਈ ਦੱਸੀ ਜਾ ਰਹੀ ਆ ਕਰੋਨਾ ਵਾਇਰਸ ਦੇ ਨਾਲ। ਔਰ ਜਿਹੜੀ ਕੇਂਦਰ ਦੀ ਸਰਕਾਰ ਆ ਜੀ ਉਹ ਇਹ ਕਹਿੰਦੀ ਆ ਕਿ ਇੱਕ ਨਵੀਂ ਚੁਣੌਤੀ ਆ, ਇਹਦੇ ਨਾਲ ਨਿੱਠਣ ਦੇ ਵਾਸਤੇ ਲੋਕਾਂ ਦੇ ਸਹਿਯੋਗ ਦੀ ਲੋੜ ਆ। ਲੋਕ ਕਿਹੜੇ ਜਿਹੜੇ ਇਹ ਫੋਨ ਜਿਹੜਾ ਜੀ ਉਹ ਕਰੀ ਜਾਂਦੇ ਆ ਕਿ ਮੇਰੀ ਫੈਮਿਲੀ ਇੱਥੇ ਫਸੀ ਆ, ਉਹਨਾਂ ਦੀ ਕੱਲ ਨੂੰ ਫਲਾਈਟ ਆ ਤੇ ਉਹਨਾਂ ਨੂੰ ਕੋਈ ਰੋਕੂਗਾ ਤਾਂ ਨਹੀਂ ਦਿੱਲੀ ਜਾਣ ਤੱਕ। ਇਹ ਜਿਹੜਾ ਜੀ ਨਾ ਸਮਝ ਹੁੰਦੇ ਆ ਕਿ ਇੱਥੇ ਜਿਹੜੀਆਂ ਡੋਮੈਸਟਿਕ ਫਲਾਈਟ ਰਾਤ 12 ਵਜੇ ਤੋਂ ਬੰਦ ਹੋ ਗਈਆਂ ਜੀ, ਕੰਪਲੀਟ ਬੰਦ। ਕੋਈ ਡੋਮੈਸਟਿਕ ਫਲਾਈਟ ਨਹੀਂ ਜਾ ਰਹੀ, ਕੋਈ ਟ੍ਰੇਨ ਨਹੀਂ ਜਾ ਰਹੀ। ਸਭ ਟੈਕਸੀ ਸਰਵਿਸ ਜਿਹੜੀ ਹੈ ਜੀ ਉਹ ਬੰਦ ਕਰ ਦਿੱਤੀ ਗਈ ਆ। ਪੰਜਾਬ ਦੇ ਵਿੱਚ ਤਾਂ ਖੈਰ ਕਰਫਿਊ ਆ, ਪੰਜਾਬ ਦੀਆਂ ਸਰਹੱਦਾਂ ਸੀਲ ਹੋ ਗਈਆਂ। ਨਾ ਪੰਜਾਬ ਦੇ ਅੰਦਰੋਂ ਕੋਈ ਬਾਹਰ ਜਾ ਸਕਦਾ ਹੈ, ਨਾ ਪੰਜਾਬ ਦੇ ਬਾਹਰੋਂ ਕੋਈ ਅੰਦਰ ਜਿਹੜਾ ਜੀ ਉਹ ਆ ਸਕਦਾ ਹੈ। ਸਰਹੱਦਾਂ ਕੰਪਲੀਟ ਸੀਲ ਨੇ। ਜਿੱਥੇ ਜਿੱਥੇ ਤੁਹਾਡੇ ਰਿਸ਼ਤੇਦਾਰ ਬੈਠੇ ਆ ਉਹਨਾਂ ਤੱਕ ਸੁਨੇਹਾ ਲਾਓ, ਜਿੱਥੇ ਹੈਗੇ ਹੋ ਉੱਥੇ ਟਿਕ ਜਾਓ। ਜੇ ਜ਼ਿੰਦਗੀ ਰਹੀ ਤਾਂ ਟਿਕਟਾਂ ਨਵੀਆਂ ਲੈ ਲਾਂਗੇ। ਟਿਕਟਾਂ ਏਡੀ ਕੋਈ ਗੱਲ ਨਹੀਂ ਜੀ। ਕਹਿੰਦੇ 에ਅਰਲਾਈਨ ਕਹਿੰਦੀ ਆ ਇੱਕ ਵਾਰੀ ਤੋਂ ਵੱਧ ਅਸੀਂ ਵਧਾਉਣਾ ਨਹੀਂ, ਅਸੀਂ ਕੀ ਕਰਾਂਗੇ। ਇਸ ਤਰ੍ਹਾਂ ਦੇ ਸਵਾਲ ਜਿਹੜੇ ਜੀ ਉਹ ਕਰ ਰਹੇ ਆ। ਕਰਨਾ ਕੀ ਹੈ ਜੀ, ਟਿਕਟ ਹੀ ਚੱਲ ਜੂਗੀ ਨਾ, ਜ਼ਿੰਦਗੀ ਹੈਗੀ ਆ।
ਜੇ ਜ਼ਿੰਦਗੀ ਹੈਗੀ ਹੈ ਤੇ ਟਿਕਟਾਂ ਆ ਜਾਣਗੀਆਂ ਜੀ। ਜੇ ਜ਼ਿੰਦਗੀ ਨਾ ਰਹੀ ਤੇ ਟਿਕਟਾਂ ਨੂੰ ਜਿਹੜਾ ਜੀ ਉਹ ਕੀ ਕਰਨਾ? ਫਿਰ ਆਪਾਂ ਜਿਹੜਾ ਜੀ ਉਹ ਪਛਤਾਉਂਦੇ ਤੁਰੇ ਫਿਰਾਂਗੇ। ਇਸ ਕਰਕੇ ਮੰਨ ਲਓ, ਜੇ ਸਪੋਜ਼ ਕਰ ਲਿਆ ਜਾਵੇ ਇੱਥੋਂ ਨਿਕਲ ਵੀ ਜਾਓ, ਨਿਕਲ ਨਹੀਂ ਸਕਦੇ ਜੀ, 1% ਵੀ ਨਹੀਂ ਨਿਕਲ ਸਕਦੇ। ਪਰ ਜੇ ਕੋਈ ਕਹਿੰਦਾ ਕਿ ਉਹ ਨਿਕਲ ਜੂਗਾ ਤੇ ਅੱਗੇ ਤਾਂ ਉਹ ਚੜਿਆ ਨਹੀਂ ਜਾਣਾ ਜੀ। ਫਲਾਈਟਾਂ ਜਿਹੜੀਆਂ ਉਹ ਬੰਦ ਨੇ। ਜੇ ਇੱਥੋਂ ਚੜ ਵੀ ਗਏ ਤੇ ਅੱਗੇ ਉਤਰਨ ਨਹੀਂ ਦੇਣਾ ਅਗਲਿਆਂ ਨੇ। ਫਿਰ ਉੱਥੇ ਉਹਨਾਂ ਨੇ ਜਿਹੜਾ ਜੀ 14 ਦਿਨਾਂ ਦੇ ਵਾਸਤੇ ਆਈਸੋਲੇਟ ਜਿਹੜਾ ਜੀ ਉਹ ਕਰ ਲੈਣਾ। ਸੋ ਬਿਹਤਰ ਹੈ ਜਿਸ ਜਗ੍ਹਾ ਦੇ ਉੱਤੇ ਹੈਗੇ ਹੋ ਉੱਥੇ ਉਸ ਜਗ੍ਹਾ ਦੇ ਉੱਤੇ ਟਿਕ ਜਾਓ। ਇਸ ਵੇਲੇ ਜਿਹੜਾ ਜੀ ਸਭ ਤੋਂ ਜ਼ਿਆਦਾ ਇਹ ਸਮਝਿਆ ਜਾ ਰਿਹਾ ਕਿ ਜਿਹੜਾ ਇਹ ਵਾਇਰਸ ਹੈ ਇਹ ਤੀਜੀ ਸਟੇਜ ਦੇ ਵਿੱਚ ਜਿਹੜਾ ਜੀ ਉਹ ਐਂਟਰ ਹੋ ਸਕਦਾ ਹੈ। ਔਰ ਐਂਟਰ ਹੋਣ ਦੇ ਵਾਸਤੇ ਅਗਲੇ ਜਿਹੜੇ 10 ਤੋਂ 12 ਦਿਨ ਨੇ ਉਹ ਭਾਰਤ ਦੇ ਵਾਸਤੇ ਬਹੁਤ ਅਹਿਮ ਨੇ। ਇਹ ਦੂਸਰੀ ਸਟੇਜ ਦੇ ਉੱਤੇ ਆ, ਮਤਲਬ ਕਿ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ। ਜੇ ਇਹ ਸਟੇਜ 3 ਤੇ ਜਾਂਦਾ ਤਾਂ ਫਿਰ ਇਹਨੂੰ ਸੰਭਾਲਣਾ ਮੁਸ਼ਕਲ ਹੋ ਜਾਊਗਾ। ਕਰੋਨਾ ਵਾਇਰਸ ਨੇ ਦੁਨੀਆ ਦੇ 188 ਦੇਸ਼ਾਂ ਦੀ ਰਫ਼ਤਾਰ ਦੇ ਉੱਤੇ ਬ੍ਰੇਕ ਲਾਤੀ ਆ। ਤੀਜੀ ਸਟੇਜ ਦੇ ਵਿੱਚ ਇੱਥੇ ਭਾਰਤ 'ਚ ਦਾਖਲ ਹੁੰਦਾ, ਹਾਲਾਤ ਵੱਧ ਤੋਂ ਬਦਤਰ ਜਿਹੜੇ ਜੀ ਉਹ ਬਣ ਜਾਣਗੇ। ਕਿਉਂਕਿ ਕਰੋਨਾ ਦਾ ਜੇ ਕਮਿਊਨਿਟੀ ਫੈਲਾਅ ਹੋਇਆ ਤਾਂ ਸਿਵਾਏ ਮੌਤ ਤੋਂ ਹੋਰ ਕੁਛ ਨਹੀਂ ਜਿਹੜਾ ਜੀ ਉਹ ਦਿਸਣਾ। ਇਟਲੀ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ, ਧੰਨਵਾਦ ਉਹਨਾਂ ਦਾ, ਸੁਣਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ। ਉਹ ਜਿਹੜਾ ਜੀ ਪੰਜਾਬੀ ਰੇਡੀਓ USA ਨੂੰ ਉਹ ਲਗਾਤਾਰ ਸੁਨੇਹੇ ਭੇਜ ਰਹੇ ਆ, ਉਹ ਲਗਾਤਾਰ ਵੀਡੀਓ ਜਿਹੜੇ ਉਹ ਭੇਜ ਰਹੇ ਆ ਕਿ ਅਸੀਂ ਵੀ ਤੁਹਾਡੇ ਵਾਲੀ ਗਲਤੀ ਕੀਤੀ ਸੀ, ਅਸੀਂ ਇਹਨੂੰ ਬਹੁਤ ਈਜ਼ੀ ਜਿਹੜਾ ਜੀ ਉਹ ਲਿਆ ਸੀ। ਤੇ ਅੱਜ ਇਟਲੀ ਦਾ ਕਿਹੜਾ ਕੀ ਹਾਲ ਹੋਇਆ ਪਿਆ, ਜਿਹੜਾ ਕਿ ਸਿਹਤ ਸੇਵਾਵਾਂ ਦੇ ਵਿੱਚ ਵਿਸ਼ਵ ਦੇ ਜਿਹੜੇ ਚੰਗੇ ਮੁਲਕ ਨੇ ਉਹਨਾਂ ਦੇ ਵਿੱਚੋਂ ਆਉਂਦਾ। ਉਹਦਾ ਚੌਥਾ ਨੰਬਰ ਹੈ ਤੇ ਮੁਲਕ ਦਾ 160ਵਾਂ ਨੰਬਰ ਹੈ ਭਾਰਤ ਦਾ ਜੀ ਸਿਹਤ ਸੇਵਾਵਾਂ ਵਾਲੇ ਮਾਮਲੇ ਦੇ ਵਿੱਚ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਥੇ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਬਣ ਸਕਦੇ ਆ। ਕੱਲ ਕੀ ਹੋਣਾ ਕਿਸੇ ਨੂੰ ਕੁਛ ਨਹੀਂ ਜਿਹੜਾ ਜੀ ਉਹ ਪਤਾ। ਜੇ ਅੱਜ ਕੁਛ ਕਰ ਸਕਦੇ ਹੋ ਤਾਂ ਇੱਕੋ ਚੀਜ਼ ਜਿਹੜੀ ਦੀ ਉਹ ਕਰੋ ਕਿ ਆਪਣੇ ਆਪ ਨੂੰ ਜਿਹੜਾ ਜੀ ਉਹ ਬਚਾਓ। ਇੱਕ ਪੋਜ਼ਿਟਿਵ ਐਨਰਜੀ ਜਿਹੜੀ ਹੈ ਜੀ ਉਹ ਆਪਣੇ ਆਪ ਦੇ ਵਿੱਚ ਰੱਖੋ, ਇੱਕ ਪੋਜ਼ਿਟਿਵ ਸੋਚ ਆਪਣੇ ਆਪ ਦੇ ਵਿੱਚ ਜਿਹੜਾ ਉਹ ਰੱਖੋ। ਇਹੀ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਬਚਾ ਸਕਦੀਆਂ ਨੇ। ਖੁਦ ਬਚੋ, ਨਾਲ ਦੇ ਜਿਹੜੇ ਤੁਹਾਡੇ ਨੇ ਜੀ ਉਹਨਾਂ ਨੂੰ ਬਚਾਉਣ ਦੇ ਵਾਸਤੇ ਜਿਹੜੇ ਇੱਥੇ ਫਸੇ ਹੋਏ ਆ, ਕਿਉਂਕਿ 90,000 ਦੇ ਕਰੀਬ ਪ੍ਰਵਾਸੀ ਪੰਜਾਬ ਦੇ ਵਿੱਚ ਦੱਸੀਦੇ ਆ ਇਸ ਵੇਲੇ। ਉਹ ਜਿਹੜਾ ਤੁਹਾਡਾ ਕੋਈ ਵਾਕਫ ਆ ਜੀ ਉਹਨੂੰ ਜ਼ਰੂਰ ਇਹ ਗੱਲ ਆਖੋ ਕਿ ਉਹ ਆਪਣੇ ਨੇੜਲੇ ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇਵੇ ਜਿੱਥੇ ਵੀ ਉਹ ਟਿਕੇ ਹੋਏ ਆ। ਜੇ ਉਹ ਨਹੀਂ ਜਾਣਕਾਰੀ ਦਿੰਦੇ, ਕੱਲ ਨੂੰ ਕੋਈ ਜਾਣਕਾਰੀ ਦਿੰਦਾ, ਇਹ ਮੁਸ਼ਕਲ ਵੱਧ ਜੂਗੀ ਜੀ। ਮੈਂ ਬਾਰ-ਬਾਰ ਕੱਲ ਪਰਸੋਂ ਦੀ ਇਹ ਅਪੀਲ ਜਿਹੜੀ ਜੀ ਉਹ ਕਰ ਰਿਹਾ ਕਿ ਪ੍ਰਸ਼ਾਸਨ ਨੂੰ ਦੱਸ ਦਿਓ, ਕੁਛ ਨਹੀਂ ਤੁਹਾਨੂੰ ਉਹ ਕਰਨ ਲੱਗੇ, ਉਹ ਤੁਹਾਡੇ ਘਰ ਦੇ ਬਾਹਰ ਜੇ ਲਿਖ ਕੇ ਲਾ ਵੀ ਜਾਂਦੇ ਆ ਤੇ ਇਹਦੇ ਨਾਲ ਕੁਛ ਨਹੀਂ ਜਿਹੜਾ ਜੀ ਹੋਣ ਲੱਗਾ। ਤੁਸੀਂ ਸੁਰੱਖਿਅਤ ਹੋ, ਤੁਸੀਂ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਸੁਰੱਖਿਅਤ ਹੋ, ਤੁਸੀਂ ਸਿਹਤ ਪੁਆਇੰਟ ਆਫ ਵਿਊ ਤੋਂ ਸੁਰੱਖਿਅਤ ਹੋ। ਕਿਉਂਕਿ ਸਿਹਤ ਮਹਿਕਮਾ ਜਿਹੜਾ ਜੀ ਉਹ ਬਾਰ-ਬਾਰ ਤੁਹਾਡਾ ਪਤਾ ਲੈਣ ਆਊਗਾ। ਇਦੋਂ ਵਧੀਆ ਹੋਰ ਨਹੀਂ ਕੁਛ ਵੀ ਜਿਹੜਾ ਜੀ ਉਹ ਹੋ ਸਕਦਾ। ਇਸ ਕਰਕੇ ਉਹਨਾਂ ਨੂੰ ਜਾਣਕਾਰੀ ਦੇ ਦਿਓ। ਜੇ ਕਿਸੇ ਆਂਢੀ ਗੁਆਂਢੀ ਨੇ ਜਾਣਕਾਰੀ ਦਿੱਤੀ ਤੇ ਫਿਰ ਉਹ ਚੁੱਕ ਕੇ ਲਿਜਾਣਗੇ ਤੇ ਉਹ ਫਿਰ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜੀਆਂ ਥਾਵਾਂ ਬਣਾਈਆਂ ਨੇ ਉੱਥੇ ਤੁਹਾਨੂੰ 14 ਦਿਨਾਂ ਦੇ ਵਾਸਤੇ ਰੱਖ ਸਕਦੇ ਆ। ਜਿਸ ਵੀ ਮੁਲਕ ਦੇ ਵਿੱਚੋਂ, ਜਿਸ ਵੀ ਸੂਬੇ ਦੇ ਵਿੱਚੋਂ, ਉੱਥੋਂ ਦੇ ਪ੍ਰਸ਼ਾਸਨ ਦੀ ਮਦਦ ਕਰੋ। ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਐਡਵਾਈਜ਼ਰੀ ਜਿਹੜੀਆਂ ਨੇ ਜੀ ਉਹਨਾਂ ਨੂੰ ਆਖਰੀ ਹੁਕਮ ਮੰਨੋ। ਜੇ ਉਹ ਐਡਵਾਈਜ਼ਰੀ ਜਿਹੜੀਆਂ ਜੀ ਉਹ ਨਹੀਂ ਮੰਨੀਆਂ, ਉਹ ਤੁਹਾਨੂੰ ਕੋਈ ਢਾਉਣ ਦੇ ਵਾਸਤੇ ਨਹੀਂ, ਉਹ ਤੁਹਾਨੂੰ ਬਚਾਉਣ ਦੇ ਵਾਸਤੇ। ਬਿਲਕੁਲ ਵੀ ਜਿਸ ਵੀ ਮੁਲਕ ਦੇ ਵਿੱਚ ਆਪਾਂ ਜਾਂਦੇ ਉੱਥੇ ਦੇ ਹੁਕਮ ਆ ਜਿਹੜੇ ਉਹ ਮੰਨਣੇ ਹੀ ਪੈਣਗੇ। ਸਪੈਸ਼ਲੀ ਇੱਦਾਂ ਦੀ ਜਿਹੜੀ ਪ੍ਰੋਬਲਮ ਆਈ ਹੋਈ ਆ ਸਾਰੀ ਦੁਨੀਆ 'ਤੇ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਭਾਜਪਾ ਦੀ ਸ਼ਿਵਰਾਜ ਚੌਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਰਾਤ 9 ਵਜੇ ਜਿਹੜਾ ਜੀ ਭਾਜਪਾ ਨੇ ਆਪਣੀ ਜਿੱਦ ਪਗਾ ਲਈ, ਜਿਹਦੇ ਕਰਕੇ ਉਹਨੇ ਪਾਰਲੀਮੈਂਟ ਵੀ ਲਾਈ ਰੱਖੀ ਸੀ ਤੇ ਹੁਣ ਪਾਰਲੀਮੈਂਟ ਜਿਹੜੀ ਸੀ ਉਹ ਉਠਾ ਲਈ। ਮਤਲਬ ਕਿ ਹੁਣ ਪਾਰਲੀਮੈਂਟ ਉਠਾ ਦਿੱਤੀ, ਵੀ ਲੋੜ ਨਹੀਂ ਰਹੀ। ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਆ ਜੀ ਉਹ ਸਰਕਾਰ ਬਣ ਗਈ। 32ਵੇਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਸ਼ਿਵਰਾਜ ਚੌਹਾਨ ਨੇ ਸਹੁੰ ਜਿਹੜੀ ਸੀ ਉਹ ਖਾ ਲਈ। ਔਰ ਸਹੁੰ ਚੁੱਕ ਸਮਾਗਮ ਜਿਹੜਾ ਸੀਗਾ ਉਹ ਸਿਰਫ 6 ਮਿੰਟ ਚੱਲਿਆ। ਮੱਧ ਪ੍ਰਦੇਸ਼ ਦੇ ਇਤਿਹਾਸ ਦੇ ਵਿੱਚ ਸ਼ਿਵਰਾਜ ਚੌਹਾਨ ਇਸ ਤਰ੍ਹਾਂ ਦੇ ਪਹਿਲੇ ਨੇਤਾ ਜਿਹੜੇ ਕਿ ਚੌਥੀ ਵਾਰੀ ਉੱਥੋਂ ਦੇ ਮੁੱਖ ਮੰਤਰੀ ਬਣੇ ਆ। ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਮੌਕਾ ਜਿਹੜਾ ਜੀ ਕੋਈ ਉਤਸਵ ਨੀਗਾ। ਇੱਕ ਟਵੀਟ ਵੀ ਕੀਤਾ ਕਿ ਕਰੋਨਾ ਵਾਇਰਸ ਦਾ ਮੁਕਾਬਲਾ ਸਭ ਤੋਂ ਪਹਿਲਾਂ, ਬਾਕੀ ਸਾਰਾ ਕੁਝ ਜਿਹੜਾ ਜੀ ਉਹ ਬਾਅਦ ਦੇ ਵਿੱਚ।
2005 ਤੋਂ ਲੈ ਕੇ 18 ਤੱਕ ਲਗਾਤਾਰ 13 ਸਾਲ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਰਹਿ ਚੁੱਕੇ ਆ। 20 ਮਾਰਚ ਨੂੰ ਕਮਲਨਾਥ ਦੇ ਅਸਤੀਫੇ ਤੋਂ ਬਾਅਦ ਸੀਐਮ ਦੀ ਦੌੜ ਦੇ ਵਿੱਚ ਸ਼ਿਵਰਾਜ ਚੌਹਾਨ ਸਭ ਤੋਂ ਵੱਧ ਮਜ਼ਬੂਤ ਦਾਅਵੇਦਾਰ ਸੀਗੇ। ਉਹ ਸ਼ਿਵਰਾਜ ਤੋਂ ਇਲਾਵਾ ਹੁਣ ਤੱਕ ਅਰਜੁਨ ਸਿੰਘ ਤੇ ਸ਼ਿਆਮਾ ਚਰਨ ਸ਼ੁਕਲ ਤਿੰਨ ਵਾਰੀ ਇੱਥੋਂ ਦੇ ਸੀਐਮ ਜਿਹੜੇ ਆ ਜੀ ਉਹ ਰਹੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਜੀ ਉਹ ਇੱਥੇ ਜਿਹੜੀ ਵਧਾਈ ਸੀ ਉਹ ਦੇਤੀ ਸ਼ਿਵਰਾਜ ਚੌਹਾਨ ਹੋਰਾਂ ਨੂੰ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਹੁਣ ਇਹ ਤਰੀਕਾ ਜਿਹੜਾ ਜੀ ਉਹ ਅਪਣਾ ਲਿਆ। ਲੋਕ ਵੋਟਾਂ ਨਹੀਂ ਪਾਉਂਦੇ ਤੇ ਫਿਰ ਆਹ ਤਰੀਕਾ ਜਿਹੜਾ ਜੀ ਉਹ ਹੈਗਾ ਜਿਹਦੇ ਨਾਲ ਸਰਕਾਰਾਂ ਜਿਹੜੀਆਂ ਜੀ ਉਹ ਬਣਾਈਆਂ ਜਾ ਸਕਦੀਆਂ ਨੇ। ਹੁਣ ਇਸ ਸਭ ਵਾਇਰਸ ਦੀ ਲੜਾਈ ਦੇ ਵਿੱਚ ਵੇਖਣਾ ਇਹ ਹੋਊਗਾ ਕਿ ਇਹ ਜਿਹੜਾ ਖੋਹ ਵਾਲਾ ਜਿਹੜਾ ਜੀ ਵਾਇਰਸ ਆ ਇਹ ਰਾਜਸਥਾਨ ਵੱਲ ਨੂੰ ਕਦੋਂ ਜਿਹੜਾ ਜੀ ਉਹ ਵੱਧਦਾ, ਇਹ ਵੇਖਣ ਵਾਲੀ ਜਿਹੜੀ ਜੀ ਉਹ ਗੱਲ ਹੋਊਗੀ। ਜਿਹੜਾ ਸ਼ਿਵਰਾਜ ਚੌਹਾਨ ਨੇ ਉਹਨੇ ਇਹ ਗੱਲ ਕਹੀ ਆ ਕਿ ਸਹੁੰ ਚੁੱਕਣ ਤੋਂ ਬਾਅਦ ਜਿਹੜਾ ਜੀ ਉਹਨੇ ਇਹ ਕਿਹਾ ਕਿ ਅੱਜ ਪ੍ਰਸਥਿਤੀਆਂ ਜਿਹੜੀਆਂ ਜੀ ਉਹ ਬਿਲਕੁਲ ਵੱਖਰੀਆਂ ਨੇ। ਇਹ ਕਿਹਾ ਕਿ ਹੱਥ ਮਿਲਾਉਣਾ ਜਿਹੜਾ ਜੀ ਉਹ ਠੀਕ ਨਹੀਂ ਹੋਊਗਾ ਇਸ ਵੇਲੇ। ਕਿਹਾ ਕਿ ਕਰੋਨਾ ਵਾਇਰਸ ਜਿਹੜਾ ਜੀ ਕਹਿੰਦੇ ਸਾਡੇ ਪ੍ਰਦੇਸ਼ ਦੇ ਵਿੱਚ ਉਹਨੇ ਦਸਤਕ ਦਿੱਤੀ ਆ। ਦਸਤਕ ਨਹੀਂ ਦਿੱਤੀ ਜੀ, ਉਹ ਤਾਂ ਫੈਲ ਰਿਹਾ। ਇਹ ਵੀ ਕਿਹਾ ਕਿ ਜਨਤਾ ਕਰਫਿਊ ਨੂੰ ਜਿਹੜਾ ਸਫਲ ਬਣਾਇਆ ਗਿਆ ਤੇ ਬਾਕੀ ਨਾਗਰਿਕਾਂ ਦਾ ਜਿਹੜਾ ਜੀ ਉਹ ਧਿਆਨ ਰੱਖਿਆ ਜਿਹੜਾ ਜੀ ਉਹ ਜਾਊਗਾ। ਜੋ ਕੁਛ ਜਿਹੜਾ ਜੀ ਵਾਪਰਿਆ ਇੱਥੇ ਮੱਧ ਪ੍ਰਦੇਸ਼ ਦੇ ਵਿੱਚ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਸਿੰਧੀਆ ਜਿਹੜਾ ਬਾਗੀ ਹੋ ਗਿਆ ਸੀ ਜਿਹਨੂੰ ਕਾਂਗਰਸ ਸੰਭਾਲ ਨਾ ਸਕੀ ਤੇ ਉਹ 21 ਜਿਹੜੇ MLA ਸੀਗੇ ਉਹਨਾਂ ਨੂੰ ਲੈ ਕੇ ਕਾਂਗਰਸ ਤੋਂ ਬਗਾਵਤ ਕਰ ਗਿਆ। ਕਮਲ ਨਾਥ ਦੀ ਸਰਕਾਰ ਡਿੱਗ ਪਈ, ਨਾਥ ਤੋਂ ਬਿਨਾਂ ਕਮਲ ਦੀ ਸਰਕਾਰ ਬਣ ਗਈ। ਬਿਲਕੁਲ ਜੀ ਸਹੀ। ਤੇ ਅੱਗੇ ਗੱਲ ਕਰਦੇ ਹਾਂ ਸ਼ਹੀਨ ਬਾਗ ਦੀ, ਉਸ ਨੂੰ ਵੀ ਖਾਲੀ ਕਰਵਾ ਲਿਆ ਗਿਆ। ਬਿਲਕੁਲ ਜੀ, ਇੱਥੇ ਦਿੱਲੀ ਦੇ ਸ਼ਹੀਨ ਬਾਗ ਨੂੰ ਖਾਲੀ ਕਰਾਉਣ ਤੋਂ ਬਾਅਦ CAA ਦੇ ਖਿਲਾਫ ਚੱਲ ਰਹੇ ਜਾਫਰਾਬਾਦ ਤੇ ਤੁਰਕਮਾਨ ਗੇਟ ਦੇ ਉੱਤੇ ਵਿਰੋਧ ਪ੍ਰਦਰਸ਼ਨ ਨੂੰ ਵੀ ਪੁਲਿਸ ਨੇ ਕਰੋਨਾ ਵਾਇਰਸ ਦੇ ਆੜ ਦੇ ਵਿੱਚ ਜਿਹੜਾ ਜੀ ਉਹ ਬੰਦ ਕਰਵਾਤਾ। ਇੱਥੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਲੰਮੇ ਸਮੇਂ ਤੋਂ ਇੱਥੇ ਪ੍ਰੋਟੈਸਟ ਚੱਲ ਰਿਹਾ ਸੀਗਾ। ਜਾਫਰਾਬਾਦ ਤੋਂ ਹੀ ਦੰਗਿਆਂ ਦੀ ਸ਼ੁਰੂਆਤ ਹੋਈ ਸੀਗੀ। ਸ਼ਾਹੀਨ ਬਾਗ, ਜਾਫਰਾਬਾਦ, ਤੁਰਕਮਾਨ ਗੇਟ ਪੁਲਿਸ ਨੇ ਇੱਕੋ ਵੇਲੇ ਕਾਰਵਾਈ ਕੀਤੀ। ਸਵੇਰੇ 7 ਵਜੇ ਇੱਥੋਂ ਭਾਰਤੀ ਸਮੇਂ ਦੇ ਮੁਤਾਬਕ ਦਿੱਲੀ ਪੁਲਿਸ ਦੀ ਕਾਰਵਾਈ ਸ਼ੁਰੂ ਹੋਈ। ਸ਼ਾਹੀਨ ਬਾਗ ਨੂੰ ਖਾਲੀ ਕਰਾਉਣ ਤੋਂ ਪਹਿਲਾਂ ਪੁਲਿਸ ਨੇ ਸਮਝਾਇਆ, ਉਹ ਨਹੀਂ ਮੰਨੇ ਤੇ ਕਾਰਵਾਈ ਕਰ ਦਿੱਤੀ। ਸ਼ਾਹੀਨ ਬਾਗ, ਜਾਫਰਾਬਾਦ ਤੇ ਤੁਰਕਮਾਨ ਗੇਟ ਨੂੰ ਖਾਲੀ ਕਰਾਉਣ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਅੱਜ ਸਵੇਰੇ ਭਾਰਤੀ ਸਮੇਂ ਦੇ ਮੁਤਾਬਕ ਹੁਣ ਤੋਂ ਕੋਈ 2.5 ਘੰਟੇ ਪਹਿਲਾਂ ਪੁਲਿਸ ਜਿਹੜੀ ਸੀ ਉਹ ਉੱਥੇ ਵੱਡੀ ਗਿਣਤੀ 'ਚ ਪਹੁੰਚੀ। ਕੁਝ ਔਰਤਾਂ ਤੇ ਕੁਝ ਬੰਦੇ ਉੱਥੇ ਸੀਗੇ। ਪੁਲਿਸ ਨੇ ਸਮਝਾਇਆ, ਉਹ ਨਹੀਂ ਮੰਨੇ ਤਾਂ ਅੱਧੇ ਘੰਟੇ ਤੋਂ ਬਾਅਦ 7:30 ਵਜੇ ਪੁਲਿਸ ਨੇ ਕਾਰਵਾਈ ਕੀਤੀ। ਕੁਝ ਔਰਤਾਂ ਜਿਹੜੀਆਂ ਸੀ ਉੱਥੋਂ ਚਲੇ ਗਈਆਂ। ਸੜਕ ਦੇ ਉੱਤੇ ਕਾਫੀ ਟੈਂਟ ਵਗੈਰਾ ਜਿਹੜੇ ਜੀ ਉਹ ਤੋੜੇ ਪੋੜੇ ਪਏ ਆ। MCD ਨੇ ਇਹ ਸਾਰੇ ਟੈਂਟ ਵਗੈਰਾ ਜਿਹੜੇ ਜੀ ਉੱਥੋਂ ਚੱਕ ਕੇ ਟਰੱਕਾਂ ਦੇ ਵਿੱਚ ਲੱਦ ਕੇ ਜਿਹੜਾ ਜੀ ਉਹ ਲੈ ਗਿਆ। ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਪਿਛਲੇ 101 ਦਿਨਾਂ ਤੋਂ ਚੱਲ ਰਿਹਾ ਲਗਾਤਾਰ ਪ੍ਰਦਰਸ਼ਨ ਜਿਹੜਾ ਜੀ ਉਹ ਖਤਮ ਹੋ ਗਿਆ। ਦਿੱਲੀ ਪੁਲਿਸ ਨੇ ਕਰੋਨਾ ਵਾਇਰਸ ਤੇ ਚੱਲਦਿਆਂ ਇਸ ਥਾਂ ਨੂੰ ਖਾਲੀ ਕਰਵਾਇਆ। ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਵਾਸਤੇ ਪ੍ਰਦਰਸ਼ਨ ਜਿਹੜਾ ਜੀ ਉਹ ਖਤਮ ਕਰਵਾਇਆ ਗਿਆ। ਸ਼ਾਹੀਨ ਬਾਗ ਦੇ ਵਿੱਚੋਂ ਕੁੱਲ 9 ਜਾਣੇ ਨੇ ਜਿਹੜੇ ਹਿਰਾਸਤ ਦੇ ਵਿੱਚ ਲਏ ਗਏ ਆ। 6 ਔਰਤਾਂ ਨੇ, 3 ਬੰਦੇ ਆ। ਦਿੱਲੀ ਦੇ ਵਿੱਚ ਕਰਫਿਊ ਤੇ ਸੈਕਸ਼ਨ 144 ਨੂੰ ਵੇਖਦਿਆਂ ਹੋਇਆ ਇਹ ਕਾਰਵਾਈ ਕਰਨ ਦੀ ਗੱਲ ਪੁਲਿਸ ਨੇ ਜਿਹੜੀ ਆ ਜੀ ਉਹ ਕੀਤੀ ਗਈ ਆ। ਕਰੋਨਾ ਵਾਇਰਸ ਤੇ ਚੱਲਦਿਆਂ ਕਰਫਿਊ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਲੱਗ ਗਿਆ। ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ CAA ਦੇ ਖਿਲਾਫ ਜਿਹੜਾ ਜੀ ਇਹ ਪ੍ਰਦਰਸ਼ਨ ਸੀਗਾ ਉਹ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀਆਂ ਅੱਖਾਂ ਦੇ ਵਿੱਚ ਜਿਹੜਾ ਜੀ ਉਹ ਰੜਕਦਾ ਰਿਹਾ, ਕਿਉਂਕਿ ਸ਼ਾਹੀਨ ਬਾਗ ਦੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਈ ਬਹੁਤੀ ਚੰਗੀ ਕਾਰਗੁਜ਼ਾਰੀ ਜਿਹੜੀ ਉਹ ਨਹੀਂ ਸੀ ਵਿਖਾ ਸਕੀ। ਔਰ ਸ਼ਾਹੀਨ ਬਾਗ ਜਿਹੜਾ ਸੀ ਉਹਨੂੰ ਪਾਕਿਸਤਾਨ ਕਹਿ ਕੇ ਜਿਹੜਾ ਜੀ ਉਹ ਪ੍ਰਮੋਟ ਕੀਤਾ ਗਿਆ ਸੀਗਾ ਵਿਧਾਨ ਸਭਾ ਚੋਣਾਂ ਦੇ ਵਿੱਚ। ਅੱਜ ਇਹ ਜਿਹੜਾ ਸੀਗਾ ਜੀ ਇੱਥੋਂ ਮੋਰਚਾ ਉਠਾ ਦਿੱਤਾ ਗਿਆ ਜੀ। ਔਰ ਅੱਗੋਂ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਇਹ ਸਾਰੀ ਕਹਾਣੀ ਜਾਂਦੀ ਆ ਕੁਛ ਵੀ ਜਿਹੜਾ ਜੀ ਉਹ ਕਿਹਾ ਨਹੀਂ ਜਾ ਸਕਦਾ ਜੀ। ਤੇ ਅੱਗੇ SGPC ਦੀ ਜੇ ਗੱਲ ਕਰੀਏ ਤੇ ਮਰੀਜ਼ਾਂ ਨੂੰ ਦੇਵੇਗੀ ਸਾਰੀਆਂ ਸੇਵਾਵਾਂ।
ਦੇਖੋ ਜਿਹੜੇ ਜਥੇਦਾਰ ਸਾਹਿਬ ਨੇ ਪਹਿਲਾਂ ਵੀ ਗੱਲ ਜਿਹੜੀ ਜੀ ਉਹ ਕੀਤੀ ਸੀਗੀ, ਉਹ ਬਾਅਦ ਦੇ ਵਿੱਚ ਇਸ ਪਾਸੇ ਵੱਲ ਨੂੰ ਪਰਤੇ ਆ। ਮੈਂ ਫੇਰ ਕਹੂੰਗਾ ਜੀ ਕਿ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ, ਜਿਹੜੇ ਕੁਝ ਬਿਨਾਂ ਸੋਚੇ ਸਮਝੇ ਧਰਮ ਵਾਲੇ ਪਾਸੇ ਨੂੰ ਤੁਰ ਪੈਂਦੇ ਆ, ਤੇ ਉਹ ਉਹਨਾਂ ਦੀ ਸਪੀਚ ਜਿਹੜੀ ਉਹਨਾਂ ਨੇ ਆਨੰਦਪੁਰ ਸਾਹਿਬ ਕੀਤੀ ਆ, ਉਹਨੂੰ ਇੱਕ ਵਾਰੀ ਜ਼ਰੂਰ ਸੁਣ ਲੈਣ, ਜਿਹਦੇ ਵਿੱਚ ਉਹਨਾਂ ਨੇ ਹੋਲਾ ਮਹੱਲਾ ਦੇ ਮੌਕੇ ਦੇ ਉੱਤੇ ਇਹ ਗੱਲ ਕਹੀ ਸੀ ਕਿ ਜਿੱਥੇ ਦੁਨੀਆ ਇਸ ਵੇਲੇ ਕਰੋਨਾ ਵਾਇਰਸ ਤੋਂ ਡਰਦੀ ਜਿਹੜੀ ਬਾਹਰ ਨਹੀਂ ਨਿਕਲ ਰਹੀ, ਤੇ ਜੇ ਕਿਸੇ ਨੇ ਖਾਲਸੇ ਦੀ ਚੜ੍ਹਤ ਵੇਖਣੀ ਹੈ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਖਾਲਸੇ ਦੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਚੜ੍ਹਤ ਵੇਖੇ, ਇਸ ਦਾ ਜੈਕਾਰਿਆਂ ਦੇ ਨਾਲ ਜਿਹੜਾ ਜੀ ਉਹ ਸਵਾਗਤ ਕੀਤਾ ਗਿਆ ਸੀ। ਇਹ ਕਿਹਾ ਸੀਗਾ ਕਿ ਇਹੋ ਜਿਹੇ ਵਾਇਰਸ ਤੋਂ ਜਿਹੜਾ ਜੀ ਉਹ ਖਾਲਸਾ ਨਹੀਂ ਡਰਦਾ, ਔਰ ਉਹਨਾਂ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਵੀ ਜਿਹੜੀ ਜੀ ਉਹ ਕੀਤੀ ਸੀਗੀ। ਹੁਣ ਸਵਾਲ ਜਿਹੜਾ ਜੀ ਇਹ ਆ ਕਿ ਜਥੇਦਾਰ ਸਾਹਿਬ ਹੁਣ ਜਿਹੜੀ ਜੀ ਉਹ ਅਪੀਲ ਕਰ ਰਹੇ ਆ, ਔਰ ਇਹ ਅਪੀਲ ਸਹੀ ਵੀ ਹੈ। ਉਹ ਇਹ ਗੱਲ ਮੰਨ ਲੈਣ ਕਿ ਮੰਨਣੀ ਜਿਹੜੀ ਉਹ ਚਾਹੀਦੀ ਵੀ ਹੈ ਕਿ ਉਸ ਟਾਈਮ ਉਹਨਾਂ ਨੂੰ ਨਹੀਂ ਸੀ ਕਹਿਣਾ ਚਾਹੀਦਾ। ਆਪਾਂ ਅੱਗੇ ਚੱਲ ਕੇ ਗੱਲ ਕਰਦੇ ਆ ਅਨੰਦਪੁਰ ਸਾਹਿਬ ਦੀ ਜਿਹੜਾ ਜੀ ਉਹ ਕੀ ਉੱਥੇ ਹੋ ਰਿਹਾ, ਪਰ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਹੋਰਾਂ ਦੀ ਜਿਹੜੀ ਹੈ ਜੀ ਉਹ ਹਦਾਇਤ ਦੇ ਉੱਤੇ ਇਹ ਐਲਾਨ ਕੀਤਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਲੋੜ ਪੈਣ ਦੇ ਉੱਤੇ ਜਿਹੜੇ ਆਈਸੋਲੇਟ ਕੀਤੇ ਜਾਣੇ ਆ, ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ। ਗੁਰੂ ਰਾਮਦਾਸ ਮੈਡੀਕਲ ਕਾਲਜ ਜਿਹੜਾ ਹਸਪੀਟਲ ਆ, ਉੱਥੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਗੁਰਦੁਆਰਿਆਂ ਦੀਆਂ ਸਰਾਵਾਂ ਨੂੰ ਮਰੀਜ਼ਾਂ ਤੋਂ ਵੱਖ ਰੱਖਣ ਦੇ ਵਾਸਤੇ ਵਰਤਿਆ ਜਿਹੜਾ ਜੀ ਉਹ ਜਾਊਗਾ। ਕੌਮ ਦੇ ਨਾਂ ਸੰਦੇਸ਼ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਇਸ ਔਖੀ ਘੜੀ ਦੇ ਵਿੱਚ ਗੋਲਕ ਨੂੰ ਗਰੀਬ ਦਾ ਮੂੰਹ ਜਿਹੜਾ ਜੀ ਉਹ ਕਹਿਣ ਤੇ ਇਹ ਵਰਤਿਆ ਜਾਵੇ। ਲੰਗਰ ਲਾਏ ਜਾਣ, ਦਵਾਈਆਂ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਜਾਵੇ। ਇਹ ਕਿਹਾ ਜਾ ਰਿਹਾ ਕਿ ਇਹ ਸਰਾਵਾਂ ਜਿਹੜੀਆਂ ਜੀ ਉਹ ਸਰਕਾਰ ਚਾਹੇ ਤਾਂ ਇਹਨਾਂ ਨੂੰ ਵਰਤ ਸਕਦੀ ਆ, ਉਹ ਤਿਆਰ ਕਰਕੇ ਦੇ ਸਕਦੇ ਆ। ਦਿੱਲੀ ਦੇ ਵਿੱਚ ਜਿਹੜੇ ਇੱਥੇ ਏਅਰਪੋਰਟ ਦੇ ਨੇੜੇ ਹੋਟਲ ਨੇ, ਉਹ ਸਾਰੇ ਦੇ ਸਾਰੇ ਸਰਕਾਰ ਨੇ ਲੈ ਲਏ ਆ, ਕਿਉਂਕਿ ਜਿਹੜਾ ਆਈਸੋਲੇਟ ਕਰਨ ਦਾ ਸਹੀ ਤਰੀਕਾ ਇਹੀ ਹੋ ਸਕਦਾ ਜੀ, ਹੋਟਲ ਤੇ ਸਰਾਵਾਂ ਵੀ। ਉਹਦਾ ਕਾਰਨ ਇਹ ਹੈ ਜੀ ਕਿ ਇੱਥੇ ਸੈਪਰੇਟ ਕਮਰੇ ਨੇ, ਬਜਾਏ ਇਹਦੇ ਕਿ ਇੱਕ ਛੱਤ ਥੱਲੇ ਇੱਕ ਵਾਰਡ ਦੇ ਵਿੱਚ ਰੱਖਿਆ ਜਾਵੇ। ਜੇ ਡਿਫਰੈਂਟ ਕਮਰਿਆਂ ਦੇ ਵਿੱਚ ਰੱਖਿਆ ਜਾਵੇ ਤਾਂ ਜ਼ਿਆਦਾ ਸੁਰੱਖਿਅਤ ਹੈ ਜੀ। ਉਹ ਹੋਟਲ ਨੇ, ਇਹ ਸਰਾਵਾਂ ਨੇ। ਔਰ ਜਿਹੜੀ ਗੁਰੂ ਰਾਮਦਾਸ ਸਰਾਂ ਸਾਰਾਗੜੀ ਜਿਹੜੀ ਬਾਹਰ ਬਣੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨੂੰ ਖੋਲਣ ਦੀ ਗੱਲ ਕੀਤੀ ਆ। ਇਸ ਕਦਮ ਦਾ ਸਵਾਗਤ ਕੀਤਾ ਜਾਣਾ ਜਿਹੜਾ ਜੀ ਉਹ ਚਾਹੀਦਾ। ਦੇਰ ਨਾਲ ਹੀ ਪੁੱਟਿਆ ਕਦਮ ਸਹੀ, ਇਹ ਫੇਰ ਵੀ ਚੰਗੀ ਜਿਹੜੀ ਜੀ ਉਹ ਗੱਲ ਹੈ। ਇਹ ਪਹਿਲਾਂ ਜਿਹੜਾ ਜੀ ਉਹ ਹੋ ਜਾਣਾ ਚਾਹੀਦਾ ਸੀਗਾ। ਅੱਜ ਹੁਣ ਕਰਫਿਊ ਦੀ ਵਜ੍ਹਾ ਕਰਕੇ ਕੋਈ ਨਹੀਂ ਜਾ ਰਿਹਾ ਜੀ ਕਿਸੇ ਵੀ ਗੁਰਦੁਆਰੇ ਦੇ ਵਿੱਚ। ਇਹ ਪਹਿਲਾਂ ਜਿਹੜਾ ਜੀ ਉਹ ਐਲਾਨ ਹੋਣੇ ਚਾਹੀਦੇ ਸੀ। ਹੁਣ ਕੋਈ ਚਾਹੇ ਉਹ ਸਰੀ ਹੈ ਜੀ ਨਗਰ ਕੀਰਤਨ, ਚਾਹੇ ਉਹ ਟੋਰਾਂਟੋ ਦਾ ਨਗਰ ਕੀਰਤਨ ਹੈ, ਚਾਹੇ ਉਹ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚਲੇ ਨਗਰ ਕੀਰਤਨ ਨੇ, ਜੇ ਉੱਥੋਂ ਦੀਆਂ ਦੂਰ ਅੰਦੇਸ਼ੀ ਕਮੇਟੀਆਂ ਨੇ ਇਹ ਕੈਂਸਲ ਕਰ ਦਿੱਤੇ ਆ, ਤਾਂ ਇਹ ਕਿਸੇ ਧਰਮ ਦੇ ਉੱਤੇ ਅਟੈਕ ਨਹੀਂ ਗਿਣਿਆ ਜਾਣਾ ਚਾਹੀਦਾ, ਬਲਕਿ ਇਹ ਉਹਨਾਂ ਨੇ ਸਿਆਣਪ ਤੋਂ ਜਿਹੜਾ ਜੀ ਉਹ ਕੰਮ ਲਿਆ ਗਿਣਿਆ ਜਾਣਾ ਚਾਹੀਦਾ। ਅਜਿਹੇ ਸਟੈਪ ਇੱਥੇ ਵੀ ਪਹਿਲਾਂ ਜਿਹੜੇ ਜੀ ਉਹ ਚੁੱਕੇ ਜਾਣੇ ਚਾਹੀਦੇ ਸੀ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਜਿਹੜਾ ਇੱਥੇ ਹੈ ਜੀ ਪਰਮੇਸ਼ਵਰ ਦਵਾਰ, ਉੱਥੇ ਜਿਹੜਾ ਹਸਪੀਟਲ ਹੈ ਇੱਕ, ਹਾਲਾਂਕਿ ਉਹ ਹਸਪੀਟਲ ਦੇ ਪ੍ਰੋਪਰ ਤਾਂ ਨਹੀਂ ਬਣਿਆ ਹੋਇਆ ਹੈਗਾ, ਜਿੰਨੀ ਮੇਰੀ ਜਾਣਕਾਰੀ ਆ 2 ਕਿੱਲਿਆਂ ਦੇ ਵਿੱਚ ਹੈ, ਪਰ ਉਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਬਣਿਆ। ਉੱਥੇ 200 ਬੈੱਡ ਜਿਹੜੇ ਲਾ ਕੇ ਉਹਦਾ ਇੰਤਜ਼ਾਮ ਕੀਤਾ ਗਿਆ। ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਇਹ ਜਿਹੜਾ ਹਸਪੀਟਲ ਹੈ ਉਹ ਸਰਕਾਰ ਦੇ ਹੱਥਾਂ ਦੇ ਵਿੱਚ ਦੇਣਾ ਚਾਹੁੰਦੇ ਨੇ। ਸਰਕਾਰ ਆਪਣੇ ਹੱਥਾਂ ਦੇ ਵਿੱਚ ਇਹਨੂੰ ਲੈ ਲੇ, ਜਿਵੇਂ ਉਹ ਚਾਹੇ ਇਹਨੂੰ ਵਰਤੇ। ਅਸੀਂ ਜੋ ਹੋ ਸਕੂਗਾ ਇਸ ਦੇ ਉੱਤੇ ਜਿਹੜਾ ਜੀ ਉਹਦੀ ਸਰਕਾਰ ਦੀ ਮਦਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਇੱਕ ਵਿਵਾਦ ਜਿਹੜਾ ਪਿਛਲੇ ਦਿਨਾਂ ਤੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਦਮਦਮੀ ਟਕਸਾਲ ਤੇ ਅਕਾਲ ਤਖਤ ਦੇ ਜਥੇਦਾਰ ਦੇ ਵਿਚਾਲੇ ਚੱਲਦਾ ਰਿਹਾ, ਇਹ ਜਿਹੜਾ ਜੀ ਉਹ ਕੀਤਾ। ਚਲੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਇਹ ਵਿਵਾਦ ਜਿਹੜਾ ਜੀ ਉਹ ਘਟਦਾ, ਇੱਥੋਂ ਹੀ ਸ਼ੁਰੂਆਤ ਜਿਹੜੀ ਜੀ ਉਹ ਹੋ ਜੇ ਜਥੇਦਾਰ ਜਿਹੜੇ ਜੀ ਉਹ ਥੋੜਾ ਜਿਹਾ ਉਹ ਵੀ ਇੰਨਾ ਕੁ ਸਟੈਪ ਵੱਧ ਜਾਣ। ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਹਿੰਦੇ ਆ ਕਿ ਮੈਂ ਜਥੇਦਾਰ ਹੋਰਾਂ ਦੇ ਕਹੇ ਦੇ ਉੱਤੇ, ਉਹਨਾਂ ਦੀ ਅਪੀਲ ਦੇ ਉੱਤੇ ਇਹ ਜਿਹੜਾ ਜੀ ਸਰਕਾਰ ਨੂੰ ਸੌਂਪ ਰਿਹਾ, ਤੇ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਨੇ, ਤੇ ਧੰਨਵਾਦ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੀ ਜਿਹੜਾ ਜੀ ਉਹ ਕਰ ਦੇਣ ਵੀ ਜੇ ਉਹਨਾਂ ਨੇ ਅਪੀਲ ਮੰਨੀ ਆ ਤੇ ਜਿਹੜੀ ਜੀ ਉਹ ਚੰਗੀ ਗੱਲ ਹੈ। ਤੇ ਕਮ ਸੇ ਕਮ ਕਿਉਂਕਿ ਇਹ ਆਈਸ
ਹੁੰਦੀ ਹੈ ਜੀ, ਆਈਸ ਬ੍ਰੇਕ ਕਰਨ ਵਾਲੀ ਜਿਹੜੀ ਗੱਲ ਹੁੰਦੀ ਆ, ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂਗਾ, ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂਗੀ ਜਿਹੜੀ ਕਿ ਬਹਿ ਕੇ ਹੱਲ ਨਾ ਕੀਤੀ ਜਾ ਸਕੇ, ਜਿਹੜੀ ਗੱਲਬਾਤ ਦੇ ਨਾਲ ਨਾ ਹੱਲ ਕੀਤੀ ਜਾ ਸਕੇ। ਉਹ ਹੁਣ ਹਾਲਾਂਕਿ ਸਾਰਾ ਕੁਝ ਜਿਹੜਾ ਜੀ ਉਹ ਸੈਕੰਡਰੀ ਹੋ ਗਿਆ, ਬਾਅਦ ਦੇ ਵਿੱਚ ਹੋ ਗਿਆ। ਜੇ ਅੱਜ ਇਸ ਬਿਮਾਰੀ ਦੇ ਮੌਕੇ ਦੇ ਉੱਤੇ ਸਭ ਜਿਹੜਾ ਜੀ ਉਹ ਇਕੱਠੇ ਹੁੰਦੇ ਆ, ਤੇ ਇਹ ਅੱਜ ਸਮੇਂ ਦੀ ਲੋੜ ਹੈ। ਜੀ ਜੀ, ਹੋਣਾ ਵੀ ਚਾਹੀਦਾ ਹੈ। ਤੇ ਅੱਗੇ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ। ਉਸਨੇ ਮੌਜੂਦਾ ਸਮੱਸਿਆਵਾਂ ਕਰੋਨਾ ਵਾਇਰਸ ਨੂੰ ਛੱਡ ਕੇ ਇੱਕ ਵੀਡੀਓ ਰਿਲੀਜ਼ ਕੀਤੀ ਹੈ। ਦੇਖੋ, ਮੈਨੂੰ ਇਹ ਲੱਗਦਾ ਕਿ ਇਹ ਵੀਡੀਓ ਜਿਹੜੀਆਂ ਜੀ ਉਹ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ, ਕਿਉਂਕਿ ਜੇ ਉਹਨਾਂ ਦੀ ਤੁਸੀਂ ਪਿੱਠ ਭੂਮੀ ਦੇਖਦੇ ਹੋ, ਉਹਨਾਂ ਜਿੱਥੇ ਉਹ ਸ਼ੂਟ ਹੋਈਆਂ ਨੇ, ਉਹਨਾਂ ਦਾ ਘਰ ਹੈ ਉਹ। ਇਹ ਨਹੀਂ ਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਕੋਈ ਨਵੀਂ ਵੀਡੀਓ ਬਣਾ ਕੇ ਜਿਹੜੀ ਜੀ ਉਹ ਡੇ ਬਾਈ ਡੇ ਰਿਲੀਜ਼ ਕਰ ਰਹੇ ਆ। ਗਲਤ ਸਮੇਂ ਦੇ ਉੱਤੇ ਇਹ ਵੀਡੀਓਜ਼ ਆ ਰਹੀਆਂ ਜਿਹੜੀਆਂ ਜੀ ਉਹ ਕਹੀਆਂ ਜਾ ਸਕਦੀਆਂ ਨੇ। ਜਿਹੜਾ ਉਹਨਾਂ ਨੇ ਆਪਣਾ YouTube ਚੈਨਲ ਬਣਾਇਆ, ਉਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਨਵੀਂ ਪੀੜ੍ਹੀ ਦੀ ਮਦਦ ਦੇ ਨਾਲ ਸਿਸਟਮ ਦੇ ਵਿੱਚ ਬਦਲਾਅ ਲਿਆਉਣ ਦੇ ਵਾਸਤੇ ਸੰਘਰਸ਼ ਵਿੱਢਿਆ ਜਾਊਗਾ। ਕੋਈ 5.5 ਮਿੰਟ ਦੀ ਜਿਹੜੀ ਦੀ ਪੌਣੇ 6 ਮਿੰਟ ਦੀ ਇਹ ਵੀਡੀਓ ਆ, ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜਿਹੜੇ ਸੰਚਾਰ ਦੇ ਆਧੁਨਿਕ ਢੰਗ ਤਰੀਕੇ ਨੇ, ਉਹਦੀ ਮਦਦ ਦੇ ਨਾਲ ਪੰਜਾਬ ਨੂੰ ਢਾਹ ਲਾਉਣ ਵਾਲੇ, ਪੰਜਾਬ ਦੇ ਪੈਸਾ ਜਿਹੜਾ ਉਹ ਹੋਰਾਂ ਦੀਆਂ ਜੇਬਾਂ ਦੇ ਵਿੱਚ ਪਾਉਣ ਵਾਲਿਆਂ ਦੀਆਂ ਪੋਲਾਂ ਜਿਹੜੀਆਂ ਜੀ ਉਹ ਖੋਲੀਆਂ ਜਾਣਗੀਆਂ। ਇਹਦੇ ਸੰਬੰਧੀ ਲੜਾਈ ਜ਼ਮੀਨ ਦੇ ਨਾਲ ਜੁੜੇ ਲੋਕਾਂ ਦੇ ਸਹਿਯੋਗ ਦੇ ਨਾਲ ਲੜੀ ਜਾਊਗੀ। ਔਰ ਇਹ ਵੀ ਕਿਹਾ ਕਿ ਇਹ ਇੱਕ ਫੈਸਲਾ ਕੁੰਨ ਲੜਾਈ ਜਿਹੜੀ ਹੈ ਜੀ ਉਹ ਹੋਊਗੀ, ਔਰ ਲੋਕਾਂ ਦੀ ਮਦਦ ਦੇ ਨਾਲ ਸੜਕਾਂ ਦੇ ਉੱਤੇ ਸੰਘਰਸ਼ ਜਿਹੜਾ ਜੀ ਉਹ ਕੀਤਾ ਜਾਊਗਾ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇਹ ਤੀਸਰੀ ਵੀਡੀਓ ਜਿਹੜੀ ਜੀ ਉਹ ਕਹੀ ਜਾ ਸਕਦੀ ਆ। ਜਿੱਥੋਂ ਤੱਕ ਨੋਟਿਸ ਲੈਣ ਵਾਲੀ ਗੱਲ ਆ ਜੀ, ਪਹਿਲੀ ਵੀਡੀਓ ਦਾ ਜ਼ਿਆਦਾ ਨੋਟਿਸ ਲਿਆ ਗਿਆ ਸੀ, ਦੂਸਰੀ ਦਾ ਘੱਟ, ਤੀਸਰੀ ਦਾ ਬਹੁਤ ਥੋੜਾ ਜੀ। ਉਹਦਾ ਰੀਜ਼ਨ ਇਹ ਆ, ਸਿਆਣੇ ਜਿਹੜਾ ਜੀ ਉਹ ਕਹਿੰਦੇ ਆ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ, ਕੁਛ ਉਸ ਤਰੀਕੇ ਦਾ ਜਿਹੜਾ ਜੀ ਇਹ ਜਾਪ ਰਿਹਾ। ਅੱਜ ਕਰੋਨਾ ਵਾਇਰਸ ਦੇ ਨਾਲ ਘਿਰੇ ਪਏ ਲੋਕ, ਪੰਜਾਬ ਦੇ ਲੋਕਾਂ ਕੋਲੇ ਸਿਹਤ ਸੇਵਾਵਾਂ ਨਾ ਹੋਣੀਆਂ, ਸਰਕਾਰ ਇਹਦੇ ਉੱਤੇ ਕੀ ਕਰੇ, ਨਿੱਜੀ ਸੰਸਥਾਵਾਂ ਕਿਵੇਂ ਸਾਹਮਣੇ ਆਉਣ, ਕਿਵੇਂ ਲੋਕਾਂ ਦੀ ਜਾਨ ਦੀ ਜਿਹੜੀ ਹੈ ਜੀ ਉਹ ਰੱਖਿਆ ਕੀਤੀ ਜਾਵੇ। ਇਹਨਾਂ ਚੀਜ਼ਾਂ ਨੂੰ ਛੱਡ ਕੇ ਜੇ ਤੁਸੀਂ ਇਹ ਦੱਸਣ ਦੇ ਉੱਤੇ ਲੱਗੇ ਹੋਏ ਹੋ ਕਿ ਜਿਹੜਾ ਜੀ ਲੋਕਾਂ ਦੇ ਹੱਥਾਂ ਦੇ ਵਿੱਚ ਫੋਨ ਆ ਗਏ ਆ, ਇੰਟਰਨੈਟ ਆ ਗਏ, ਅੱਜ ਦੇ ਥੋੜ੍ਹੀ ਆਏ ਆ ਜੀ, ਇਹ ਤਾਂ ਦੇਰ ਪਹਿਲਾਂ ਦੇ ਆਏ ਆ। ਜੇ ਤੁਸੀਂ ਅੱਜ ਲੋਕਾਂ ਦੇ ਨਾਲ ਮੌਜੂਦਾ ਸਮੱਸਿਆ ਦੇ ਵਾਸਤੇ ਉਹਨਾਂ ਦੇ ਨਾਲ ਨਹੀਂ ਖੜੇ ਹੋਵੋਗੇ, ਤਾਂ ਯਾਦ ਰੱਖਣਾ ਜੀ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਉਹ ਕੋਈ ਸਿਆਸੀ ਪਾਰਟੀ ਹੋਵੇ, ਕੋਈ ਸਿਆਸੀ ਨੇਤਾ ਹੋਵੇ, ਕੋਈ ਪੱਤਰਕਾਰ ਹੋਵੇ, ਕੋਈ ਵੀ ਜਿਹੜਾ ਹੋਵੇ, ਜੇ ਉਹ ਇਸ ਸਮੇਂ ਦੇ ਉੱਤੇ ਲੋਕਾਂ ਦੀ ਵਾਸਤੇ, ਲੋਕਾਂ ਦੀ ਮਦਦ ਦੇ ਵਾਸਤੇ ਜਿਹੜਾ ਜੀ ਉਹ ਖੜਾ ਨਾ ਹੋਇਆ, ਤਾਂ ਉਹਦੀ ਜਿਹੜਾ ਜੀ ਚਾਹੇ ਉਹ ਕਿੰਨਾ ਵੱਡਾ ਮਰਜ਼ੀ ਹੋਵੇ, ਉਹਦੇ ਵੱਲੋਂ ਮਾਰੀਆਂ ਗਈਆਂ ਇਹ ਜਿਹੜੀਆਂ ਬੇਥਵੀਆਂ ਨੇ, ਉਹਦਾ ਕੋਈ ਮਾਇਨਾ ਨਹੀਂ ਰਹਿ ਜਾਊਗਾ। ਜੀ ਬਿਲਕੁਲ। ਤੇ ਅਖੀਰਲੇ ਸਵਾਲ ਵੱਲ ਚੱਲਦੇ ਤਾਂ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 4082725200। ਤੇ ਹੋਲੇ ਮਹੱਲੇ ਤੇ ਜੋ ਡਿਊਟੀ ਦੇ ਰਹੇ ਸੀਗੇ ਉਹਨਾਂ ਦੀ ਵੀ ਹੁਣ ਜਾਂਚ ਪੜਤਾਲ ਹੋ ਰਹੀ ਹੈ। ਦੇਖੋ, ਇਹ ਪਿੰਡਾਂ ਦੇ ਵਿੱਚ ਫਰੀਦਕੋਟ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਆ ਜੀ ਉਹ ਸੈਂਪਲ ਲਏ ਗਏ ਆ। ਸੈਂਪਲ ਉਹਨਾਂ ਲੋਕਾਂ ਦੇ ਲਏ ਗਏ ਆ ਜਿਹੜੇ ਹੋਲੇ ਮਹੱਲੇ ਦੇ ਉੱਤੇ ਜਿਹੜਾ ਜੀ ਉਹ ਗਏ ਸੀ, ਕਿਉਂਕਿ ਇਹ ਜਿਹੜਾ ਹੋਲਾ ਮਹੱਲਾ ਹੈ ਜੀ, ਇਹ ਪੰਜਾਬ ਦੇ ਵਿੱਚ ਲੱਗਣ ਵਾਲੇ ਜਿਹੜੇ ਇਕੱਠ ਨੇ, ਇਹ ਮੇਲਾ ਨੀਗਾ, ਇਹ ਇੱਕ ਧਾਰਮਿਕ ਪੁਆਇੰਟ ਆਫ ਵਿਊ ਤੋਂ ਜਿਹੜਾ ਜੀ ਉਹ ਹੈ। ਤੋ ਇਹ ਸਭ ਤੋਂ ਵੱਡੇ ਇਕੱਠਾਂ ਦੇ ਵਿੱਚੋਂ ਇੱਕ ਆਉਂਦਾ। 10ਵੇਂ ਪਾਤਸ਼ਾਹ ਦੇ ਸਮੇਂ ਤੋਂ ਜਿਹੜਾ ਜੀ ਉਹ ਸ਼ੁਰੂ ਇਹ ਕੀਤਾ ਗਿਆ ਸੀਗਾ। ਇਸ ਕਰਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚੋਂ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਟਰਾਲੀਆਂ ਦੇ ਵਿੱਚ ਭਰ ਕੇ ਇਸ ਹੋਲੇ ਮਹੱਲੇ ਦੇ ਉੱਤੇ ਜਾਂਦੇ ਆ। ਉੱਥੇ ਪਿੰਡਾਂ ਦੇ ਰੂਪ ਦੇ ਵਿੱਚ ਲੰਗਰ ਲਾਏ ਜਾਂਦੇ ਆ, ਔਰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚਦੇ ਆ। ਨਾ ਸਿਰਫ ਪੰਜਾਬ ਤੋਂ, ਦੂਜੇ ਸੂਬਿਆਂ ਤੋਂ ਵੀ ਲੋਕ ਜਿਹੜੇ ਜੀ ਹੋਲੇ ਮਹੱਲੇ ਦੇ ਉੱਤੇ ਖਾਲਸੇ ਦੀ ਜਨਮ ਭੋਏ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਪਹੁੰਚਦੇ ਆ। ਇੱਥੇ ਪਹੁੰਚੇ ਲੋਕਾਂ ਦੇ ਹੁਣ ਜਿਹੜੇ ਜੀ ਉਹ ਟੈਸਟ ਲਏ ਜਾ ਰਹੇ ਆ। ਟੈਸਟ ਲੈਣ ਦਾ ਜਿਹੜਾ ਜੀ ਉਹ ਕਾਰਨ ਇਹ ਆ ਕਿ ਇੱਥੇ ਜਿਹੜਾ ਗਿਆ ਸੀਗਾ ਪਠਲਾਵਾ ਵਾਲਾ ਬਲਦੇਵ ਸਿੰਘ, ਉਹ ਕਰੋਨਾ ਵਾਇਰਸ ਤੋਂ ਪੀੜਤ ਸੀ, ਉਹਦੀ ਡੈਥ ਹੋ ਗਈ।
ਔਰ ਡੈਥ ਹੋਣ ਕਰਕੇ ਜਿਹੜਾ ਸੀਗਾ ਜੀ ਉਦੋਂ ਬਾਅਦ ਜਦੋਂ ਜਾਂਚ ਸ਼ੁਰੂ ਹੋਈ, ਬਲਦੇਵ ਸਿੰਘ ਦੀ ਅਣਗਹਿਲੀ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਹੈ। ਬਲਦੇਵ ਸਿੰਘ ਦੀ ਅਣਗਹਿਲੀ ਏਡੀ ਵੱਡੀ ਸਾਹਮਣੇ ਆ ਰਹੀ ਆ, ਪ੍ਰਸ਼ਾਸਨ ਦੀ ਵੀ ਅਣਗਹਿਲੀ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਇਹਦੇ ਵਿੱਚ ਜਿਹੜਾ ਪ੍ਰਸ਼ਾਸਨ ਹੈ ਜੀ, ਉਹਨੇ ਬਲਦੇਵ ਸਿੰਘ ਨੂੰ ਜਾਣ ਕਿਉਂ ਦਿੱਤਾ ਜਦੋਂ ਇਲਾਜ ਦੇ ਵਾਸਤੇ ਜਿਹੜਾ ਜੀ ਉਹ ਆਇਆ ਸੀਗਾ। ਇਹ ਸਭ ਤੋਂ ਵੱਡਾ ਜਿਹੜਾ ਉਹ ਪੁਆਇੰਟ ਹੈ। 7 ਜਾਣੇ ਬਲਦੇਵ ਸਿੰਘ ਦੇ ਨਾਲ ਦੇ ਜਿਨ੍ਹਾਂ ਨੂੰ ਮਿਲਿਆ ਉਹ ਕਰੋਨਾ ਵਾਇਰਸ ਤੋਂ ਪੀੜਤ ਨੇ। ਬਲਦੇਵ ਸਿੰਘ ਦੇ ਘਰ ਦੇ ਉੱਤੇ ਤਾਂ ਕਹਿਰ ਢਹਿ ਗਿਆ ਇੱਕ ਕਿਸਮ ਦੇ ਨਾਲ। ਉਹਦੇ 3 ਮੁੰਡੇ, ਉਹਦੇ ਜਿਹੜਾ ਦੀ 2 ਇੱਕ ਉਹਦੀ ਨੂੰਹ, ਉਹਦੀ ਪੋਤੀ, ਹੁਣ ਉਹਦਾ ਪੋਤਾ, ਉਹ ਵੀ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਆ। 2 ਉਹਦੇ ਨਾਲ ਜਿਹੜੇ ਆਏ ਸੀਗੇ ਉਹ ਵੀ ਕਰੋਨਾ ਵਾਇਰਸ ਤੋਂ ਜਿਹੜੇ ਆ ਜੀ ਉਹ ਪੀੜਤ ਪਾਏ ਗਏ ਆ। ਜਿਹਦੇ ਕਰਕੇ ਕਿਉਂਕਿ 2 ਦਿਨ ਉਹ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਰਿਹਾ, ਇਸ ਕਰਕੇ ਸੈਂਪਲ ਜਿਹੜੇ ਜੀ ਉਹ ਲਏ ਜਾ ਰਹੇ ਆ। ਜਿਹੜੇ ਪੁਲਿਸ ਵਾਲੇ 30 ਦੇ ਕਰੀਬ ਫਰੀਦਕੋਟ ਦੇ ਸੀਗੇ, ਉਹਨਾਂ ਦੇ ਸੈਂਪਲ ਲੈ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪੀਟਲ ਦੀ ਜਿਹੜੀ ਟੀਮ ਆ, ਉਹਨਾਂ ਨੇ ਇਹਦੀ ਜਾਂਚ ਦੇ ਵਾਸਤੇ ਜਿਹੜੇ ਜੀ ਉਹ ਭੇਜੇ ਆ। ਇਹ ਸਾਰੇ 5 ਤੋਂ ਲੈ ਕੇ 12 ਮਾਰਚ ਤੱਕ ਹੋਲੇ ਮਹੱਲੇ ਸ੍ਰੀ ਅਨੰਦਪੁਰ ਸਾਹਿਬ ਡਿਊਟੀ ਦੇ ਕੇ ਜਿਹੜਾ ਜੀ ਉਹ ਪਰਤੇ ਆ। ਇਸ ਤੋਂ ਇਲਾਵਾ ਫਰੀਦਕੋਟ ਦੇ ਪਿੰਡ ਨੇ ਜੀ, ਤਕਰੀਬਨ 4 ਪਿੰਡ ਨੇ। ਇਹਨਾਂ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਸੈਂਪਲ ਜਿਹੜੇ ਆ ਉਹ ਲਏ ਗਏ ਆ। ਪਠਲਾਵਾ ਮੁਕੰਮਲ ਸੀਲ ਆ। ਉੱਥੋਂ ਦੇ ਕੁਝ ਜਿਹੜੇ ਲੋਕ ਨੇ ਉਹ ਹੁਣ ਰੋਟੀ ਪਾਣੀ ਤਿਆਰ ਕਰਕੇ ਪਿੰਡਾਂ ਦੇ ਘਰਾਂ ਦੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਬਾਹਰ ਰੱਖਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਉਹ ਰੋਟੀ ਪਾਣੀ ਦੂਰੋਂ ਚੁੱਕ ਲਓ। ਇਹ ਹਾਲਾਤ ਨੇ। ਹੁਸ਼ਿਆਰਪੁਰ ਦੇ 4 ਪਿੰਡ ਜਿਹੜੇ ਜੀ ਉਹ ਸੀਲ ਹੋਏ ਆ। ਹਾਲਾਂਕਿ ਕੱਲ ਇਹ ਇੱਥੇ ਗੱਲ ਚੱਲ ਰਹੀ ਸੀ ਕਿ ਇੱਕ ਪੁਲਿਸ ਵਾਲੇ ਨੂੰ ਪੋਜ਼ਿਟਿਵ ਪਾਇਆ ਗਿਆ, ਪਰ ਇਹ ਖਬਰ ਦੀ ਪੁਸ਼ਟੀ ਨਹੀਂ ਹੈ ਜੀ। ਇਹ ਖਬਰ ਗਲਤ ਸੀਗੀ। ਅਜੇ ਤੱਕ ਕਿਸੇ ਨੂੰ ਜਿਹੜਾ ਜੀ ਉਹ ਪਾਇਆ ਨਹੀਂ ਗਿਆ। ਹਾਂ, ਸੈਂਪਲ ਵੱਡੀ ਪੱਧਰ ਦੇ ਉੱਤੇ ਜਿਹੜੇ ਜੀ ਉਹ ਸਰਕਾਰ ਨੇ ਲਏ। ਜੀ ਚਾਹੀਦੀ ਜਾਂਚ ਕਰ ਲਈ। ਤੇ ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕੋਗੇ 4082725200 ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਹੋ। ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ, ਇਸ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਦੁਬਾਰਾ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਹਰਜਿੰਦਰ ਸਿੰਘ ਜੀ ਸਿਆਟਲ ਤੋਂ। ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੇਰਾ ਇਹਨਾਂ ਨੂੰ 2 ਕੁਐਸਚਨ ਹੈ। ਪਹਿਲਾ ਕੁਐਸਚਨ ਮੈਨੂੰ ਕਿ ਇਹ ਕੋਰੋਨਾ ਵਾਇਰਸ ਤੇ ਹੀ ਹੈ। ਜਿਸ ਤਰ੍ਹਾਂ ਸਰਕਾਰ ਨੇ ਉੱਥੇ 4500 ਰੁਪਏ ਟੈਸਟ ਦੀ ਫੀਸ ਬੰਨੀ ਹੈ, ਤੇ ਮੇਰਾ ਭਾਈਜਾਨ ਨੂੰ ਕੁਐਸਚਨ ਹੈ ਕਿ ਇਹ ਜਿਹੜਾ ਟੈਸਟ ਹੁੰਦਾ ਹੈ ਇਹ ਕਿੰਨੇ ਦਿਨ ਬਾਅਦ ਇਹਦੀ ਰਿਪੋਰਟ ਆ ਜਾਂਦੀ ਹੈ ਕਿ ਨੈਗੇਟਿਵ ਹੈ ਤੇ ਪੋਜ਼ਿਟਿਵ ਹੈ। ਤੇ ਜੇ ਪੋਜ਼ਿਟਿਵ ਆ ਜਾਂਦਾ ਹੈ ਤੇ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਕੋਲ ਤਾਂ ਸਿਰਫ ਟੋਟਲ ਪੰਜਾਬ 'ਚ ਪਤਾ ਨਹੀਂ 300 ਦੀ ਦੱਸਿਆ ਇਹਨਾਂ ਨੇ ਗਿਣਤੀ ਹੈ ਵੈਂਟੀਲੇਟਰ ਦੀ, ਤੇ ਉਹਦਾ ਫਿਰ ਫਾਇਦਾ ਕੀ? ਉਹਦੇ ਬੰਦਾ ਫਿਰ ਰੱਬ ਦੇ ਆਸਰੇ ਹੀ ਛੱਡ ਦੇਣਾ ਉਹਨਾਂ ਨੂੰ। ਤੇ ਦੂਸਰਾ ਕੁਐਸਚਨ ਮੈਂ ਬਾਤ ਕਰਦਾ, ਪਹਿਲਾਂ ਇਹਦਾ ਆਨਸਰ। ਠੀਕ ਹੈ, ਥੈਂਕ ਯੂ ਦੁਬਾਰਾ ਕਾਲ ਕਰਿਓ ਜੀ। ਜੀ ਬਲਤੇਜ ਪੰਨੂ ਜੀ, ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਵੀ ਲਾਈਨ ਛੁੱਟ ਗਈ ਹੈ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਹੋਲਡ ਤੇ ਬਣੇ ਰਹਿਣਾ। ਜੀ ਦੇਖੋ, ਟੈਸਟ ਜਿੱਥੋਂ ਤੱਕ ਉਹਨਾਂ ਨੇ ਸਵਾਲ ਪੁੱਛਿਆ ਸੀਗਾ, ਲਾਈਨ ਕੱਟੀ ਗਈ ਸੀਗੀ। ਟੈਸਟ ਜਿਹੜਾ ਜੀ ਉਹਦੇ ਪੈਸੇ ਨਹੀਂ ਇੱਥੇ ਜਿਹੜਾ ਜੀ ਉਹ ਲਏ ਜਾ ਰਹੇ, ਕੋਈ ਵੀ ਜਿਹੜਾ ਜੀ।
ਹਾਂ, ਜਿਹੜਾ ਉਹ ਵੈਂਟੀਲੇਟਰ ਦੀ ਗੱਲ ਜਿਹੜੀ ਉਹ ਕਰ ਰਿਹਾ, ਉਹ ਗੰਭੀਰ ਸਮੱਸਿਆ ਜਿਹੜੀ ਜੀ ਉਹ ਹੈ, ਉਹ ਖੜੀ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਕਿ ਇਸ ਪਾਸੇ ਵੱਲ ਕਦੀ ਮੁਲਕ ਨੇ ਸੋਚਿਆ ਜੀ ਕਿ ਜਿਹੜਾ ਜੀ ਇੱਥੇ ਆਹ ਸਿਚੁਏਸ਼ਨ ਜਿਹੜੀ ਆ ਉਹ ਬਣ ਸਕਦੀ ਆ, ਤੇ ਉਸ ਤੋਂ ਬਾਅਦ ਇਹ ਵੈਂਟੀਲੇਟਰ ਦੀ ਕਿੰਨੀ ਜ਼ਰੂਰਤ ਜਿਹੜੀ ਆ ਉਹ ਪੈ ਸਕਦੀ ਹੈ ਜੀ। ਇੱਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਆਬਾਦੀ 3 ਕਰੋੜ ਆ ਜੀ, ਔਰ ਇਸ 3 ਕਰੋੜ ਦੀ ਆਬਾਦੀ ਦੇ ਵਿੱਚ 312 ਵੈਂਟੀਲੇਟਰ ਨੇ ਜੀ ਟੋਟਲ ਪੰਜਾਬ ਦੇ ਵਿੱਚ। ਹਾਲਾਤ ਮੁਲਕ ਦੇ ਇਦੋਂ ਕੋਈ ਚੰਗੇ ਨਹੀਂ ਗੇ ਜੀ। ਮੁਲਕ ਦੇ ਵਿੱਚ ਵੀ ਇਹੀ ਜਿਹੜੇ ਜੀ ਉਹ ਹਾਲਾਤ ਨੇ। ਜੇ ਟੈਸਟ ਕਰਕੇ, ਬਿਲਕੁਲ ਜੇ ਟੈਸਟ ਕਰਕੇ ਤੁਸੀਂ ਉਹਨਾਂ ਨੂੰ ਸੰਭਾਲ ਰਹੇ ਹੋ, ਹੁਣ ਜਿਹੜੀ ਬਲਦੇਵ ਸਿੰਘ ਦੀ ਡੈਥ ਆ ਜਾਂ ਜਿਹੜੀਆਂ ਬਾਕੀ ਡੈਥ ਜਿਹੜੀਆਂ ਹੋ ਰਹੀਆਂ ਨੇ, ਉਹ ਕਿਉਂ ਡੈਥ ਹੋ ਰਹੀਆਂ ਨੇ? ਜੇ ਆਪਾਂ ਪੰਜਾਬ ਦੇ ਉੱਤੇ ਫੇਰ ਗੱਲ ਕਰੀਏ, 312 ਤਾਂ ਵੱਡੇ ਲੋਕਾਂ ਨੇ, ਇਹ ਬਿਮਾਰੀ ਜਿਹੜੀ ਹੈ ਜੀ ਉਹ ਫੈਲਦੀ ਆ, ਵੱਡੇ ਲੋਕਾਂ ਨੇ ਜਾਂ ਫਿਰ ਜਿਹੜੇ ਪੋਲੀਟੀਸ਼ੀਅਨ ਨੇ ਜੀ ਉਹਨਾਂ ਨੇ ਸੰਭਾਲ ਲੈਣੇ ਆ। ਇੱਥੇ ਆਮ ਬੰਦੇ ਦੇ ਮਾਤੜ ਦੇ ਹੱਥ ਜਿਹੜਾ ਜੀ ਉਹ ਕੀ ਆਉਣਾ? ਲਗਾਤਾਰ ਸਰਕਾਰਾਂ ਦੇ ਕੱਟ ਜਿਹੜੇ ਆ ਜੀ ਉਹ ਐਜੂਕੇਸ਼ਨ ਦੇ ਉੱਤੇ ਤੇ ਹੈਲਥ ਸਿਸਟਮ ਦੇ ਉੱਤੇ ਲੱਗਦੇ ਰਹੇ। ਅੱਜ ਉਹ ਜਿਹੜੇ ਜੀ ਉਹ ਇੱਕ ਡਰਾਉਣੀ ਤਸਵੀਰ ਸਾਹਮਣੇ ਪੇਸ਼ ਜਿਹੜੀ ਉਹ ਕਰ ਰਹੇ ਆ। ਹੱਲ ਇੱਕ ਗੱਲ ਇਹ ਆ ਕਿ ਜਦੋਂ ਇਹ ਹਾਲਾਤ ਨੇ ਪੰਜਾਬ ਦੇ, ਤੇ ਮੁੜ ਕੇ ਲੋਕ ਜਿਹੜੇ ਜੀ ਉਹ ਫਿਰ ਵੀ ਨਹੀਂ ਸਮਝ ਰਹੇ ਕਿ ਜੇ ਇਹ ਤੀਜੀ ਸਟੇਜ ਵੱਲ ਨੂੰ ਵੱਧਦਾ ਤਾਂ ਇੱਥੇ ਬਣੂਗਾ ਕੀ ਜੀ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਆ, ਸਭ ਤੋਂ ਵੱਡੀ ਜਿਹੜੀ ਉਹ ਫਿਕਰਮੰਦੀ ਆ। ਸਰਕਾਰ ਨੇ ਜਿਹੜੀਆਂ ਕੁਝ ਪ੍ਰਾਈਵੇਟ ਲੈਬ ਜਿਹੜੀਆਂ ਨੇ ਉਹਨਾਂ ਨੂੰ ਟੈਸਟ ਦੀ ਗੱਲ ਜਿਹੜੀ ਕੀਤੀ ਆ, ਸਰਕਾਰ ਉਹਨਾਂ ਨੂੰ ਟੈਸਟ ਦੀ ਪਰਮਿਸ਼ਨ ਨਾ ਦੇਵੇ, ਸਰਕਾਰ ਉਹਨਾਂ ਲੈਬ ਨੂੰ ਆਪਣੇ ਹੱਥਾਂ ਦੇ ਵਿੱਚ ਕਰੇ, ਪ੍ਰਾਈਵੇਟ ਆਪਣੇ ਹਸਪੀਟਲ ਆਪਣੇ ਹੱਥਾਂ ਦੇ ਵਿੱਚ ਕਰੇ। ਡਿਊਰਿੰਗ ਬ੍ਰੇਕ ਤੁਸੀਂ ਲਾਈਨ ਕੱਟੀ ਸੀ, ਕੋਈ ਵਿਅਕਤੀ ਮੈਨੂੰ ਜਿਹੜਾ ਜੀ ਉਹ ਫੋਨ ਕਰਕੇ ਦੱਸ ਰਹੇ ਸੀ, ਕਿਉਂਕਿ ਲੋਕ ਹੀ ਨੇ ਜੀ ਸਾਡੇ ਸੋਰਸ ਤਾਂ ਸਭ ਤੋਂ ਵੱਡੇ ਲੋਕ ਨੇ। ਨਾਭਾ ਪੈਂਦਾ ਇੱਥੇ ਪਟਿਆਲੇ ਦੇ ਨਾਲ, 2 ਹਸਪੀਟਲ ਨੇ ਜੀ ਪ੍ਰਾਈਵੇਟ ਉੱਥੇ, ਉਹ ਜੰਦਰੇ ਲਾ ਕੇ ਭੱਜ ਗਏ ਜੀ। ਔਰ ਉਹ ਕਹਿੰਦੇ ਅਸੀਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ ਜੀ ਕਰਫਿਊ ਲੱਗਿਆ ਆ ਤੇ ਸਾਡੇ ਹਸਪੀਟਲ ਤਾਂ ਬੰਦ ਨੇ ਜੀ। ਉਹ ਤਾਂ ਭੱਜ ਗਏ ਵੀ ਉੱਥੇ ਜੇ ਲੋਕ ਜਾਣਗੇ ਤੇ ਅਸੀਂ ਉਹਨਾਂ ਤੋਂ ਪੈਸੇ ਨਹੀਂ ਲੈ ਸਕਦੇ, ਜੇ ਪੈਸੇ ਮੰਗਾਂਗੇ ਤੇ ਸ਼ਿਕਾਇਤ ਹੋ ਜਾਊਗੀ, ਜੇ ਮੁਫਤ ਇਲਾਜ ਕਰਾਂਗੇ ਤੇ ਸਾਨੂੰ ਬਚੂਗਾ ਕੀ। ਇਹ ਲੋਕਾਂ ਨੇ ਤਾਂ ਹਾਲਾਤ ਇਹ ਜਿਹੜੇ ਜੀ ਬਣਾ ਦਿੱਤੇ ਹੋਏ ਨੇ, ਤੇ ਸਰਕਾਰੀ ਦਾ ਕੀ ਹਾਲ ਹੈ ਉਹ ਕਿਸੇ ਤੋਂ ਗੁੱਝਾ ਹੈ ਹੀ ਨਹੀਂ ਗਾ ਜੀ। ਬਿਲਕੁਲ ਜੀ, ਬਿਲਕੁਲ ਹੈਰਾਨਗੀ ਦੀ ਗੱਲ ਹੈ। ਵੈਸੇ ਇਟਲੀ ਤੋਂ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੈਂ ਤਾਂ ਹੀ ਦੇਖ ਰਿਹਾ ਸੀ, ਬਹੁਤ ਜਾਗਰੂਕਤਾ ਤੁਸੀਂ ਪੈਦਾ ਕਰ ਰਹੇ ਆ। ਵਧੀਆ ਗੱਲ ਆ ਸਾਰਿਆਂ ਨੂੰ ਦੱਸਣਾ, ਕਿਉਂਕਿ ਸਾਡੇ ਇਟਲੀ ਵਿੱਚ ਵੀ ਇਹੀ ਹਾਲਾਤ ਆ। ਮੈਂ ਉੱਥੇ ਹੀ ਗੱਲ ਕਰ ਰਿਹਾ, ਲੰਬਾਰਦੀਆਂ ਏਰੀਆ ਚੋਂ, ਜਿੱਥੇ ਸੀਗਾ ਇਹ ਸਾਰਾ ਕੁਛ। ਤੇ ਸਾਡੇ ਵੀ ਇੱਕ ਤੋਂ ਹੀ ਏਦਾਂ ਵਧੀਆ ਸੀਗਾ, ਜਿੱਦਾਂ ਉਹ ਮੀਆਂ ਬੀਬੀ ਸੀਗੇ ਦੋਨੇ ਜਣੇ, ਚੀਨ ਤੋਂ ਉਹਨਾਂ ਦਾ ਕੋਈ ਵਾਕਫ ਸੀਗਾ, ਜਿੱਦਾਂ ਸਮਾਨ ਲਿਆ ਕੇ ਖਰੀਦਦੇ ਵੇਚਦੇ ਸੀਗੇ, ਉਹਨਾਂ ਤੋਂ ਸ਼ੁਰੂ ਹੋਈ ਸੀ ਸਾਰਿਆਂ ਨੂੰ ਇਹ ਪ੍ਰੋਬਲਮ ਜੀ ਸਾਡੇ ਸ਼ਹਿਰ 'ਚ। ਤੇ ਹੌਲੀ ਹੌਲੀ ਤੁਸੀਂ ਦੇਖ ਲਓ ਅੱਜ 63,000 ਤੱਕ ਪਹੁੰਚ ਗਏ ਅਸੀਂ ਜੀ। ਤੇ ਪਰ ਹੁਣ ਚਲੋ ਸਹੀ ਆ, ਸਰਕਾਰ ਨੇ ਜੋ ਚੱਕਿਆ। ਪਰ ਇੰਡੀਆ ਦੇ ਵਿੱਚ ਜਿੱਦਾਂ ਭਾਈ ਜੀ ਦੱਸਣ ਡਏ ਆ ਵੀ ਉੱਦਾਂ ਹੀ ਸੜਕਾਂ 'ਤੇ ਤੁਰੇ ਫਿਰਦੇ ਆ, ਮਾੜੀ ਗੱਲ ਆ ਜੀ। ਸੋਚਣਾ ਚਾਹੀਦਾ ਸਾਰਿਆਂ ਨੂੰ ਇਹ ਗੱਲ, ਕਿਉਂਕਿ ਇੰਡੀਆ ਦੇ ਵਿੱਚ ਤੁਸੀਂ ਦੱਸਣ ਡਏ ਆ ਵੀ ਕੋਈ ਹੈ ਨਹੀਂ ਗਾ ਐਡਾ ਵੀ ਕੋਈ ਹਸਪੀਟਲ ਕਿਸੇ ਨੇ ਹੱਥ ਨਹੀਂ ਪਾਉਣਾ ਆਪਣਾ, ਹੈ ਨਾ ਜੀ ਜੀ ਜੀ। ਚਲੋ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਜਾਗਰੂਕਤਾ, ਸਾਡੇ ਲੋਕ ਵੀ ਇੱਦਾਂ ਹੀ ਸਮਝ ਰਹੇ ਸੀ ਥੋੜ੍ਹਾ ਚਿਰ, ਪਰ ਬਾਅਦ 'ਚ ਬਹੁਤ ਵਧੀਆ ਰਿਸਪੌਂਸ ਮਿਲਿਆ। ਅੱਜ ਸਾਨੂੰ ਯਾਨੀ ਕਿ 4,000 ਕੇਸ ਆਇਆ ਜੀ ਅੱਜ ਸਾਡੇ, ਜਿੱਦਾਂ ਅੱਗੇ ਹਮੇਸ਼ਾ 7,000 8,000 ਕੇਸ ਆਉਂਦਾ ਸੀਗਾ ਨਵਾਂ, ਤੇ ਰਿਕਵਰ ਵੀ ਹੋ ਰਿਹਾ ਆ। ਯਾਨੀ ਕਿ ਇਹਦਾ ਇਲਾਜ, ਦਵਾਈ ਤਾਂ ਕੋਈ ਬਣੀ ਨਹੀਂ ਹੈਗੀ, ਤੇ ਉਹੀ ਖੰਘ ਬੁਖਾਰ ਦੀ ਦਵਾਈ ਦੇ ਕੇ ਉਹਨਾਂ ਨੂੰ ਇਕੱਲੇ ਰੱਖਦੇ ਆ। ਤੇ ਚਲੋ ਸਹੀ ਹੋਣ ਦੀ ਕੋਸ਼ਿਸ਼। ਆਪਣਾ ਵੀ ਖਿਆਲ ਰੱਖਿਓ ਸਾਰੇ ਜਣੇ। ਹਾਂਜੀ ਹਾਂਜੀ ਹਾਂਜੀ, ਸੁਣ ਰਿਹਾ ਸੀ। ਬਹੁਤ ਵਧੀਆ ਜੀ, ਧੰਨਵਾਦ ਜੀ, ਧੰਨਵਾਦ ਕਰ ਰਹੇ ਆ ਨਾ, ਵਧੀਆ ਗੱਲ ਆ। ਸਾਰਿਆਂ ਨੂੰ ਦੱਸਦੇ ਆ ਤੁਸੀਂ ਨਾ। ਧੰਨਵਾਦ ਜੀ, ਧੰਨਵਾਦ। ਇਹੀ ਚੀਜ਼ ਆ, ਸਾਰੇ ਜਾਣੇ ਇੱਥੇ ਅਮਰੀਕਾ ਦੇ ਵਿੱਚ ਵੀ ਮੈਂ ਦੇਖਿਆ ਵੀ ਕੋਈ ਜਾਣੀ ਕਿ 3-4 ਦਿਨਾਂ ਦੇ ਵਿੱਚ 40,000 ਤੱਕ ਪਹੁੰਚ ਗਏ ਆ। ਜਾਣੀ ਕਿ ਬਹੁਤ ਤੇਜ਼ੀ ਨਾਲ ਫੈਲ ਰਿਹਾ ਇਹ ਅਮਰੀਕਾ ਦੇ ਵਿੱਚ ਵੀ। ਤੇ ਸਾਰੇ ਵੀਰ ਭਰਾ ਮੇਰੇ ਦੇਖੋ ਨਾ, ਆਪਾਂ ਰੋਕ ਸਕਦੇ ਹਾਂ ਇਹਨੂੰ ਜੇ ਆਪਾਂ ਘਰੇ ਰਵਾਂਗੇ। ਥੈਂਕ ਯੂ ਜੀ, ਥੈਂਕ ਯੂ ਹਰਪ੍ਰੀਤ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਫਤਿਹ ਜੀ, ਬਹੁਤ ਮਿਹਰਬਾਨੀ। ਔਰ ਬਿਲਕੁਲ ਇਹਨਾਂ ਦੀ ਗੱਲ ਜਿਹੜੀ ਜੀ ਉਹ ਠੀਕ ਹੈ। ਇੱਕ ਦਿਨ ਮੈਂ ਪਹਿਲਾਂ ਵੀ ਕਹਾਣੀ ਸੁਣਾਈ ਸੀ ਵੀ 2 ਜਾਣੇ ਖੂਹ 'ਚ ਡਿੱਗੇ ਸੀ, ਉਹ ਇੱਕ ਦੂਜੇ ਨਾਲ ਬੋਲਦੇ ਨਹੀਂ ਸੀਗੇ, ਤੇ ਜਿਹੜਾ ਜੀ ਉਹ ਰਾਤ ਸਾਰੀ ਖੂਹ 'ਚ ਡਿੱਗੇ ਰਹੇ,
ਤੇ ਸਵੇਰ ਨੂੰ ਇੱਕ ਨੇ ਕਿਹਾ ਵੀ ਜਿਹੜੀਆਂ ਆਪਣੀਆਂ ਲੜਾਈਆਂ ਝਗੜੇ ਨੇ ਉਹ ਆਪਾਂ ਬਾਹਰ ਨਿਕਲ ਕੇ ਨਿਬੇੜ ਲਾਂਗੇ, ਤੇ ਪਹਿਲਾਂ ਇਹ ਖੂਹ ਚੋਂ ਨਿਕਲਣ ਦੇ ਵਾਸਤੇ ਕੋਈ ਜੁਗਾੜ ਕਿਉਂ ਨਾ ਲਾਈਏ। ਅੱਜ ਜਿਹੜੇ ਹਾਲਾਤ ਇਹ ਨੇ, ਛੱਡ ਦਿਓ ਇਹ ਗੱਲਾਂ ਕਿ ਤੁਹਾਡੇ ਪੋਲੀਟੀਕਲ ਵਿਚਾਰਧਾਰਾ ਕਿਹਦੇ ਨਾਲ ਮਿਲਦੀ ਆ, ਕਿਹਦੇ ਨਾਲ ਵਿਰੋਧ ਖਾਂਦੀ ਆ, ਕਿਹਨੂੰ ਤੁਸੀਂ ਠੱਪੇ ਲਾਉਣੇ ਆ, ਕਿਸੇ ਨੂੰ ਤੁਸੀਂ ਕਾਮਰੇਡ ਕਹਿਣਾ, ਕਿਸੇ ਨੂੰ ਤੁਸੀਂ ਜਿਹੜਾ ਜੀ ਉਹ ਜਿਹੜਾ ਉਹ ਖਾੜਕੂ ਕਹਿਣਾ, ਕਿਹਨੂੰ ਤੁਸੀਂ ਲੱਕੜ ਸਿਰੇ ਕਹਿਣਾ। ਇਹ ਚੀਜ਼ਾਂ ਜਿਹੜੀਆਂ ਜੀ ਉਹ ਸਾਰੀਆਂ ਛੱਡ ਦਿਓ। ਅੱਜ ਇਨਸਾਨ ਨੂੰ ਇਨਸਾਨ ਤੋਂ ਖਤਰਾ ਖੜਾ ਹੋ ਗਿਆ, ਕਿਉਂਕਿ ਕਿਸੇ ਜਾਨਵਰ ਦੇ ਰੂਪ ਦੇ ਵਿੱਚ ਨਹੀਂ ਆ ਰਹੀ। ਜਾਨਵਰ ਪੰਛੀ ਜਿਹੜੇ ਨੇ ਉਹ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਰਹੇ ਆ। ਜੇ ਉਹ ਚੰਗਾ ਮਹਿਸੂਸ ਕਰ ਰਹੇ ਆ, ਜੇ ਉਹ ਬੋਲ ਰਹੇ ਆ, ਅੱਜ ਜੇ ਉਹਨਾਂ ਦੀਆਂ ਆਵਾਜ਼ਾਂ ਦੁਬਾਰਾ ਸੁਣਨ ਲੱਗੀਆਂ ਨੇ, ਤੇ ਇਹ ਇੱਕ ਪੋਜ਼ਿਟਿਵ ਸਾਈਨ ਆ ਇਨਸਾਨੀਅਤ ਦੇ ਵਾਸਤੇ ਕਿ ਇਨਸਾਨੀਅਤ ਜਿਉਂਦੀ ਰਹਿ ਸਕਦੀ ਆ। ਕਿਉਂਕਿ ਇਹ ਜਿਹੜੇ ਜਾਨਵਰ ਪੰਛੀ ਨੇ ਇਹ ਇਨਸਾਨ ਦਾ ਮਾੜਾ ਨਹੀਂ ਸੋਚਦੇ, ਇਨਸਾਨ ਇਹਨਾਂ ਦਾ ਮਾੜਾ ਜਿਹੜਾ ਜੀ ਉਹ ਸੋਚਦਾ। ਜੇ ਇਹ ਬੋਲਦੇ ਆ ਤੇ ਖੌਰੇ ਇਹ ਇਨਸਾਨ ਦੇ ਕੋਈ ਚੰਗੇ ਭਲੇ ਦੇ ਵਾਸਤੇ ਜਿਹੜਾ ਜੀ ਉਹ ਕਰ ਰਹੇ ਹੋਣ। ਖੂਹ ਚੋਂ ਨਿਕਲਣ ਦੀ ਗੱਲ ਜਿਹੜੀ ਜੀ ਉਹ ਅੱਜ ਕਰੀਏ। ਅਸੀਂ ਬਹੁਤ ਨਫ਼ਰਤ ਜਿਹੜੀ ਜੀ ਉਹ ਫੈਲਾ ਲਈ ਪਿਛਲੇ ਸਮੇਂ ਦੇ ਦੌਰਾਨ। ਆ ਜਿਹੜੇ ਬੁੱਧੂ ਜੀ ਵੀ ਆ ਕੇ ਬਹਿ ਗਏ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ। ਜੇ ਮੈਂ ਕੱਲ ਦਾ ਇੱਕੋ ਗੱਲ ਦੇ ਉੱਤੇ ਹੀ ਸੋਚ ਰਿਹਾ ਸੀਗਾ, ਪਿਛਲੇ ਕੁਝ ਸਾਲਾਂ ਦੇ ਦੌਰਾਨ ਕਿੰਨੀ ਨਫ਼ਰਤ ਜਿਹੜੀ ਜੀ ਉਹ ਫੈਲ ਗਈ। ਤੇ ਮੈਂ ਕਿਸੇ ਨੂੰ ਬੋਲਣ ਨਹੀਂ ਦੇਣਾ, ਮੈਂ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ। ਧੀ ਦੀ ਭੈਣ ਦੀ ਕਰਨ ਲੱਗੇ ਮਿੰਟ ਲਾਉਂਦੇ ਨੇ ਜੀ ਜਿਹੜੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਫੇਕ ਅਕਾਊਂਟ ਵਾਲੇ ਤੇ ਜਿਹੜੇ ਜੀ ਇਹ ਸੋ ਕਾਲਡ ਅਗਾਂਹ ਵਧੂ ਜਿਹੜੇ ਕਹਿੰਦੇ ਕਿ ਧਰਮ ਦੇ ਠੇਕੇ ਅਸੀਂ ਜਿਹੜਾ ਜੀ ਉਹ ਲਏ ਹੋਏ ਆ। ਸਾਰਾ ਕੁਝ ਬੰਦ ਹੋ ਗਿਆ ਜੀ ਤੁਹਾਡੇ ਸਾਹਮਣੇ, ਸਭ ਕੁਝ ਬੰਦ ਹੋ ਗਿਆ। ਜੰਦਰੇ ਲੱਗ ਗਏ ਉਹਨਾਂ ਬਿਲਡਿੰਗਾਂ ਨੂੰ ਜਿੱਥੇ ਸਪੈਸ਼ਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਮੱਥਾ ਟੇਕਣ ਦੇ ਵਾਸਤੇ 50,000 ਰੁਪਈਆ ਜਿਹੜਾ ਜੀ ਉਹ ਤੁਹਾਨੂੰ ਦੇਣਾ ਪੈਂਦਾ ਸੀ। ਇੱਥੋਂ ਸੋਚੋ, ਅੱਜ ਇਨਸਾਨ ਦਾ ਜੇ ਕੋਈ ਇਨਸਾਨ ਨੂੰ ਬਚਾ ਸਕਦਾ ਤਾਂ ਉਹ ਇਨਸਾਨ ਹੈ, ਉਹ ਡਾਕਟਰ ਦੇ ਰੂਪ ਦੇ ਵਿੱਚ ਨੇ। ਵਿਸ਼ਵ ਭਰ ਦੇ ਵਿੱਚ ਜਿੱਥੇ ਫੈਲੀ ਆ ਡਾਕਟਰੀ ਕਿੱਤੇ ਵਾਲੇ ਲੋਕ, ਚਾਹੇ ਉਹ ਡਾਕਟਰ ਨੇ, ਉਹ ਨਰਸਿਸ ਨੇ, ਬਾਕੀ ਅਮਲਾ ਫੈਲਾ, ਉਹ ਹਸਪੀਟਲਾਂ ਦੇ ਵਿੱਚ ਕਲੀਨ ਕਰਨ ਵਾਲੇ ਜਿਹੜਾ ਜੀ ਉਹ ਕਿਉਂ ਨਾ ਹੋਣ। ਜੇ ਸਲੂਟ ਕਰ ਸਕਦੇ ਹੋ ਤਾਂ ਇਹਨਾਂ ਨੂੰ ਕਰੋ, ਜੇ ਸਿਰ ਝੁਕਾ ਸਕਦੇ ਹੋ ਤੇ ਇਹਨਾਂ ਦੇ ਮੂਹਰੇ ਜਿਹੜਾ ਜੀ ਉਹ ਸਿਰ ਝੁਕਾਓ। ਇਹ ਵੀ ਇੱਕ ਰਿਐਲਿਟੀ ਆ ਕਿ ਇਹ ਜਿਹੜਾ ਕਿੱਤਾ ਸੀਗਾ ਇਹਦੇ ਵਿੱਚ ਵੀ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਨੈਗੇਟਿਵ ਆਈਆਂ, ਇਹਦਾ ਵੀ ਬਹੁਤ ਜਿਹੜੀ ਆਲੋਚਨਾ ਉਹਦੀ ਹੋਈ। ਪਰ ਅੱਜ ਫਿਰ ਜਿਹੜਾ ਜੀ ਉਹ ਲੈ ਦੇ ਕੇ ਆਸ ਜਿਹੜੀ ਹੈ ਜੀ ਇਸ ਕਿੱਤੇ ਦੇ ਉੱਤੇ ਹੀ, ਇਹਨਾਂ ਡਾਕਟਰਸ ਦੇ ਉੱਤੇ ਹੀ ਜਿਹੜੀ ਹੈ ਜੀ ਉਹ ਬਣੀ ਆ। ਜੇ 2 ਹਸਪੀਟਲ ਵਾਲੇ ਪ੍ਰਾਈਵੇਟ ਵਾਲੇ ਜਿਹੜੇ ਜੀ ਉਹ ਭੱਜ ਗਏ, ਚਲੋ ਉਹਨਾਂ ਨੂੰ ਛੱਡੋ, ਕਿੰਨੇ ਜਿਹੜੇ ਨੇ ਜੀ ਉਹ ਖੜੇ ਨੇ। ਕੋਈ ਕਹਿ ਰਿਹਾ ਕਿ ਸਭ ਕੁਝ ਬੰਦ ਹੈ ਤੇ ਹਸਪੀਟਲ ਵੀ ਜਿਹੜੇ ਜੀ ਉਹਦੇ ਨਾਲ ਬੰਦ ਹੋਣਗੇ, ਇਹ ਵੀ ਆਪਣੇ ਸੁਰੱਖਿਅਤ ਜਿਹੜਾ ਜੀ ਉਹ ਘਰੇ ਜਾਣਗੇ। ਨਹੀਂ, ਇਸ ਤਰ੍ਹਾਂ ਨਹੀਂ ਜਿਹੜਾ ਜੀ ਉਹ ਹੋ ਰਿਹਾ। ਜੇ ਇਸ ਤਰ੍ਹਾਂ ਨਹੀਂ ਹੋ ਰਿਹਾ, ਅੱਜ ਸਾਡੀ ਆਸ ਸਾਰੀ ਜਿਹੜੀ ਜੀ ਇਸ ਕਿੱਤੇ ਦੇ ਲੋਕਾਂ ਦੇ ਉੱਤੇ ਜਿਹੜੀ ਉਹ ਲੱਗੀ ਹੋਈ ਆ। ਤੇ ਇਹਨੂੰ ਇੱਕ ਪੋਜ਼ਿਟਿਵ ਵਿਊ ਦੇ ਨਾਲ ਜਿਹੜਾ ਜੀ ਉਹ ਲੈਣਾ ਕਿ ਜੇ ਇਨਸਾਨ ਦੇ ਰੂਪ ਦੇ ਵਿੱਚ ਇਹ ਬਿਮਾਰੀ ਆ ਰਹੀ ਹੈ ਦੂਜੇ ਇਨਸਾਨ ਨੂੰ, ਤੇ ਉਹਨੂੰ ਬਚਾਉਣ ਦੇ ਵਾਸਤੇ ਵੀ ਇੱਕ ਇਨਸਾਨ ਹੀ ਕੰਮ ਜਿਹੜੇ ਜੀ ਉਹ ਕਰ ਰਹੇ ਆ। ਇਹਨਾਂ ਨੂੰ ਐਪਰੀਸ਼ੀਏਟ ਕਰਨ ਦੇ ਵਾਸਤੇ ਕੋਈ ਥਾਲੀਆਂ ਖੜਕਾਉਣ ਦੀ ਲੋੜ ਨਹੀਂ, ਕੋਈ ਟੱਲ ਖੜਕਾਉਣ ਦੀ ਲੋੜ ਨਹੀਂ। ਆਪਣੇ ਮਨਾਂ ਦੇ ਅੰਦਰ ਇਹਨਾਂ ਪ੍ਰਤੀ ਇੱਕ ਰਿਸਪੈਕਟ ਜਿਹੜੀ ਹੈ ਜੀ ਉਹ ਪੈਦਾ ਕਰੋ। ਜੀ ਅੱਗੇ ਇਟਲੀ ਤੋਂ ਨੇ ਬਾਬਾ ਮਾਨ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਕੀ ਨਾ ਜਿਹੜੇ ਬੰਦਿਆਂ ਨੂੰ ਭੌਂਕਣਾ ਭੌਂਕੇ, ਤੁਸੀਂ ਆਪਣੀ ਡਿਊਟੀ ਬਹੁਤ ਵਧੀਆ ਨਿਭਾਉਂਦੇ ਹੋ, ਲੋਕਾਂ ਨੂੰ ਸਮਝਾਉਂਦੇ ਹੋ, ਸਮਝੇ ਨਾ ਸਮਝੇ ਉਹਨਾਂ ਦਾ ਕੰਮ ਹੈ ਨਾ। ਇੱਥੇ ਮੈਂ ਮੁੰਡੇ ਨੂੰ ਲੈ ਗਿਆ ਹਸਪਤਾਲ ਜਿੱਦਾਂ 1-2 ਨੂੰ, ਇੱਥੇ ਉਹਨਾਂ ਨੇ ਨਾ ਉਹੀ ਮਲਕੀ ਦੱਸਦੇ ਆ ਸਿਰਫ ਆਪਣੇ ਘਰ 'ਚ ਰਹੋ ਤੇ ਆਪਣੇ ਮਾਸਕ ਲਾ ਕੇ ਰੱਖੋ, ਆਪਣੇ ਹੱਥ ਸਾਫ਼ ਰੱਖੋ, ਅਲਕੋਹਲ ਨਾਲ ਜਾਂ ਕਿਸੇ ਵੀ ਚੀਜ਼ ਨਾਲ ਸਾਬਣ ਨਾਲ ਤੁਸੀਂ 10 ਮਿੰਟ ਰਹਿਣ ਚੰਗੀ ਤਰ੍ਹਾਂ ਧੋ, ਤੇ ਹੋਰ ਇਹਦਾ ਕੋਈ ਨਹੀਂ। ਸਿਰਫ ਆਪਣੀ ਦੂਰੀ 5 ਫੁੱਟ ਦੀ ਬਣਾ ਕੇ ਰੱਖਣੀ ਹੈ। ਉਹ ਮਲਕੀ ਬੰਦਿਆਂ ਨੂੰ ਨਿਕਲਿਆ ਵੀ ਆ, ਲੈ ਕੇ ਗਈਆਂ ਪੋਜ਼ੀਟਿਵ ਨਿਕਲਿਆ ਵੀ ਆ, ਤੇ ਲੇਕਿਨ ਉਹ ਸਿਰਫ ਸਫਾਈ ਰੱਖਣੀ ਹੈ ਬੰਦਿਆਂ ਨੇ ਬਸ। ਉਹ ਡਾਕਟਰਾਂ ਕੋਲ ਇੱਥੇ ਜਗ੍ਹਾ ਹੈ ਨਹੀਂ ਹੈ। ਡਾਕਟਰ ਕਹਿੰਦੇ ਸਾਡੇ ਕੋਲ ਇੱਥੇ ਜੇ ਰੱਖਾਂਗੇ ਉਹ ਜ਼ਿਆਦਾ ਬਿਮਾਰ ਹੋ ਸਕਦੇ ਆ, ਤੁਸੀਂ ਆਪਣੇ ਘਰ 'ਚ ਆਪਣਾ ਸਫਾਈ ਰੱਖ ਕੇ ਬਸ ਇਹੀ ਜਿਹੜਾ ਬਚਾਇਆ। ਤੇ ਜਿਹੜੀ ਇੱਥੇ ਨਾਰਮਲ ਮੈਡੀਸਨ ਦਿੰਦੇ ਟੱਕਪਰੀਨਾ ਤੇ ਇੱਕ ਹੋਰ ਐਡ ਕੀਤੀ ਉਹਨਾਂ ਨੇ ਨਾ, ਉਹ ਮੈਡੀਸਨ ਦਿੰਦੇ ਆ ਬਸ। ਮਤਲਬ ਸਿਰਫ ਸਭ ਤੋਂ ਵੱਡਾ ਵਧੀਆ ਵੀ ਸਫਾਈ ਕਰਨੀ ਹੈ, ਨਾ ਕਿਸੇ ਕੋਲ ਜਾਓ ਨਾ ਕਿਸੇ ਕੋਲ ਆਓ, ਇਸ ਉੱਪਰ ਕੋਈ ਨਹੀਂ। ਸਾਰੇ ਜਿਹੜੇ ਦੁਨੀਆ ਦੇ ਡਾਕਟਰ ਤੇ ਨਰਸਾਂ ਸੀ ਉਹਨਾਂ ਦੇ ਬਹੁਤ ਧੰਨਵਾਦ, ਬਹੁਤ ਵਧੀਆ ਡਿਊਟੀ ਨਿਭਾਉਂਦੇ। ਤੁਸੀਂ ਆਪ ਵੀ ਦੋਨੇ ਬੀਬੀ ਬਰਿੰਦ ਕੌਰ ਤੇ ਪੰਨੂ ਜੀ, ਤੁਸੀਂ ਬਹੁਤ ਡਿਊਟੀ ਵਧੀਆ ਨਿਭਾਉਂਦੇ ਹਨ। ਦੁਨੀਆ ਨੂੰ ਜਿਹਨੇ ਭੌਂਕਣਾ ਉਹਨੇ ਭੌਂਕੀ ਜਾਣਾ ਬਿਨਾਂ ਮੁੱਲ ਤੇ, ਠੀਕ ਹੈ ਜੀ। ਤੁਸੀਂ ਆਪਣੀ ਡਿਊਟੀ ਬਹੁਤ ਵਧੀਆ ਕਰਦੇ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਬਾਬਾ ਜੀ। ਮਿਹਰਬਾਨੀ ਜੀ। ਮੇਰਾ ਖਿਆਲ
ਇਹੀ ਜਿਹੜਾ ਜੀ ਹੈ ਜਿਹੜਾ ਕੋਈ ਵੀ ਹੈ, ਮੈਂ ਸਮਝਦਾ ਕਿ ਸਿਰਫ ਇਹੀ ਕਿਉਂ ਭੈਣ ਜੀ ਹੋਰੀ ਜਾਂ ਤੁਸੀਂ ਮੇਰੀ ਗੱਲ ਕਰ ਰਹੇ ਹੋ, ਜਿੰਨਾ ਵੀ ਜਿਹੜੇ ਪੱਤਰਕਾਰ ਭਾਈਚਾਰਾ ਹੈ ਜੀ, ਉਹ ਵੀ ਡਾਕਟਰਾਂ ਦੇ ਬਰਾਬਰ ਦੀ ਡਿਊਟੀ ਜਿਹੜੀ ਜੀ ਉਹ ਕਰ ਰਿਹਾ, ਅਵੇਅਰ ਕਰਨ ਦੇ ਵਾਸਤੇ ਜਿਹੜੀ ਜੀ ਉਹ ਕੋਸ਼ਿਸ਼ ਕਰ ਰਿਹਾ ਜੀ। ਇਹੀ ਉਹਨਾਂ ਦੀ ਜਿਹੜੀ ਡਿਊਟੀ ਹੈ। ਔਰ ਇੱਕ ਗੱਲ ਜਿਹੜੀ ਜੀ ਜ਼ਰੂਰ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋ, ਇੱਕ ਮੂਵ ਜਿਹੜੀ ਜੀ ਇਸ ਤਰ੍ਹਾਂ ਦੀ ਚਲਾਓ, ਕੁਝ ਪੋਜ਼ਿਟਿਵ ਜਿਹੜਾ ਜੀ ਉਹ ਲਿਖੋ, ਔਰ ਜਿਹੜੇ ਇਹ ਨੀਮ ਹਕੀਮ ਨੇ ਨਾ ਉਹਨਾਂ ਨੂੰ ਪ੍ਰਮੋਟ ਨਾ ਕਰੋ। ਇਹ ਨੀਮ ਹਕੀਮ ਖਤਰਾ ਹੈ ਜਾਨ ਨੇ, ਕੋਈ ਕੁਛ ਜਿਹੜਾ ਜੀ ਦੱਸੀ ਜਾਂਦਾ, ਕੋਈ ਕੁਛ ਜਿਹੜਾ ਦੱਸੀ ਜਾਂਦਾ। ਇੱਕ ਉਹ ਅੰਦਰ ਦਿੱਤਾ ਨੀਟੂ ਜਿਹੜਾ ਜੀ ਉਹ ਸ਼ਟਰਾਂ ਵਾਲਾ, ਇੱਕ ਜਿਹੜਾ ਕਹਿੰਦਾ ਸੀਗਾ ਕਿ ਮੈਂ ਇੱਕ ਦਵਾਈ ਬਣਾ ਲਈ ਆ। ਇੱਥੇ ਮੋਗੇ ਦੇ ਨੇੜੇ ਪੈਂਦਾ ਪਿੰਡ ਤਲਵੰਡੀ ਭੰਗੇਰੀਆਂ, ਉੱਥੋਂ ਦਾ ਇੱਕ ਬਜ਼ੁਰਗ ਆ ਹਰਦੇਵ ਸਿੰਘ, ਉਹ ਕਹਿੰਦਾ ਸਾਡੇ ਪਿੰਡ ਛੱਪੜ ਨੂੰ ਬਖਸ਼ਿਆ, ਜਿਹੜਾ ਇਹਦੇ ਚ ਨਹਾ ਲੂਗਾ ਉਹਦਾ ਕਰੋਨਾ ਵਾਇਰਸ ਠੀਕ ਹੋ ਜਾਊਗਾ। ਉਹਦੀ ਵੀਡੀਓ ਜਿਹੜੀ ਜੀ ਉਹ ਸਾਹਮਣੇ ਆ ਗਈ, ਪੁਲਿਸ ਨੇ ਉਹਨੂੰ ਵੀ ਚੁੱਕ ਲਿਆ ਰਾਤ ਦਾ ਜਿਹੜਾ ਜੀ। ਇੱਦਾਂ ਦੇ ਜਿਹੜੇ ਲੋਕ ਨੇ, ਸ਼ੁਗਲ ਦੇ ਰੂਪ ਦੇ ਵਿੱਚ ਵੀ ਇਹ ਚੀਜ਼ਾਂ ਫਾਰਵਰਡ ਨਾ ਕਰੋ, ਸ਼ੁਗਲ ਦੇ ਰੂਪ ਦੇ ਵਿੱਚ ਵੀ ਫਾਰਵਰਡ ਨਾ ਕਰੋ, ਨੇੜੇ ਤੋਂ ਨੇੜੇ ਵਾਲੇ ਨੂੰ ਵੀ ਫਾਰਵਰਡ ਨਾ ਕਰੋ, ਗਰੁੱਪਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਜਿਹੜੀਆਂ ਜੀ ਉਹ ਨਾ ਪਾਓ। ਇਹ ਸਮਾਂ ਚੁਟਕਲਿਆਂ ਦਾ ਨਹੀਂ ਗਾ, ਇਹ ਸਮਾਂ ਜਿਹੜਾ ਜੀ ਉਹ ਬਹੁਤ ਗੰਭੀਰਤਾ ਦੇ ਨਾਲ ਸੋਚਣ ਦਾ ਹੈ ਜੀ। ਹੁਣ ਤਾਂ ਹਾਲਾਤ ਇਹੋ ਜਿਹੇ ਬਣ ਗਏ ਜੀ, ਅਸੀਂ ਮਨੁੱਖੀ ਚੇਨ ਵੀ ਨਹੀਂ ਬਣਾ ਸਕਦੇ, ਕਿਉਂਕਿ ਕਿਸੇ ਨੂੰ ਟੱਚ ਕਰਨਾ ਜਿਹੜਾ ਜੀ ਉਹ ਔਖਾ ਹੋ ਗਿਆ, ਜਾਂ ਉਹ ਸਹੀ ਜਿਹੜਾ ਜੀ ਉਹ ਨਹੀਂ ਗਾ। ਮਦਦ ਕਰੋ ਜਿੰਨੀ ਹੋ ਸਕਦੀ ਆ, ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਜਿਹੜਾ ਜੀ ਉਹ ਫੋਨ ਕਰੋ। ਜਿੰਨੇ ਤੁਹਾਡੇ ਰਿਸ਼ਤੇਦਾਰ ਇੱਥੇ ਆਏ ਹੋਏ ਆ, 90,000 NRI ਆਇਆ ਹੋਇਆ ਪੰਜਾਬ ਦੇ ਵਿੱਚ। ਇੱਕ ਤਾਂ ਉਹਨਾਂ ਨੂੰ ਇਹ ਗੱਲ ਕਹੋ ਕਿ ਉਹ ਪੁਲਿਸ ਤੱਕ, ਪ੍ਰਸ਼ਾਸਨ ਤੱਕ ਪਹੁੰਚ ਕਰਨ, ਔਰ ਜੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਕਹਿੰਦੇ ਆ 14 ਦਿਨ ਰਹਿਣ ਨੂੰ, ਉਹ ਸਾਈਨ ਲਾਉਂਦੇ ਆ, ਨਥਿੰਗ ਰੋਂਗ। ਇਸ ਗੱਲ ਤੋਂ ਨਾ ਇਰੀਟੇਟ ਹੋਵੋ ਕਿ ਆਲੇ ਦੁਆਲੇ ਵਾਲੇ ਜਿਹੜਾ ਜੀ ਉਹ ਕੀ ਕਹਿਣਗੇ। ਆਲੇ ਦੁਆਲੇ ਵਾਲੇ ਕੁਝ ਨਹੀਂ ਕਹਿਣ ਲੱਗੇ, ਟੀਮਾਂ ਤੁਹਾਨੂੰ ਦੇਖਣ ਆਉਣਗੀਆਂ ਵੀ ਉਹ ਠੀਕ ਨੇ, ਉਹਨਾਂ ਦੇ ਉੱਤੇ ਕੋਈ ਹੈ ਤਾਂ ਨਹੀਂ। ਬੱਚੇ ਹੋਣਗੇ ਛੋਟੇ ਛੋਟੇ ਨਾਲ, ਜਿੰਨੇ ਮੈਕਸਿਮਮ ਫੋਨ ਆ ਰਹੇ ਨੇ ਜੀ ਸਾਰਿਆਂ ਦੇ ਬੱਚੇ ਨੇ ਨਾਲ, ਉਹ ਸੁਰੱਖਿਅਤ ਜਿਹੜਾ ਜੀ ਉਹ ਰਹਿਣ। ਪਿੰਡਾਂ ਥਾਵਾਂ ਦੇ ਉੱਤੇ ਮਦਦ ਜਿਹੜੀ ਹੈ ਜੀ ਉਹ ਜਿਹੜੇ ਜਿਨ੍ਹਾਂ ਕੋਲ ਰੋਟੀ ਪਾਣੀ ਨਹੀਂ ਉਹਨਾਂ ਦੀ ਕਰੋ, ਪਰ ਮਦਦ ਕਰਨ ਦੇ ਵਾਸਤੇ ਵੀ ਬਹੁਤ ਜ਼ਿਆਦਾ ਜਿਹੜੀ ਜੀ ਉਹ ਧਿਆਨ ਰੱਖੋ। ਤੁਸੀਂ ਉਹ ਮਦਦ ਕਰਦਿਆਂ ਤੁਸੀਂ ਜਿਹੜਾ ਜੀ ਉਹ ਆਪਣਾ ਜੋਖਮ ਨਾ ਕੋਈ ਜਿਹੜਾ ਉਹ ਲੈ ਲੈਣਾ, ਮਦਦ ਕਰੋ ਜ਼ਰੂਰ। ਇਸ ਵੇਲੇ ਇਨਸਾਨ ਨੂੰ, ਇਨਸਾਨ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਗਾ ਇੱਥੇ ਵਿਚਾਰਿਆਂ ਨੂੰ ਕਿ ਇਹ ਬਿਮਾਰੀ ਕੀ ਆ, ਇਹ ਕਿਵੇਂ ਲੱਗਦੀ ਆ, ਉਹਨਾਂ ਨੇ ਇਸ ਤੋਂ ਬਚਣਾ ਕਿਵੇਂ ਆ, ਉਹਨਾਂ ਨੂੰ ਵੀ ਦੱਸਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰੋ। ਅੱਜ ਮੇਰਾ ਖਿਆਲ ਜੇ ਇੱਥੇ ਮੁਲਕ ਦੇ ਵਿੱਚ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਆ, ਤਾਂ ਇੱਕ ਪੰਜਾਬੀ ਰੇਡੀਓ USA ਵਰਗੇ ਰੇਡੀਓ ਦੀ ਇੱਕ ਇਹੋ ਜਿਹੇ ਮਾਧਿਅਮ ਦੀ ਜ਼ਰੂਰਤ ਜਿਹੜੀ ਹੈ ਜੀ ਉਹ ਮਹਿਸੂਸ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਲੋਕ ਖੁੱਲ੍ਹ ਕੇ ਆਪਣੀ ਗੱਲ ਜਿਹੜੀ ਜੀ ਉਹ ਦੱਸ ਸਕਣ, ਉਹ ਲੋਕ ਅੱਗੇ ਜਿਹੜੇ ਜੀ ਉਹ ਲੋਕਾਂ ਨੂੰ ਅਵੇਅਰ ਕਰ ਸਕਣ ਜੀ। ਇੱਥੇ ਰੇਡੀਓ ਅਸੀਂ ਖਤਮ ਕਰ ਲਿਆ। ਜਿਹੜੇ ਰੇਡੀਓ ਇੱਥੇ ਆਏ ਉਹ ਜਿਹੜੇ ਪ੍ਰਾਈਵੇਟ ਜਿਹੜੀਆਂ ਵੱਡੀਆਂ ਅਦਾਰੇ ਨੇ ਉਹਨਾਂ ਦੇ ਨੇ, ਸੁਣੋ ਸੁਣਾਓ ਲਾਈਫ ਬਣਾਓ। ਹੁਣ ਸੁਣ ਕੇ ਤਾਂ ਲਾਈਫ ਨਹੀਂ ਬਣਨੀ, ਜਾਣਕਾਰੀ ਉਹਦੇ ਉੱਤੇ ਉਹ ਕੋਈ ਦੇ ਨਹੀਂ ਸਕਦੇ, ਲੋਕ ਡਾਇਰੈਕਟਰੀ ਉਹਦੇ ਉੱਤੇ ਜਿਹੜਾ ਜੀ ਉਹ ਗੱਲ ਨਹੀਂ ਕਰ ਸਕਦੇ। ਐਸੇ ਲੋਕ ਜਿਹੜਾ ਜੀ ਉਹ ਫਸੇ ਨੇ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜੀ ਤੁਸੀਂ ਉੱਥੇ ਗੱਲ ਕਰ ਰਹੇ ਹੋ ਨਹੀਂ ਹੈ ਕਿ ਇੱਥੇ ਪਹੁੰਚਦੀ ਆ, ਬੜੀ ਤੇਜ਼ੀ ਦੇ ਨਾਲ ਪਹੁੰਚਦੀ ਆ। ਇੱਥੇ ਬਹੁਤ ਸਾਰੇ ਲੋਕਾਂ ਦੇ ਕੋਲੇ ਵਿਦੇਸ਼ਾਂ ਦੇ ਵਿੱਚ ਕੰਮ ਕਰਦੇ ਜਿਹੜੇ ਪੱਤਰਕਾਰ ਨੇ, ਵਿਦੇਸ਼ਾਂ ਦੇ ਜਿਹੜੇ ਰੇਡੀਓ TV ਦੇ ਵਾਸਤੇ ਉਹਨਾਂ ਦੇ ਨੰਬਰ ਨੇ, ਸੋਸ਼ਲ ਮੀਡੀਆ ਤੋਂ ਜਿਹੜਾ ਜੀ ਉਹ ਨੰਬਰ ਨੇ। ਜਿੰਨੀਆਂ ਕਾਲਸ ਲੋਕਾਂ ਦੀਆਂ ਜਿਹੜੀਆਂ ਆਉਂਦੀਆਂ ਨੇ, ਛੋਟੇ ਛੋਟੇ ਉਹਨਾਂ ਦੇ ਜਿਹੜੇ ਜੀ ਉਹ ਸਵਾਲ ਨੇ, ਕਾਸ਼ ਕਿਤੇ ਅਜੇ ਇਸ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਜੀ ਉਹ ਸਰਕਾਰਾਂ ਚਲਾ ਸਕਦੀਆਂ। ਉਹ ਕੁਝ ਜਿਹੜਾ ਜੀ ਉਹ ਸੰਭਵ ਨਹੀਂਗਾ। ਸੋ ਇਹ ਹਾਲਾਤ ਇਸ ਤਰ੍ਹਾਂ ਦੇ ਨੇ ਜੀ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨਸਾਨ ਜਿਹੜਾ ਜੀ ਉਹ ਇਨਸਾਨ ਦੀ ਦਵਾ ਦਾਰੂ ਜਿਹੜੀ ਜੀ ਉਹ ਬਣੇ, ਤੇ ਆਹ ਜਿਹੜਾ ਮੁਸੀਬਤ ਵਾਲਾ ਸਮਾਂ ਆ ਇਹਨੂੰ ਰਲ ਮਿਲ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਟੀਏ। ਮੈਂ ਫੇਰ ਜਿਹੜਾ ਜੀ ਉਹ ਬਾਰ-ਬਾਰ ਅਪੀਲ ਇਹੀ ਆ, ਜਿਹੜੇ ਸੂਬੇ 'ਚ ਤੁਸੀਂ ਰਹਿ ਰਹੇ ਹੋ, ਜਿਹੜੇ ਮੁਲਕ 'ਚ ਤੁਸੀਂ ਰਹਿ ਰਹੇ ਹੋ, ਜਿਹੜੀ ਐਡਵਾਈਜ਼ਰੀ ਉੱਥੋਂ ਦਾ ਪ੍ਰਸ਼ਾਸਨ ਤੁਹਾਨੂੰ ਜਾਰੀ ਕਰ ਰਿਹਾ, ਉਹਨੂੰ ਇੱਕ ਰੱਬੀ ਹੁਕਮ ਵਾਂਗੂ ਲਓ ਜੀ। ਰੱਬੀ ਘਰ-ਬਾਰ ਤਾਂ ਜਿਹੜੇ ਉਹ ਬੰਦ ਹੋ ਗਏ, ਇਸ ਕਰਕੇ ਪ੍ਰਸ਼ਾਸਨ ਹੀ ਰੱਬੀ ਹੁਕਮ ਨੇ। ਉਹਨਾਂ ਹੁਕਮਾਂ ਨੂੰ ਜਿਹੜਾ ਜੀ ਉਹ ਮੰਨੋ। ਜੇ ਉਹ ਕਹਿ ਰਹੇ ਆ ਅੰਦਰ ਰਹੋ, ਤਾਂ ਤੁਹਾਡੀ ਬਿਹਤਰੀ ਦੇ ਵਾਸਤੇ ਅੰਦਰ ਰਹਿਣ ਦੀ ਗੱਲ ਕਹਿ ਰਿਹਾ। ਨਿਊਯਾਰਕ ਦੀਆਂ ਵੀਡੀਓਜ਼ ਜਿਹੜੀਆਂ ਜੀ ਉਹ ਵਾਇਰਲ ਹੋ ਰਹੀਆਂ ਨੇ ਕਿ ਜਿਹੜੀਆਂ ਸੁਰੱਖਿਆ ਫੋਰਸਿਸ ਨੇ ਉਹ ਕਿਵੇਂ ਉਹ ਬੀਚਸ ਜਿਹੜੀਆਂ ਨੇ ਉਹਨਾਂ ਨੂੰ ਖਾਲੀ ਕਰਾ ਰਹੀਆਂ, ਲੋਕ ਉਹਨਾਂ ਦੇ ਗਲ ਜਿਹੜੇ ਜੀ ਉਹ ਪੈ ਰਹੇ ਆ। ਕਮਰੇ ਹਰੇਕ ਜਗ੍ਹਾ ਦੇ ਉੱਤੇ ਹੈਗੇ ਆ, ਪਰ ਸਿਆਣੇ ਵੀ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਹੈਗੇ ਆ।
ਜਿਹੜੇ ਅਪੀਲ ਕਰ ਰਹੇ ਆ, ਜਿਹੜੇ ਤੁਹਾਡੇ ਹੱਥਾਂ ਦੇ ਵਿੱਚ ਸੋਸ਼ਲ ਮੀਡੀਆ, ਉਹਦੇ ਰਾਹੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਜੀ ਉਹ ਪ੍ਰਮੋਟ ਕਰੋ, ਲੋਕਾਂ ਨੂੰ ਅਪੀਲ ਜਿਹੜੀ ਆ ਜੀ ਉਹ ਕਰੋ, ਸਟਾਇਰ ਦੇ ਰੂਪ ਦੇ ਵਿੱਚ ਨਹੀਂ, ਉਹਨਾਂ ਨੂੰ ਲਾ ਕੇ ਨਹੀਂ, ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾ ਕੇ ਜਿਹੜਾ ਜੀ ਕਿ ਇਹ ਲੋਕ ਕਿਸੇ ਤਰੀਕੇ ਨਾਲ ਅੰਦਰ ਵੜ ਜਾਣ ਤਾਂ ਹੀ ਬਚ ਸਕਣਗੇ। ਜੀ ਰਾਜ ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਨੂ ਸਾਹਿਬ ਮੈਂ ਪੁੱਛਿਆ ਸੀਗਾ ਵੀ ਜਿਹੜੀ ਦਿੱਲੀ ਦਾ 에ਅਰਪੋਰਟ ਆ, ਜਿਹੜੀਆਂ ਬਾਹਰ ਨੂੰ ਜਾਣ ਵਾਲੀਆਂ ਫਲਾਈਟਾਂ ਉਹ ਮੁਕੰਮਲ ਬੰਦ ਆ ਜਾਂ ਕੋਈ ਆ ਰਹੀਆਂ? ਕਿਉਂਕਿ ਸਾਡੇ ਕੋਲ ਰਿਸ਼ਤੇਦਾਰ ਸੀ ਜਿਨ੍ਹਾਂ ਦੀ 15 ਤਰੀਕ ਤੋਂ ਬਾਅਦ ਜਿਹੜੀ ਵੀ ਫਲਾਈਟ ਸੀ ਉਹ ਸਕੈਜੂਲ ਦੇ ਵਿੱਚ ਉਹ ਕੈਂਸਲ ਹੋ ਗਈਆਂ ਜੀ, ਤੇ ਨਵਾਂ ਕੋਈ ਸਕੈਜੂਲ ਨਹੀਂ ਹੋ ਰਹੀਆਂ। ਤੇ ਇਹ ਪੁੱਛਣਾ ਸੀਗਾ ਜੀ ਮੁਕੰਮਲ ਬੰਦ ਆ ਬਾਹਰ ਜਾਣ ਵਾਲੀਆਂ ਫਲਾਈਟਾਂ ਦਿੱਲੀ 에ਅਰਪੋਰਟ? ਧੰਨਵਾਦ। ਥੈਂਕ ਯੂ। ਮੁਕੰਮਲ ਬੰਦ ਹੈ ਜੀ, ਮੁਕੰਮਲ ਬੰਦ ਹੈ। ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹ ਵੀ ਮੁਕੰਮਲ ਬੰਦ ਹੈ ਜੀ, ਔਰ ਜਿਹੜੀਆਂ ਡੋਮੈਸਟਿਕ ਫਲਾਈਟਸ ਨੇ ਉਹਦੇ ਵਾਸਤੇ ਕੋਈ ਸਮਾਂ ਤੱਕ ਨਹੀਂ ਇਹਦੇ ਸਰਕਾਰ ਨੇ ਜਿਹੜਾ ਵੀ ਉਹ ਦਿੱਤਾ ਕਿ ਇਹ ਕਦੋਂ ਤੱਕ ਬੰਦ ਹੈ। ਜਿੱਥੋਂ ਤੱਕ ਇੰਟਰਨੈਸ਼ਨਲ ਫਲਾਈਟਸ ਦੀ ਗੱਲ ਹੈ, ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਦੀ ਉਹ ਇੱਥੇ ਆਉਣੀਆਂ ਬੰਦ ਨੇ, ਕੰਪਲੀਟ ਬੰਦ ਨੇ। ਜੇ ਬੰਦ ਨੇ ਉਹ ਤੇ ਜਾਣਗੀਆਂ ਜਿਹੜੀਆਂ ਦੀ ਉਹ ਕਿੱਥੋਂ? ਇੱਕ ਦੂਜੀ ਗੱਲ, ਜੇ ਅੱਬਲ ਤਾਂ ਫਲਾਈਟ ਚੱਲ ਹੀ ਨਹੀਂ ਰਹੀ ਕੋਈ ਦੀ, ਕੰਪਲੀਟ ਬੰਦ ਹੋ ਗਏ ਜੀ, ਸਾਰੇ 에ਅਰਪੋਰਟ ਜਿਹੜੇ ਨੇ ਉਹ ਬੰਦ ਹੋ ਗਏ ਨੇ। ਜੇ 1% ਚੱਲਦਾ ਵੀ ਹੋਵੇ, ਚਲੋ ਇਹ ਅਸੀਂ ਲੋਕ ਰਿਸਕ ਲੈ ਲੈਂਦੇ ਆ ਜੀ, ਗੰਭੀਰਤਾ ਜਿਹੜੀ ਉਹ ਨਹੀਂ ਸਮਝਦੇ। ਪਹਿਲੀ ਤਾਂ ਗੱਲ, ਸਰਹੱਦਾਂ ਸੀਲ ਹੋ ਗਈਆਂ। ਕਰਫਿਊ ਦਾ ਮਤਲਬ ਸਮਝੋ ਸ਼੍ਰੀਮਾਨ ਜੀ, ਕਰਫਿਊ ਦਾ ਮਤਲਬ ਨਾ ਇੱਧਰੋਂ ਉੱਧਰ ਨਾ ਉੱਧਰੋਂ ਇੱਧਰ। ਚਿੜੀ ਨਹੀਂ ਫਟਕ ਸਕਦੀ। ਹਾਂ, ਚਿੜੀਆਂ ਫਟਕ ਰਹੀਆਂ ਨੇ ਜਿਹੜੀਆਂ ਦੀ ਉਹ ਇਸ ਕਰਕੇ ਫਟਕ ਰਹੀਆਂ ਨੇ ਕਿ ਉਹਨਾਂ ਨੂੰ ਖੁੱਲਾ ਮਾਹੌਲ ਜਿਹੜਾ ਦੀ ਉਹ ਮਿਲਿਆ, ਬੰਦਾ ਨਹੀਂ ਫਟਕਣ ਦੇਣਾ ਜੀ ਉਹਨਾਂ ਨੇ। ਸਰਹੱਦ ਸੀਲ ਹੈ ਪੰਜਾਬ ਦੀ, ਨਾ ਪੰਜਾਬ ਤੋਂ ਕੋਈ ਬਾਹਰ ਜਾ ਸਕਦਾ, ਨਾ ਪੰਜਾਬ ਤੋਂ ਕੋਈ ਬਾਹਰ ਆ ਸਕਦਾ। ਅੱਗੇ ਲੋਕਡਾਊਨ ਹੋ ਗਿਆ ਹਰਿਆਣੇ ਦੇ ਵਿੱਚ, ਹਰਿਆਣੇ ਦੇ ਵਿੱਚ ਉਹਨਾਂ ਨੇ ਐਂਟਰ ਨਹੀਂ ਕਰਨ ਦੇਣਾ। ਦਿੱਲੀ ਦੇ ਵਿੱਚ ਕਰਫਿਊ ਇੰਪਲੀਮੈਂਟ ਹੋ ਗਿਆ, ਉੱਥੇ ਸਰਹੱਦਾਂ ਦੇ ਅੰਦਰ ਨਾ ਕੋਈ ਜਾ ਸਕੇ, ਨਾ ਕੋਈ ਜਿਹੜਾ ਦੀ ਉਹ ਬਾਹਰ ਆ ਸਕੇ। ਇਸ ਕਰਕੇ ਕੰਪਲੀਟ ਬੰਦ ਹੈ ਜੀ, ਕੰਪਲੀਟ ਬੰਦ ਮਤਲਬ ਬੰਦ। ਕਰਫਿਊ ਦਾ ਮਤਲਬ ਜਿਹੜਾ ਜੀ ਉਹ ਕਰਫਿਊ ਸਮਝਣ ਦੀ ਜਿਹੜੀ ਦੀ ਉਹ ਕੋਸ਼ਿਸ਼ ਕਰੋ। ਕਰਫਿਊ ਦੇ ਵਿੱਚ ਤੁਸੀਂ ਟਿਕਟ ਵਿਖਾ ਕੇ ਨਹੀਂ ਲੰਘ ਸਕਦੇ ਸ਼੍ਰੀਮਾਨ ਜੀ ਕਿ ਮੇਰੀ ਫਲਾਈਟ ਹੈ। ਫਲਾਈਟਾਂ ਜਿਹੜੀਆਂ ਦੀ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ। 에ਅਰਪੋਰਟ ਜਿਹੜੇ ਸ਼ਟਡਾਊਨ ਕਰ ਦਿੱਤੇ ਗਏ ਆ। ਜਦੋਂ ਇਹ ਫਲਾਈਟਾਂ ਲਾਸਟ ਆਈਆਂ ਨੇ, ਉਹ ਲੋਕ ਜਿਹੜੀਆਂ ਚੱਲਦੀਆਂ ਨੇ ਲਾਈਨ ਜਿਹਦੇ ਉੱਤੇ ਸਮਾਨ ਜਿਹੜਾ ਆਉਂਦਾ ਉਹਨਾਂ ਦੇ ਉੱਤੇ ਸੁੱਤੇ ਪਏ ਆ ਜੀ 에ਅਰਪੋਰਟ ਤੇ, ਦਿੱਲੀ 에ਅਰਪੋਰਟ ਦੇ ਉੱਤੇ। ਬਾਹਰ ਕੋਈ ਬੱਸ ਨਹੀਂ ਗਈ, ਕੋਈ ਮੈਟਰੋ ਨਹੀਂ, ਕੋਈ ਟ੍ਰੇਨ ਨਹੀਂ, ਕੋਈ ਟੈਕਸੀ ਨਹੀਂ, ਕੋਈ 3 ਵੀਲਰ ਨਹੀਂ ਜਿਹਨੂੰ ਉਹ ਲੈ ਕੇ ਨਿਕਲ ਸਕਣ। ਜੇ ਮੰਨ ਲਓ ਕੋਈ 3 ਵੀਲਰ ਕੋਈ ਟੈਕਸੀ ਮਿਲ ਜੇ, ਇੱਕ ਨਾਕੇ ਤੋਂ ਦੂਜੇ ਨਾਕੇ ਤੱਕ ਨਹੀਂ ਉਹਨਾਂ ਨੂੰ ਪਹੁੰਚਣ ਦੇਣਾ ਜੀ। ਕਰਫਿਊ ਮਤਲਬ ਕਰਫਿਊ ਜੀ, ਸਮਝੋ ਇਹਦੀ ਗੰਭੀਰਤਾ ਨੂੰ ਸਮਝੋ ਜੀ। ਬਿਲਕੁਲ, ਉਹ ਵੀ ਤੇ ਭਲੇ ਦੇ ਲਈ ਆ ਨਾ। ਅੱਗੇ ਜਸਵੰਤ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ। ਸਲੂਟ ਹੈ ਜੀ ਪੰਜਾਬੀ ਰੇਡੀਓ ਨੂੰ ਜੀ, ਤੁਹਾਨੂੰ ਜੀ, ਭਾਜੀ ਪੰਨੂ ਨੂੰ ਜੀ। ਤੁਸੀਂ ਬਹੁਤ ਅਵੇਅਰਨੈਸ ਪੈਦਾ ਕਰਦੇ ਹੋ ਜੀ। ਭਾਜੀ ਕੁਝ ਸਮੇਂ ਸਾਡੇ ਮੁਲਕ ਦੇ ਹਾਲਾਤ ਕਹਿੰਦੇ ਸਾਡੇ ਇਸ ਟਾਈਮ 4400 ਪਹੁੰਚ ਚੁੱਕਾ ਹੈ ਬਿਆਨਾ ਆਪਣਾ ਆਸਟ੍ਰੇਲੀਆ ਵਿੱਚ ਜੀ, ਜਿਹਦੇ ਵਿੱਚ 39 ਪੁਲਿਸ ਵਾਲੇ ਵੀ ਲਪੇਟ ਵਿੱਚ ਆ ਚੁੱਕੇ ਆ ਜੀ, ਕੁਝ ਡਾਕਟਰ ਵੀ ਆ ਚੁੱਕੇ ਆ ਜੀ। ਬਾਕੀ ਉੱਦਾਂ ਜੀ ਕਹਿ ਰਹੇ ਆ ਜੀ ਸਾਡੇ 14 ਅਪ੍ਰੈਲ ਤੋਂ ਸ਼ਾਇਦ ਇਹ ਸਕੂਲ ਖੋਲਣਗੇ ਜੀ, ਹੌਲੀ ਹੌਲੀ ਦੇਖਣਗੇ ਵੀ ਜੇ ਹਾਲਾਤ ਬਿਹਤਰ ਹੋਏ ਜੀ। ਭਾਜੀ ਇੱਕ ਮੇਰਾ ਸਵਾਲ ਹੋ ਰਿਹਾ ਜੀ, ਵੀ ਜਿਸ ਤਰ੍ਹਾਂ ਬੜਾ ਉਠਾਇਆ ਜਾ ਰਿਹਾ ਜੀ, ਸਿੱਧੂ ਨੇ ਚੈਨਲ ਕ੍ਰੀਏਟ ਕਰ ਲਿਆ ਜੀ, ਚੈਨਲ ਉਹਨੇ ਕਿਹੜਾ ਜੀ ਆਪਣਾ PTC ਕਰ ਲਿਆ ਜੀ ਵੀ ਹਾਂਜੀ ਜਿਹੜੇ ਲੋਕਾਂ ਦੇ ਘਰਾਂ 'ਚ ਚੱਲੂਗਾ ਜੀ। ਬਾਕੀ ਦੇਖੋ ਚੈਨਲ ਤਾਂ ਪਹਿਲਾਂ ਵੀ ਆਪਣੀ ਫੇਸਬੁੱਕ ਹੈਗੀ ਆ ਜੀ ਨਾ ਜੀ, ਪਰ ਜਿਹੜਾ ਹਾਲਾਤ ਅੱਜ ਚੱਲ ਰਹੇ ਨੇ ਗੰਭੀਰਤਾ ਦੇ, ਉਹ 'ਤੇ ਨਹੀਂ ਕੋਈ ਬੋਲ ਰਿਹਾ ਜੀ। ਮੈਂ ਲੋਕਾਂ ਦੀ ਲੜਾਈ ਲੜੂੰਗਾ, ਜਿਹੜੀ ਲੜਾਈ ਅੱਜ ਲੜ ਰਹੇ ਆ ਇਕੱਠੇ ਰਲ ਕੇ, ਉਹ 'ਤੇ ਨਹੀਂ ਕੋਈ ਬੋਲਿਆ ਜੀ। ਇਹ ਸਵਾਲ ਹੈ ਭਾਜੀ, ਭੈਣੀ ਸੁਣ ਲੈਣ ਦਿਓ ਜੀ। ਥੈਂਕ ਯੂ। ਤੇ ਬਿਲਕੁਲ ਵਾਜਬ ਤੁਹਾਡਾ ਜਿਹੜਾ ਜੀ ਉਹ ਸਵਾਲ ਹੈ ਜੀ। ਮੈਨੂੰ ਵੀ ਇਹ ਗੱਲ ਜਿਹੜੀ ਦੀ ਉਹ ਸਮਝ ਨਹੀਂ ਆਉਂਦੀ ਕਿ ਇੱਥੇ ਜਿਹੜੇ YouTube ਚੈਨਲ ਨੇ ਇਹ ਕੋਈ ਨਵੀਂ ਚੀਜ਼ ਤਾਂ ਹੈ ਨਹੀਂ ਕਿ ਜੀ। ਇੱਥੇ ਤਾਂ ਜਿਹੜੇ ਪੋਲੀਟੀਸ਼ੀਅਨ ਨੇ, ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ, ਉਹਨਾਂ ਦੇ 3-3 ਲੱਖ ਸਬਸਕ੍ਰਾਈਬਰ ਨੇ ਜੀ ਚੈਨਲ ਦੇ। ਜਿਹੜਾ ਜੀ ਪੰਜਾਬੀ ਰੇਡੀਓ USA ਦਾ YouTube ਚੈਨਲ ਅੱਜ ਦਾ ਥੋੜੀ ਚੱਲਦਾ ਜੀ, ਕਿੰਨੀ ਦੇਰ ਤੋਂ ਜਿਹੜਾ ਜੀ ਉਹ ਚੱਲਦਾ। ਈਵਨ WhatsApp ਗਰੁੱਪ ਜਿਹੜਾ ਇੱਕ ਹੋਰ ਅਦਾਰਾ ਜਿੰਨੇ ਪੰਜਾਬੀ ਰੇਡੀਓ USA ਇਹਨੂੰ ਹੈਂਡਲ ਕਰਦਾ, ਜਿੰਨੇ ਗਰੁੱਪਾਂ ਨੂੰ, ਜਿੰਨੇ ਗਰੁੱਪਾਂ ਦੇ ਵਿੱਚ ਨਿਊਜ਼ ਜਿਹੜੇ ਸੈਗਮੈਂਟ ਨੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਫਿਰਦੇ ਆ, ਉਹ ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂਗਾ ਜੀ। ਅੱਜ ਦੇ ਥੋੜੀ ਜੀ
ਕਿੰਨੀ ਦੇਰ ਤੋਂ ਇਹ ਜਿਹੜਾ ਜੀ ਉਹ ਲੱਗੇ ਹੋਏ ਆ। ਭਾਵ ਕਿ ਇਹ ਤਕਨੀਕ ਕੋਈ ਨਵੀਂ ਥੋੜੀ ਆਈ ਹੈ ਜੀ। ਇਹ ਤੁਹਾਡੀ ਗੱਲ ਠੀਕ ਹੈ। ਤੁਹਾਡਾ ਪੁਆਇੰਟ ਜਿਹੜਾ ਹੈ ਨਾ ਜੀ ਉਹ ਨੇਲ ਇਸ ਪੱਖੋਂ ਆ ਕਿ YouTube ਜਿਹੜਾ ਜੀ ਉਹ ਆਮ ਬੰਦੇ ਤੱਕ ਅਪਰੋਚ ਥੋੜੀ ਰੱਖਦਾ ਜੀ। ਇਹ ਤਾਂ ਖਾਸ ਬੰਦਿਆਂ ਤੱਕ ਅਪਰੋਚ ਹੈ। ਮੈਂ ਫਿਰ ਕਹੂੰਗਾ ਕਿ ਸਿੱਧੂ ਸਾਹਿਬ ਦੀਆਂ ਇਹ ਵੀਡੀਓਜ਼ ਪਹਿਲਾਂ ਸ਼ੂਟ ਕੀਤੀਆਂ ਹੋਈਆਂ ਨੇ, ਇੱਕੋ ਦਿਨ ਸ਼ੂਟ ਕੀਤੀਆਂ ਹੋਈਆਂ ਨੇ, ਕਿਉਂਕਿ 2 ਕੈਮਰਿਆਂ ਦੇ ਨਾਲ ਸ਼ੂਟ ਨੇ। ਜੇ ਤੁਸੀਂ ਉਹਨੂੰ ਦੇਖੋ ਤਾਂ, ਜੇ ਟੈਕਨੀਕਲੀ ਕੁਝ ਚੀਜ਼ਾਂ ਜਿਹੜੀਆਂ ਦੀ ਉਹ ਦੇਖਣੀਆਂ ਹੋਣ ਤਾਂ ਉਹ 2 ਕੈਮਰਿਆਂ ਦੇ ਨਾਲ ਨੇ। ਜਿਹੜੀ ਵੀਡੀਓ ਪੋਲੀਟੀਸ਼ੀਅਨ ਜਿਹੜਾ ਬਣਾਉਂਦਾ ਨਾ ਜੀ ਉਹ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਜੀ। 2 ਕੈਮਰਿਆਂ ਦੇ ਨਾਲ ਨਹੀਂ ਸ਼ੂਟ ਹੋਣੀ ਚਾਹੀਦੀ। ਉਹ ਤਾਂ ਸਿੱਧੀ ਗੱਲ ਆਪਣੀ ਜਿਹੜੀ ਦੀ ਇੱਕ ਜਗ੍ਹਾ ਦੇ ਉੱਤੇ ਕੈਮਰਾ ਰੱਖ ਕੇ ਬੋਲੇ, ਨਾ ਬਹੁਤੇ ਹੱਥ ਹਿਲਾਉਣ ਦੀ ਲੋੜ ਹੈ, ਨਾ ਕਿਸੇ ਲਫ਼ਜ਼ ਨੂੰ ਚੱਬ ਕੇ ਬੋਲਣ ਦੀ ਜਿਹੜੀ ਦੀ ਉਹ ਜ਼ਰੂਰਤ ਹੈ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਵਿਸ਼ਵ ਦੇ ਵਿੱਚ ਜਿਹੜੇ ਦੀ ਉਹ ਜਾਣੇ ਪਛਾਣੇ ਨੇ। ਔਰ ਉਹਨਾਂ ਦੀ ਜੇ ਵੀਡੀਓ ਤੁਸੀਂ ਦੇਖੋ ਕਿ ਕਿੰਨੇ ਲੋਕਾਂ ਨੇ ਉਹਨੂੰ ਦੇਖਿਆ ਜਦੋਂ ਦੀ ਕੱਲ੍ਹ ਦੀ ਉਹ ਆਈ ਆ। ਕੱਲ ਇੱਕ ਮੈਂ ਤਾਂ ਇੱਕ ਆਮ ਜਿਹਾ ਇਨਸਾਨ ਆ ਜੀ, ਸਿੱਧੂ ਸਾਹਿਬ ਜਿੰਨੇ ਲੋਕ ਜਿਹੜੇ ਉਹਨਾਂ ਨੂੰ ਜਿੰਨੇ ਪਛਾਣਦੇ ਨੇ, ਮੈਨੂੰ ਥੋੜੀ ਪਛਾਣਦੇ ਆ ਜੀ। ਜਿਹੜੀ ਮੇਰੀ ਵੀਡੀਓ ਹੈ ਜੀ, ਮੈਂ ਉਂਝ ਤੁਹਾਨੂੰ ਦੱਸ ਰਿਹਾ ਜੀ ਇਸ ਤਕਨੀਕ ਦਾ, ਉਹ 1 ਲੱਖ ਨੂੰ ਤਾਂ ਕ੍ਰੋਸ ਕਰ ਜਾਂਦੀ ਹੈ ਜੀ ਤਕਰੀਬਨ 10-12 ਘੰਟਿਆਂ 'ਚ। ਸਿੱਧੂ ਸਾਹਿਬ ਦੀ ਵੀਡੀਓ ਜਿਹੜੀ ਜੀ ਉਹ ਕੱਲ੍ਹ ਵਾਲੀ ਉਹ ਅਜੇ ਇਹਦੇ ਨੇੜੇ ਤੇੜੇ ਵੀ ਨਹੀਂ ਪਹੁੰਚੀ। ਮਤਲਬ ਕਿ ਇਹ ਤਕਨੀਕ ਕੋਈ ਨਵੀਂ ਨਹੀਂ ਗੀ ਜੀ। ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਉਹ ਜ਼ਿਆਦਾ ਜਿਹੜੇ ਜੀ ਉਹ ਸੁਣਨ ਵਾਲੇ ਨੇ ਜਾਂ ਚਾਹਣ ਵਾਲੇ ਨੇ, ਨਹੀਂ, ਇਸ ਤਰ੍ਹਾਂ ਨਹੀਂ। ਮੈਂ ਇਹ ਕਹਿ ਰਿਹਾ ਕਿ ਇਹ ਤਕਨੀਕ ਨਵੀਂ ਨਹੀਂ ਗੀ। ਸਿੱਧੂ ਸਾਹਿਬ ਇਹ ਕਿਉਂ ਸਮਝ ਰਹੇ ਆ ਕਿ ਇਹ ਨਵੀਂ ਤਕਨੀਕ ਆ? ਸਭ ਤੋਂ ਪਹਿਲਾਂ ਇਜਾਦ ਉਹਨਾਂ ਨੇ ਕੀਤੀ ਆ ਇੱਕ। ਦੂਸਰਾ ਪੁਆਇੰਟ ਇਹ ਕਿ ਜੇ ਇਨਕਲਾਬ ਜਿਹੜਾ ਜੀ ਉਹ ਆਉਣਾ ਹੁੰਦਾ ਜਾਂ ਚੇਂਜ ਜਿਹੜੀ ਆ ਜੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਆਉਣੀ ਹੁੰਦੀ ਤੇ 2017 ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ। ਜੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਚੇਂਜ ਆਉਣੀ ਹੁੰਦੀ ਤਾਂ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਸਾਥੀ ਘੱਟੋ ਘੱਟ 5 ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਜੀ ਉਹ ਜਿੱਤ ਜਾਂਦੇ। ਬੜਾ ਉਦੋਂ ਦੁੱਖ ਲੱਗਦਾ ਸੀਗਾ ਲੋਕਾਂ ਨੂੰ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਕਵਰ ਕਰਦੇ ਸੀਗੇ, ਇਹ ਗੱਲ ਕਹਿੰਦੇ ਸੀਗੇ ਕਿ ਬੀਬੀ ਖਾਲੜਾ ਜੀ ਉੱਥੋਂ ਖੜੇ ਜਿਹੜਾ ਜੀ ਉਹ ਕੀਤੇ ਗਏ ਨੇ, ਬੜੇ ਰਿਸਪੈਕਟਡ ਨੇ ਜੀ। ਪਰ ਉਦੋਂ ਮੈਂ ਇਹ ਗੱਲ ਕਹਿੰਦਾ ਸੀਗਾ ਕਿ ਇਹ ਜਿਹੜੀ ਆ ਜੀ ਲੜਾਈ ਉਹਨਾਂ ਦੇ ਵਾਸਤੇ ਗਰਾਊਂਡ ਲੈਵਲ ਤੇ ਨਹੀਂ ਲੜੀ ਜਾ ਰਹੀ, ਸੋਸ਼ਲ ਮੀਡੀਆ ਤੇ ਲੜੀ ਜਾ ਰਹੀ ਹੈ। ਸੋਸ਼ਲ ਮੀਡੀਆ ਦਾ ਫਿਰ ਹਸ਼ਰ ਜਿਹੜਾ ਜੀ ਉਹ ਕੀ ਨਿਕਲਿਆ। ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬੰਦਾ ਲਾਈਕ ਤੇ ਕਮੈਂਟ ਦੇ ਚੱਕਰ ਦੇ ਵਿੱਚ ਪੈ ਗਿਆ, ਉਹ ਸਮਝ ਲਓ ਇਹ 84 ਦੇ ਗੇੜ ਦੇ ਵਿੱਚ ਜਿਹੜਾ ਜੀ ਉਹ ਗਿਰ ਗਿਆ। ਫਿਰ ਉਹਦੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ। ਤੇ ਸਭ ਤੋਂ ਮਾੜੀ ਗੱਲ ਜਿਹੜੀ ਇਹ ਲੱਗ ਰਹੀ ਹੈ, ਨਵਜੋਤ ਸਿੰਘ ਸਿੱਧੂ ਹੋਰੀ ਇਮਾਨਦਾਰ ਨੇ। ਪੰਜਾਬ ਦੇ ਵਿੱਚ ਕਿਸੇ ਰਾਜਨੀਤਿਕ ਨੇਤਾ ਦੀ ਲੋੜ ਹੈ ਜਿਹੜਾ ਕਿ ਲੀਡ ਲੈ ਸਕੇ, ਪਰ ਉਹ YouTube ਦੇ ਚੈਨਲ ਦੇ ਰਾਹੀਂ ਨਹੀਂ, ਉਹਨੂੰ ਗਰਾਊਂਡ ਦੇ ਉੱਤੇ ਜਿਹੜਾ ਜੀ ਉਤਰਨਾ ਪਊਗਾ। ਲੋਕਾਂ ਦੀਆਂ ਸਮੱਸਿਆਵਾਂ ਗਰਾਊਂਡ ਦੇ ਉੱਤੇ ਨੇ। YouTube ਚੈਨਲ ਦੇ ਰਾਹੀਂ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਣਾ ਜੀ। ਸਿੱਧੂ ਸਾਹਿਬ ਨੂੰ ਇਹ ਸਮਝਣ ਦੀ ਜ਼ਰੂਰਤ ਹੈ। ਇੱਕ ਦੂਸਰੀ ਗੱਲ, ਸਿੱਧੂ ਸਾਹਿਬ ਨੂੰ ਇਹ ਵੀ ਸਮਝਣ ਦੀ ਜਿਹੜੀ ਜੀ ਉਹ ਜ਼ਰੂਰਤ ਹੈ ਕਿ ਠੋਕੋ ਤਾਲੀ ਖਟਾਕ ਜਿਹੜੀਆਂ ਦੀ ਇਹ ਚੀਜ਼ਾਂ ਉਹਨਾਂ ਨੂੰ ਛੱਡਣੀਆਂ ਪੈਣਗੀਆਂ ਜੇ ਉਹਨਾਂ ਨੇ ਇੱਕ ਮੈਚੁਰ ਰਾਜਸੀ ਨੇਤਾ ਦੀ ਆਪਣੀ ਦਿੱਖ ਜਿਹੜੀ ਹੈ ਜੀ ਉਹ ਬਣਾਉਣੀ ਹੈ ਤਾਂ ਜੀ। ਅੱਜ ਸੁਰਿੰਦਰ ਸਿੰਘ ਜੀ ਸ਼ੇਰਗਿੱਲ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਰੇਡੀਓ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਮੈਨੂੰ ਸਾਹਿਬ ਇੱਕ ਤਾਂ ਇਹ ਦੱਸਿਓ ਕਿ ਕਦੇ ਹਿਸਟਰੀ 'ਚ ਇੱਦਾਂ ਅੱਗੇ ਹੋਇਆ ਜਿੱਦਾਂ ਸਾਰਾ ਵਰਲਡ ਹੀ ਲੋਕਡਾਊਨ ਹੋ ਗਿਆ, ਇੱਦਾਂ ਮੇਰੇ ਖਿਆਲ ਅੱਜ ਤਾਈਂ ਅਸੀਂ ਤਾਂ ਕਦੇ ਸੁਣਿਆ ਨਹੀਂ। ਇੱਕ ਇਹ ਦੱਸਿਓ ਤੇ ਦੂਜਾ ਜੇ ਤੁਸੀਂ ਗੱਲ ਕਰਦੇ ਆ ਬਈ ਸਾਡੇ ਲੋਕਾਂ ਦੀ ਬਦਲ ਜੂਗੀ ਜੇਲ੍ਹ ਜਾਂ ਥੱਲੇ ਗਰਾਊਂਡ 'ਤੇ ਲੜਨਾ ਪਊਗਾ। ਸਾਡੇ ਲੋਕਾਂ 'ਚ ਧੜੇਬਾਜ਼ੀ ਇੰਨੀ ਹੋ ਗਈ ਆ। ਇੱਥੇ ਪਰਸੋਂ ਇੱਕ ਕੈਨੇਡਾ ਦੇ ਰੇਡੂਏ ਨੇ ਉਹ ਸੰਧੂ ਨੂੰ ਲਿਆ ਸੀ ਜਿਹੜਾ ਹਰਿਆ ਇੱਥੋਂ ਹੁਣ ਆਲੀ ਕੋਲੋਂ। ਏਦਾਂ ਲੋਕਾਂ ਨੇ ਉਹਦੇ ਸਿਫਤਾਂ ਦੇ ਪੁਲ ਬੰਨੇ ਫੋਨਾਂ ਦੇ ਉੱਤੇ, ਜਿਹੜਾ ਰਹੇ ਰੱਬ ਦਾ ਨਾਂ ਪਿਆ। ਸੁਖਬੀਰ ਬਾਦਲ ਜਾਂ ਜਿਹੜੇ ਮੰਤਰੀ ਜਾਂਦੇ 80-80 ਸਾਲ ਦੇ ਬਜ਼ੁਰਗ ਇਹਨਾਂ ਦੇ ਗੋਡੀਆਂ ਖਿਲਾਈ ਜਾਂਦੇ। ਕਦੇ ਮਾਨਸਿਕਤਾ ਬਦਲ ਜਾਊਗੀ ਸਾਡੇ ਇਹਨਾਂ ਲੋਕਾਂ ਦੀ? ਇੰਨਾ ਕੀ ਥੈਂਕ ਯੂ। ਮਾਨਸਿਕਤਾ ਜਿਹੜੀ ਦੀ ਉਹ ਬਦਲ ਸਕਣੀ, ਦੇਖੋ ਮੈਂ ਨਿਰਾਸ਼ਾ ਤਾਂ ਨਹੀਂ ਗਾ, ਪਰ ਇਉਂ ਜਿਹੜਾ ਜੀ ਲੱਗਦਾ ਇਹ ਸ਼ਾਇਦ ਨਹੀਂ ਜਿਹੜੀ ਦੀ ਸਾਡੀ ਮਾਨਸਿਕਤਾ ਉਹ ਬਦਲ ਸਕਣੀ ਬਹੁਤ ਔਖੀ ਹੈ ਜੀ। ਸਾਡੇ 'ਚ ਜਿਹੜਾ ਚਾਪਲੂਸੀ ਕਲਚਰ ਹੈ ਉਹ ਬਹੁਤ ਜ਼ਿਆਦਾ ਜਿਹੜਾ ਜੀ ਉਹ ਭਾਰੀ ਹੋ ਗਿਆ ਜੀ। ਇੰਨਾ ਭਾਰੀ ਜਿਹੜਾ ਹੋ ਗਿਆ ਕਿ ਜਿਹੜੇ ਨੇਤਾ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਉਹਨਾਂ ਤੋਂ ਜਿਹੜੇ ਦੁੱਗਣੀ ਉਮਰ ਦੇ ਲੋਕ ਆ ਉਹ ਉਹਨਾਂ ਦੇ ਗੋਡੀ ਹੱਥ ਜਿਹੜਾ ਜੀ ਉਹ ਲਾਈ ਜਾਂਦੇ ਆ। ਤੇ ਜੇ
ਇਹ ਹਾਲਾਤ ਨੇ ਜੀ। ਇੱਕ ਗੋਡੀ ਹੱਥ ਜਿਹੜਾ ਜੀ ਉਹ ਲਾਉਣਾ, ਅਸੀਂ ਕਿਸੇ ਬਜ਼ੁਰਗ ਦੇ ਗੋਡੀ ਹੱਥ ਲਾ ਸਕਦੇ ਹਾਂ, ਅਸੀਂ ਲਾਉਨੇ ਆ, ਇਹ ਸਾਡੇ ਕਲਚਰ ਦਾ ਪਾਰਟ ਹੈ ਜੀ। ਉਹ ਇਸ ਕਰਕੇ ਕਿ ਅਸੀਂ ਉਹਨੂੰ ਰਿਸਪੈਕਟ ਦਿੰਦੇ ਆ, ਅਸੀਂ ਉਹਦੀ ਚਾਪਲੂਸੀ ਨਹੀਂ ਜਿਹੜਾ ਜੀ ਉਹ ਕਰਦੇ, ਕਿ ਇਸ ਕਰਕੇ ਅਸੀਂ ਉਹਦੇ ਗੋਡੀ ਹੱਥ ਲਾ ਰਹੇ ਹਾਂ। ਜਿੱਥੋਂ ਤੱਕ ਤੁਸੀਂ ਗੱਲ ਜਿਹੜੀ ਪਹਿਲੀ ਪੁੱਛੀ ਹੈ ਕਿ ਕੀ ਇਸ ਤਰ੍ਹਾਂ ਦਾ ਕੁਝ ਹੋਇਆ ਸੀਗਾ, ਦੇਖੋ ਜਿੰਨੀ ਮੇਰੀ ਜਾਣਕਾਰੀ ਆ 1918 ਦੇ ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇੱਕ ਸਪੈਨਿਸ਼ ਫਲੂ ਜਿਹੜਾ ਜੀ ਉਹ ਫੈਲਿਆ ਸੀਗਾ, ਔਰ ਜਿਹੜਾ ਜੀ ਇਹਨੇ ਬਹੁਤ ਸਾਰੀਆਂ ਜਾਨਾਂ ਉਸ ਟਾਈਮ ਲਈਆਂ ਸੀਗੀਆਂ। ਔਰ ਜਿਹੜਾ ਜੀ ਇਹ ਕਿਹਾ ਜਾਂਦਾ ਕਿ 1918 ਦੇ ਵਿੱਚ ਵਿਸ਼ਵ ਯੁੱਧ ਤੋਂ ਬਾਅਦ ਫੈਲੇ ਇਸ ਸਪੈਨਿਸ਼ ਫਲੂ ਦੇ ਵਿੱਚ ਭਾਰਤ ਦੇ ਵਿੱਚ 2 ਕਰੋੜ ਦੇ ਕਰੀਬ ਲੋਕਾਂ ਦੀ ਜਾਨ ਗਈ ਸੀ। ਔਰ ਪੰਜਾਬ ਜਿਹੜਾ ਉਸ ਟਾਈਮ ਵੱਡਾ ਪੰਜਾਬ ਸੀਗਾ ਜੀ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ ਇਕੱਠਾ ਸੀਗਾ। ਇਹਦੇ 'ਚ ਹਰਿਆਣਾ, ਹਿਮਾਚਲ ਪ੍ਰਦੇਸ਼ ਜਿਹੜਾ ਉਹ ਵੀ ਨਾਲ ਸ਼ਾਮਲ ਸੀਗਾ। ਫਰੀਦਾਬਾਦ ਤੋਂ ਉਹ ਲੈ ਕੇ ਖੈਬਰ ਤੱਕ ਜਿਹੜਾ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲਾ ਐਡਾ ਜਿਹੜਾ ਵੱਡਾ ਪੰਜਾਬ ਸੀ। ਇਹਦੇ ਵਿੱਚ 8 ਲੱਖ ਮੌਤਾਂ ਇਕੱਲੇ ਪੰਜਾਬ ਦੇ ਵਿੱਚ ਹੋਈਆਂ ਸੀ। ਜਲੰਧਰ ਡਿਸਟ੍ਰਿਕਟ ਦੇ ਵਿੱਚ 32,000 ਜਾਨਾਂ ਉਦੋਂ ਜਿਹੜੀਆਂ ਜੀ ਉਹ ਗਈਆਂ ਸੀ। ਜਿੱਥੋਂ ਤੱਕ ਇੰਨੇ ਮੁਲਕਾਂ ਦੀ ਗੱਲ ਹੈ ਜੀ ਕਿ ਇੰਨੇ ਮੁਲਕ ਜਿਹੜੇ ਜੀ ਉਹਦੇ ਵਿੱਚ ਆ ਗਏ ਹੋਣ, ਨਹੀਂ ਮੈਨੂੰ ਮੇਰੀ ਜਾਣਕਾਰੀ ਪੂਰ ਹੋ ਸਕਦੀ ਹੈ, ਪਰ ਮੇਰੀ ਜਾਚੇ ਸ਼ਾਇਦ ਇੱਦਾਂ ਜਿਹੜਾ ਜੀ ਨਹੀਂ ਹੋਇਆ। ਮੈਨੂੰ ਇਹ ਮੈਂ ਜਿਹੜਾ ਜ਼ਰੂਰ ਪੜ੍ਹਿਆ ਹੋਇਆ ਕਿ ਜਿਹੜਾ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 1918 ਦੇ ਵਿੱਚ ਇਹ ਸਪੈਨਿਸ਼ ਫਲੂ ਫੈਲਿਆ ਸੀਗਾ ਜੀ, ਉਦੋਂ ਜਿਹੜਾ ਜੀ ਇਹ ਹਾਲਾਤ ਬਣੇ ਸੀਗੇ ਇੱਥੋਂ ਦੇ। ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਉਹਦਾ ਸੀਗਾ ਜੀ, ਕਿਉਂਕਿ ਉਹਦੇ ਵਿੱਚ ਵੱਖ-ਵੱਖ ਮੁਲਕਾਂ ਦੇ ਫੌਜੀ ਜਿਹੜੇ ਜੀ ਉਹ ਲੜਦੇ ਸੀਗੇ। ਪਰ ਆਹ ਹਾਲਾਤ ਜਿਹੜੇ ਜੀ ਮੈਂ ਨਹੀਂ ਵੇਖੇ ਸੁਣੇ ਪਹਿਲਾਂ ਜੀ। ਹੋ ਸਕਦਾ ਕਿਸੇ ਨੇ ਬਜ਼ੁਰਗ ਨੇ ਵੇਖੇ ਸੁਣੇ ਹੋਣ ਜਾਂ ਕੋਈ ਹਿਸਟਰੀ ਬਿਹਤਰ ਜਿਹੜੀ ਜੀ ਉਹ ਜਾਣਦਾ ਹੋਵੇ ਤਾਂ ਉਹ ਜ਼ਰੂਰ ਦੱਸ ਦੇਵੇ। ਬਿਲਕੁਲ ਜੀ ਬਿਲਕੁਲ। ਚੰਗਾ ਲੱਗੂਗਾ ਜੇ ਕਿਸੇ ਨੂੰ ਪਤਾ ਹੋਊ ਦੱਸੂਗਾ ਕਿ ਸਾਰੀ ਦੁਨੀਆ ਇਸ ਵੇਲੇ ਇੱਕੋ ਗੱਲ ਕਰ ਰਹੀ ਹੈ। ਅਵਤਾਰ ਸਿੰਘ ਜੀ ਬੇਕਰਸਫੀਲਡ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ। ਬੇਨਤੀ ਹੈ ਜੀ ਵੀ ਕੁਝ ਦਿਨ ਪਹਿਲਾਂ ਨਾ ਇੱਕ ਇੰਟਰਵਿਊ ਆਈ ਸੀ ਜੈਪੁਰ ਦੇ ਗੌਰਮੈਂਟ ਹਸਪੀਟਲ ਦੇ ਬੜੇ ਵੱਡੇ ਡਾਕਟਰ ਦੀ, ਤੇ ਉਹਨਾਂ ਨੇ 3 ਕੇਸ ਹੈਂਡਲ ਕੀਤੇ ਤੇ ਜਿਨ੍ਹਾਂ ਨੂੰ ਉਹਨਾਂ ਠੀਕ ਕਰ ਲਿਆ। ਉਹਦੇ 'ਚ ਉਹਨਾਂ ਨੇ ਦੱਸਿਆ ਸੀ ਵੀ ਕੋਈ ਉਹਨਾਂ ਨੇ ਮੈਡੀਸਿਨਸ। ਮੈਂ ਬੇਨਤੀ ਕਰਦਾ ਜੀ ਤੁਹਾਨੂੰ, ਮੈਂ ਬੇਨਤੀ ਕਰਦਾ ਵਿਚਾਲੇ ਕੱਟ ਕੇ ਤੁਹਾਡੀ ਗੱਲ, ਇਹ ਗੱਲਾਂ ਨਾ ਕਰੀਏ ਜੀ, ਆਪਾਂ ਇਹ ਗੱਲਾਂ ਨਾ ਕਰੀਏ। ਇਹਦੇ ਉੱਤੇ ਗੱਲਾਂ ਕਰਨ ਵਾਲੀਆਂ ਜਿਹੜੀਆਂ ਨਹੀਂ ਗਈਆਂ, ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ, ਅਸੀਂ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਜਾਾਂਗੇ। ਕਿਰਪਾ ਕਰਕੇ ਵਿਸ਼ਵ ਦੇ ਵਿੱਚ ਮਿਲੀਅਨਸ ਬਿਲੀਅਨਸ ਡਾਲਰ ਜਿਹੜਾ ਜੀ ਉਹ ਲਾਇਆ ਜਾ ਰਿਹਾ ਇਹਦੇ ਇਲਾਜ ਦੇ ਵਾਸਤੇ। ਇਸ ਕਰਕੇ ਮੈਂ ਮੁਆਫੀ ਚਾਹੁੰਦਾ ਜੀ, ਮੈਂ ਕਦੀ ਵਿੱਚੋਂ ਕਿਸੇ ਨੂੰ ਕੱਟਣਾ ਜਿਹੜਾ ਜੀ ਉਹ ਠੀਕ ਨਹੀਂ ਸਮਝਦਾ ਹੁੰਦਾ, ਪਰ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਫੈਲਾਉਣ ਦਾ ਸਮਾਂ ਨਹੀਂਗਾ ਜੀ, ਇਹ ਬਹੁਤੇ ਨੀਟੂ ਛੱਡਣ ਵਾਲੀ ਨਹੀਂ। ਹਾਂਜੀ ਅਵਤਾਰ ਸਿੰਘ ਜੀ, ਹੋਰ ਕੋਈ ਸਵਾਲ ਹੈ? ਨਹੀਂ ਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਉਹ ਵੀਡੀਓ ਕਦੀ ਕੋਈ ਪਾਈ ਜਾਂਦਾ, ਕੋਈ ਕਿਤਿਓਂ ਪਾਈ ਜਾਂਦਾ ਆ। ਅੱਗੇ ਗੁਰਮੁਖ ਸਿੰਘ ਜੀ ਮੋਡੈਸਟੋ ਤੋਂ। ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੈਂ ਜਿਸ ਤਰ੍ਹਾਂ ਹੁਣੇ ਸੁਣਿਆ ਵੀ ਨਾਭੇ ਦੇ 2 ਹਸਪੀਟਲ ਬੰਦ ਕਰਕੇ ਚਲੇ ਗਏ, ਉਹ ਉਸ ਟਾਈਮ ਤੇ ਕਹਿੰਦਾ ਆਪਣਾ ਡੀਐਮ ਸਾਹਿਬ ਨਹੀਂ ਉਹ ਅਨਾਉਂਸਮੈਂਟ ਕਰਕੇ ਖੁਲਵਾ ਸਕਦੇ ਜੀ, ਇਹਨਾਂ ਨੂੰ ਕੁਰਕੀ ਕਰਾ ਕੇ ਕਿਸੇ ਹੋਰ ਦੇ ਹੈਂਡਓਵਰ ਕਰਨ ਜੀ। ਇਧਰੋਂ ਵਿਹਲਾ ਹੁੰਦੇ ਸਾਰ ਜੀ ਮੈਂ ਗੱਲ ਕਰੂੰਗਾ ਜੀ। ਇਸ ਜਾਣਕਾਰੀ ਜੋ ਮੈਂ ਤੁਹਾਨੂੰ ਦੱਸਿਆ ਕਿ ਡਿਊਰਿੰਗ ਬ੍ਰੇਕ ਬਾਰ-ਬਾਰ ਫੋਨ ਆ ਰਿਹਾ ਸੀਗਾ ਜੀ, ਕੰਟੀਨਿਊਸ ਉਹਨਾਂ ਦਾ ਫੋਨ ਆਈ ਜਾ ਰਿਹਾ ਸੀ। ਮੈਂ ਤਾਂ ਕਰਕੇ ਇਧਰੋਂ ਬ੍ਰੇਕ ਤੋਂ ਜਿਹੜਾ ਡਿਊਰਿੰਗ ਉਹਨਾਂ ਨੂੰ ਫੋਨ ਕੀਤਾ ਜੀ, ਤਾਂ ਉਹਨਾਂ ਨੇ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਆ। ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਤਾਂ ਸੋਰਸ ਨੇ ਜੀ ਸਾਡੇ। ਗੱਲ ਕਰਦੇ ਆ ਜੀ ਇਸ ਪ੍ਰੋਗਰਾਮ ਤੋਂ ਬਾਅਦ ਜਿਹੜੀ ਪ੍ਰਸ਼ਾਸਨ ਹੈ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ। ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਇੱਕ ਵੱਡੀ ਮਿੱਲ ਆ ਜੀ ਗਲੈਕਸੋ, ਉਹਦੇ 'ਚ 2000 ਬੰਦਾ ਕੰਮ ਕਰਦਾ, ਉਹ ਜਿਹੜਾ ਜੀ ਉਹ ਕੰਮ ਕਰ ਰਹੀ ਆ। ਅਸੀਂ ਆਪਣੀ ਡਿਊਟੀ ਜਿਹੜੀ ਜੀ ਉਹ ਨਿਭਾ ਰਹੇ ਹਾਂ। ਜਿਹੜੀ ਇਸ ਤਰ੍ਹਾਂ ਦੀ ਜਾਣਕਾਰੀ ਆਉਂਦੀ ਆ ਉਹ ਆਪਣੇ ਤੱਕ ਸੀਮਿਤ ਨਹੀਂ ਆ ਜੀ, ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਅੱਗੋਂ ਉਹਨਾਂ ਤੋਂ ਬਾਅਦ 'ਚ ਪੁੱਛਦੇ ਵੀ ਆ ਜੀ। ਮੈਂ ਜ਼ਰੂਰ ਪੁੱਛਦਾ ਕਿ ਉਹਦਾ ਕੀ ਜਿਹੜਾ ਜੀ ਉਹ ਬਣਿਆ ਤੇ ਉਹਦੇ ਉੱਤੇ ਐਕਸ਼ਨ ਹੋ ਰਿਹਾ ਜੀ। ਇਸ ਵੇਲੇ ਪੰਜਾਬ ਦੇ ਵਿੱਚ ਪੰਜਾਬ ਦਾ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਜੀ। ਇੱਕ ਵੀਡੀਓ ਜਿਹੜੀ ਕੱਲ ਪਾਈ ਸੀ ਉਹ ਵੀ ਜਾਣਕਾਰੀ ਕਿਸੇ ਨੇ ਦਿੱਤੀ ਸੀ ਲੁਧਿਆਣੇ ਦੀ, ਉਹ ਤਾਂ ਹੀ ਕਰਕੇ ਵੀਡੀਓ ਪਾਈ ਸੀ ਜੀ। ਪੁਲਿਸ ਉੱਥੇ 15-20 ਮਿੰਟ ਦੇ ਵਿੱਚ ਪਹੁੰਚ ਗਈ ਸੀ, ਉਹ ਫੈਕਟਰੀ ਬੰਦ ਕਰਾਈ ਜੀ। ਅੱਗੇ ਹਰਜਿੰਦਰ ਸਿੰਘ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਮੇਰੀ ਜੀ ਸਾਰਿਆਂ ਨੂੰ। ਮੈਂ ਇੱਕ ਤੇ ਪੁੱਛਣਾ ਸੀਗਾ ਵੀ ਜਿਹੜੀ ਮੈਂ ਟ੍ਰਿਬਿਊਨ ਦੀ ਇੱਕ ਨਿਊਜ਼ ਪੜ੍ਹੀ ਹੈ ਕਿ ਇੰਡੀਆ 'ਚ ਲਿਮਟਿਡ ਕੇਸ ਹੋਏ ਆ, ਫਿਰ 9 ਮੌਤਾਂ ਹੋਈਆਂ ਤੇ 457 ਕੇਸਿਸ ਆਏ ਆ। ਇਹ ਡਾਟਾ ਵੀਰ ਜੀ ਠੀਕ ਹੈ? ਤੇ ਇੱਕ ਮੈਂ ਪੁੱਛਣਾ ਸੀਗਾ ਵੀ ਜਿਹੜੀ ਟੈਸਟ ਕਰ ਰਹੇ ਹੈਗੇ ਆ ਨੈਗੇਟਿਵ ਜਾਂ ਪੋਜ਼ਿਟਿਵ, ਇਹ ਕਿੰਨੇ ਦਿਨਾਂ ਬਾਅਦ ਰਿਪੋਰਟ ਆ ਜਾਂਦੀ ਇਸ ਕਿਟ ਦੀ? ਥੈਂਕ ਯੂ ਜੀ। ਤੀਸਰੇ ਦਿਨ ਰਿਪੋਰਟ ਜਿਹੜੀ ਹੈ ਜੀ ਉਹ ਆ ਜਾਂਦੀ ਆ। ਹੁਣ ਵੈਸੇ ਕੁਝ ਪਹਿਲਾਂ ਤਾਂ ਪੁਣੇ ਜਾਂਦੇ ਸੀਗੇ ਜੀ, ਹੁਣ ਕੁਝ ਲੈਬ ਨੇ ਜਿਨ੍ਹਾਂ ਨੂੰ ਪਰਮਿਸ਼ਨ ਦੇ ਈਵਨ ਪਟਿਆਲੇ ਦੇ ਵਿੱਚ ਵੀ, ਹੁਣ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਟਿਆਲੇ ਦੇ ਵਿੱਚ ਜਿਹੜਾ ਰਜਿੰਦਰਾ ਹੈ ਜੀ, ਇੱਥੇ ਵੀ ਇਹਦੀ ਰਿਪੋਰਟ ਜਿਹੜੀ ਹੈ ਜੀ ਉਹ ਹੋ ਰਹੀ ਹੈ। ਟਵਿੱਟਰ ਤੇ ਵੈਸੇ ਘੱਟ ਲੋਕ ਨੇ, ਹੁਣੇ ਇੱਕ ਮੈਂ ਰੀਟਵੀਟ ਜਿਹੜਾ ਜੀ ਉਹ ਕੀਤਾ, ਉਹਦੇ ਵਿੱਚ ਇੱਕ ਡਾਕਟਰ ਸਾਹਿਬਾਨ ਨੇ ਉਹ ਇੱਕ ਕੁਐਸਚਨ ਰੇਜ਼ ਕਰ ਰਹੇ ਆ, ਕਿਉਂਕਿ ਡਾਕਟਰ ਨੇ ਇਸ ਕਰਕੇ ਉਹ ਕੁਐਸਚਨ ਰੇਜ਼ ਕਰ ਰਹੇ ਆ। ਉਹ ਕਹਿੰਦੇ ਆ ਕਿ ਤੁਸੀਂ ਜੋ ਕੁਝ ਕਹਿੰਦੇ ਹੋ ਅਸੀਂ ਉਸੇ ਤਰੀਕੇ ਨਾਲ ਕਰੀ ਜਾ ਰਹੇ ਹਾਂ। ਉਹ ਕਹਿੰਦੇ ਕਿ ਸਾਨੂੰ ਇਹ ਦੱਸੋ ਕਿ ਤੁਹਾਡੇ ਕੋਲੇ ਜਿਹੜਾ ਜੀ ਉਹ ਟੈਸਟ ਕਰਨ ਦਾ ਕੀ ਹੈ। ਜੇ ਤੁਹਾਨੂੰ ਯਾਦ ਹੋਵੇ ਤਾਂ ਪੰਜਾਬੀ ਰੇਡੀਓ USA ਦੇ ਉੱਤੇ ਥੋੜੇ ਦਿਨ ਪਹਿਲਾਂ, ਕੋਈ 3-4 ਦਿਨ ਪਹਿਲਾਂ ਮੈਂ ਪੁਆਇੰਟ ਰੇਜ਼ ਕੀਤਾ ਸੀਗਾ ਕਿ ਸਰਕਾਰ ਦਾ ਸਾਰਾ ਜ਼ੋਰ ਜਿਹੜਾ ਜੀ ਉਹ ਲੱਗਿਆ ਹੋਇਆ ਏਅਰਪੋਰਟਾਂ ਦੇ ਉੱਤੇ। ਇਹ ਠੀਕ ਹੈ ਕਿ ਇਹ ਬਾਹਰੋਂ ਜਿਹੜਾ ਜੀ ਉਹ ਰੋਕਿਆ ਜਾਵੇ, ਅੰਦਰ ਐਂਟਰੀ ਜਿਹੜੀ ਹੈ ਜੀ ਉਹ ਰੋਕੀ ਜਾਵੇ। ਲੋਕਡਾਊਨ ਵੀ ਇਹਦਾ ਇੱਕ ਪਾਰਟ ਸੀਗਾ, ਕਰਫਿਊ ਵੀ ਇਹਦਾ ਇੱਕ ਪਾਰਟ ਹੈ ਕਿ ਇੱਕ ਦੂਜੇ ਦੇ ਨਾਲ ਮਿਲਿਆ ਜੁਲਿਆ ਜਿਹੜਾ ਜੀ ਉਹ ਨਾ ਜਾਵੇ। ਇਹ ਜਿੰਨੇ ਕੁ ਹੁਣ ਇੱਕ ਵੀਡੀਓ ਚੱਲ ਰਹੀ ਹੈ ਉਹ ਕਰਨਾਟਕਾ ਦੀ ਹੈ ਜੀ। ਇੱਕ ਬੰਦਾ ਬਹੁਤ ਮੋਟਾ ਜਿਹੜਾ ਜੀ ਉਹ ਬੈਠਾ ਕੁਰਸੀ ਦੇ ਉੱਤੇ ਤੇ ਉਹਦੇ ਹੱਥ ਦੇ ਵਿੱਚ ਮਸ਼ੀਨ ਆ ਜੀ ਟੈਂਪਰੇਚਰ ਚੈੱਕ ਕਰਨ ਵਾਲੀ, ਤੇ ਉਹ ਜਿੰਨੀ ਦੂਰੋਂ ਚੈੱਕ ਕਰਨ ਡਿਆ ਜਾਂ ਜਿਹੜੇ ਤਰੀਕੇ ਨਾਲ ਚੈੱਕ ਕਰਨ ਡਿਆ ਉਹਦੇ ਨਾਲ ਤਾਂ ਆ ਹੀ ਨਹੀਂ ਸਕਦਾ, ਟੈਂਪਰੇਚਰ ਹੀ ਨਹੀਂ ਆ ਸਕਦਾ। ਇੱਥੇ ਸਿਸਟਮ ਨਹੀਂਗਾ ਜੀ ਜਿਹੜਾ ਜੀ ਉਹ ਚੈੱਕ ਕਰਨ ਦਾ। ਇੱਕ ਦਿਨ ਮੈਂ ਇਹ ਵੀ ਗੱਲ ਜਿਹੜੀ ਜੀ ਉਹ ਤੁਹਾਨੂੰ ਵਿਸਥਾਰ ਦੇ ਵਿੱਚ ਦੱਸੀ ਸੀ ਕਿ ਵਿਸ਼ਵ ਦੇ ਵਿੱਚ ਇਸ ਚੀਜ਼ ਦਾ ਚਰਚਾ ਹੋ ਰਿਹਾ ਕਿ ਐਡੀ ਵੱਡੀ ਪਾਪੂਲੇਸ਼ਨ ਵਾਲਾ ਜਿਹੜਾ ਮੁਲਕ ਹੈ ਉਹਦੇ ਵਿੱਚ ਇੰਨੇ ਕੁ ਜਿਹੜਾ ਜੀ ਉਹ ਘੱਟ ਕਿਉਂ ਨੇ। ਸਰਕਾਰ ਜਿਹੜੀ ਹੈ, ਕੇਂਦਰ ਦੀ ਸਰਕਾਰ ਜਿਹੜੀ ਹੈ ਜੀ, ਉਹ ਇਸੇ ਕਰਕੇ ਤੇਜ਼ੀ ਦੇ ਨਾਲ ਫੈਸਲੇ ਲੈ ਰਹੀ ਆ ਵੀ ਜੇ ਇਹ ਘੱਟ ਨੇ, ਇਹ ਜੇ ਸੈਕੰਡ ਸਟੇਜ ਆ ਤੇ ਇਹਨੂੰ ਇੱਥੇ ਦੱਬ ਲਿਆ ਜਾਵੇ ਕਿਸੇ ਤਰੀਕੇ ਦੇ ਨਾਲ। ਜੇ ਇੱਥੋਂ ਬਾਹਰ ਨਿਕਲਦਾ ਜੀ ਫਿਰ ਔਖਾ। ਇਹ ਤੁਹਾਡਾ ਪੁਆਇੰਟ ਜਿਹੜਾ ਜੀ ਉਹ ਬਹੁਤ ਵੱਡਾ ਆ ਔਰ ਇਹੀ ਫਿਕਰਮੰਦੀ ਆ। ਢਾਂਚਾ ਹੀ ਨਹੀਂ ਆ ਸ਼੍ਰੀਮਾਨ ਜੀ, ਢਾਂਚਾ ਹੀ ਨਹੀਂ ਆ ਸਾਡੇ ਕੋਲੇ, ਕੁਝ ਵੀ ਨਹੀਂ ਗਾ ਜੀ ਜਿਹਦੇ ਨਾਲ ਚੈੱਕ ਕੀਤਾ ਜਾ ਸਕੇ ਜੀ। ਜਸਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਆਪਣੇ ਪੰਨੂ ਬਾਈ ਤੋਂ ਪੁੱਛਣਾ ਚਾਹੁੰਦਾ ਜੀ ਕਿ ਖਬਰ ਸੁਣਨ 'ਚ ਮਿਲੀ ਆਪਣੇ ਚੀਨ ਬਾਰੇ, ਜਿਵੇਂ ਉਹ ਅੰਕੜੇ ਘੱਟ ਦੱਸ ਰਿਹਾ ਵੀ ਕਿਸੇ ਟੈਲੀਫੋਨ ਕੰਪਨੀ ਦੱਸ ਰਹੀ ਹੈ ਵੀ 80,000 ਫੋਨ ਚੱਲ ਰਹੇ ਆ ਪਰ ਉਹ ਡਿਸਕਨੈਕਟ ਨਹੀਂ ਹੋਏ, ਹੈ ਨਾ। ਉਹ ਥੋੜੇ ਇਸ ਖਬਰ ਨਾਲ ਜੋੜ ਰਹੇ ਆ ਵੀ ਡੈਥ ਨਾਲ, ਵੀ ਉਹਦੇ ਬਾਰੇ ਮਾੜੀ ਪੰਨੂ ਸਾਹਿਬ ਪੁਸ਼ਟੀ ਕਰਨ ਖਬਰ ਬਾਰੇ ਜੇ ਪਤਾ ਜੀ। ਥੈਂਕ ਯੂ। ਦੇਖੋ, ਇਸ ਤਰ੍ਹਾਂ ਦਾ ਬਹੁਤ ਕੁਝ ਜਿਹੜਾ ਦੀ ਉਹ ਆ ਰਿਹਾ, ਬਹੁਤ ਕੁਝ ਜਿਹੜਾ ਦੀ ਉਹ ਚੱਲ ਰਿਹਾ। ਇਹ ਬਹੁਤ ਕੁਝ ਚੱਲਦਾ ਰਹੂਗਾ। ਮੇਰੀ ਜਾਚੇ ਹਾਲ ਦੀ ਘੜੀ ਆਪਾਂ ਸਾਰੇ ਖੂਹ 'ਚ ਡਿੱਗੇ ਹੋਏ ਆ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਸ ਖੂਹ ਦੇ ਵਿੱਚੋਂ ਨਿਕਲ ਲਈਏ। ਇਹਨਾਂ ਅੰਕੜਿਆਂ ਦੀ, ਇਹਨਾਂ ਚੀਜ਼ਾਂ ਦੀ ਬਹੁਤ ਸਾਰੀ ਪੁਸ਼ਟੀ ਹੋਊਗੀ। ਇਹ ਬਹਿਸ ਖਤਮ ਹੋਣ ਵਾਲੀ ਨਹੀਂ। ਖੌਰੇ ਸਾਡੀਆਂ ਉਮਰਾਂ ਦੇ ਦੌਰਾਨ ਇਹ ਬਹਿਸ ਖਤਮ ਨਾ ਹੋਵੇ, ਜਿੰਨੀ ਕੁ ਵੀ ਹੈਗੀ ਹੈ ਜੀ ਉਮਰ, ਉਹਦੇ ਦੌਰਾਨ ਖਤਮ ਨਾ ਹੋਵੇ। ਬਹੁਤ ਲੰਬੀ ਚੱਲਦੀ ਰਹੂਗੀ ਜੀ ਇਹ ਬਹਿਸ ਜਿਹੜੀ ਹੈ ਜੀ। ਆਪਾਂ ਇਹਦੇ ਉੱਤੇ ਬਹੁਤ ਲੰਬੇ ਟਾਈਮ ਤੱਕ ਡਿਸਕਸ਼ਨ ਜਿਹੜੀ ਜੀ ਉਹ ਕਰਦੇ ਰਹਾਂਗੇ। ਅੱਜ ਤੁਸੀਂ ਖੁਦ ਸੁਰੱਖਿਅਤ ਹੋਵੋ, ਤੁਸੀਂ ਖੁਦ ਸੇਫ ਹੋਵੋ ਤੇ ਬਾਕੀਆਂ ਨੂੰ ਸੇਫ ਹੋਣ ਦੇ ਵਾਸਤੇ ਆਖੋ ਜੀ। ਇਹ ਅੰਕੜੇ ਚਾਈਨਾ ਦੇ ਨੇ, ਭਾਰਤ ਦੇ ਕੀ ਹਾਲਾਤ ਨੇ, ਤੁਹਾਡੇ ਕੀ ਹਾਲਾਤ ਨੇ, ਆਪਾਂ ਇਹਦੇ ਤੇ ਜ਼ਿਆਦਾ ਗੱਲ ਕਰੀਏ। ਬਿਲਕੁਲ ਜੀ। ਹੁਣ ਇਸ ਵੇਲੇ ਤਾਂ ਇਹ ਆ ਕਿ ਅਸੀਂ ਕਿਵੇਂ ਬਚਣਾ ਹੈਗਾ ਆ। ਅੰਕੜਿਆਂ ਦਾ ਕੀ ਗੱਲ ਹੈਗੀ ਆ, ਨਹੀਂ ਦਿੱਤੇ ਨਹੀਂ ਤੇ ਨਾ ਉਹਨਾਂ ਨੇ ਦੇਣੇ ਹੈਗੇ ਆ। ਨਵਤੇਜ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਸੀਗਾ ਵੀ ਜਿੰਨੇ ਕੁ ਵੀ ਆਪਣੇ ਸੀਰੀਅਸਲੀ ਤਾਂ ਲੈ ਨਹੀਂ ਰਹੇ, ਕੋਈ ਚੀਟਿੰਗ ਸ਼ਟਰਾਂ ਵਾਲਾ ਕੋਈ ਦਵਾਈ ਬਣਾ ਕੇ ਪੈ ਜਾਂਦਾ ਜਾਂ ਕੋਈ ਲੇਡੀ ਹੈ ਉਹ ਆ ਕਿ ਮਤਲਬ ਇੰਨਾ ਕਿ ਬਿਲਕੁਲ ਨਹੀਂ ਲੈ ਰਹੇ ਆ ਕਿ ਜੇ ਮਤਲਬ ਇਹਨਾਂ ਨੂੰ ਚੀਟਿੰਗ ਸ਼ਟਰਾਂ ਵਾਲੇ ਦੇ ਤਾਂ ਕੇਸ ਹੋ ਗਿਆ। ਜਿਹੜੇ ਇੱਕ ਹੋਰ ਹੈ ਦਿੱਲੀ ਦੇ ਵਿੱਚ ਕੋਈ ਗਊ ਮੂਤਰ ਜਾਂ ਗੋਹਾ ਖਲਾਈ ਜਾਂਦੇ, ਕਿੱਦਾਂ ਦੇ ਵੀ ਕੇਸ ਹੋਊਗਾ ਜਿਹੜੇ ਮਤਲਬ ਇਸ ਚੀਜ਼ ਨੂੰ ਜਿੱਦਾਂ ਮੂਰਖ ਮੱਤ ਦੇ ਵਾਲੇ ਪਾਸੇ ਲਿਜਾਈ ਜਾਂਦੇ ਜੀ। ਥੈਂਕ ਯੂ ਜੀ। ਦੇਖੋ, ਗਊ ਮੂਤਰ ਵਾਲਿਆਂ ਤੇ ਵੀ ਕੇਸ ਹੋਇਆ, ਉਹ ਚੁੱਕ ਕੇ ਅੰਦਰ ਦਿੱਤਾ। ਉਹ ਬਿਮਾਰ ਹੋਏ ਆ ਜਿਹੜੇ, ਜਿਨ੍ਹਾਂ ਨੇ ਉਹ ਪੀਤਾ ਜਿਹੜਾ ਗਊ ਮੂਤਰ, ਉਹ ਤੇ ਮਾਮਲਾ ਦਰਜ ਹੋ ਗਿਆ, ਉਹ ਜੇਲ੍ਹ 'ਚ ਆ, ਅੰਦਰ ਹੈ ਜੀ।
ਪ੍ਰਸ਼ਾਸਨ ਲੈ ਰਿਹਾ ਜੀ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ, ਜਿਹੜਾ ਜੀ ਉਹ ਲੈ ਰਿਹਾ। ਜਿੱਥੇ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਆ ਉਹ ਇਹਨਾਂ ਚੀਜ਼ਾਂ ਨੂੰ ਸੀਰੀਅਸਲੀ ਲੈ ਰਹੇ ਆ। ਨੀਟੂ ਸ਼ਟਰਾਂ ਵਾਲਾ ਤਾਂ ਇੱਕ ਸਿੰਬੋਲਿਕ ਰੂਪ ਦੇ ਵਿੱਚ ਆ ਜੀ, ਉਹ ਸ਼ਾਇਦ ਨਵਾਂ ਬਾਬਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਹੜਿਆਂ ਦੇ ਏਡੇ ਏਡੇ ਵੱਡੇ ਇਸ਼ਤਿਹਾਰ ਆਉਂਦੇ ਹੁੰਦੇ ਸੀ, ਇੱਕ ਚੈਨਲ ਚੱਲਦਾ ਇੱਥੇ ਜਲੰਧਰ ਤੋਂ, ਅਖਬਾਰ ਵਾਲਿਆਂ ਦਾ ਚੈਨਲ ਆ, ਜੇ ਕਿਤੇ ਤੁਸੀਂ ਉਹਦੀਆਂ ਵੀਡੀਓਜ਼ ਵੇਖੀਆਂ ਹੋਣ ਤੇ ਉਹਦੇ ਆਲੇ ਦੁਆਲੇ ਹਰ ਸਮੱਸਿਆ ਦਾ ਸਮਾਧਾਨ ਜਿਹੜੇ ਜੀ ਉਹ ਕਰਨ ਵਾਲੇ, ਇੱਥੋਂ ਤੱਕ ਵੀ ਨੂੰਹ ਸੱਸ ਨੂੰ ਘਰ ਵਾਲੇ ਨਾਲ ਨਹੀਂ ਬਣਦੀ, ਘਰ ਵਾਲੀ ਨਾਲ ਨਹੀਂ ਬਣਦੀ, ਉਹਦੇ ਨਾਲ ਨਹੀਂ ਬਣਦੀ, ਉੱਥੋਂ ਤੱਕ ਦੀ ਸਮੱਸਿਆ ਦਾ ਹੱਲ ਕਰਦੇ ਸੀਗੇ। ਅੱਜ ਉਹ ਕਿੱਥੇ ਨੇ ਜੀ? ਉਹ ਸਾਰੇ ਜਿਹੜੇ ਜੀ ਉਹ ਅੰਦਰ ਹੀ ਵੜ ਗਏ। ਇਹ ਤਾਂ ਇੱਕ ਸਮਾਂ ਹੈ ਜਦੋਂ ਕਿ ਸਾਨੂੰ ਰਿਵਰਸ ਜਿਹੜਾ ਜੀ ਉਹ ਜਾ ਕੇ ਕੁਝ ਸੋਚਣਾ ਪਊਗਾ। ਇਹ ਨੇਚਰ ਨੇ ਇੱਕ ਸਮਾਂ ਬਣਾਇਆ, ਰਿਵਰਸ ਜਾ ਕੇ ਸੋਚਣਾ ਕੀ ਪਊਗਾ। ਸਾਦਾ ਖਾਣਾ, ਸਾਦਾ ਪਾਉਣਾ, ਔਰ ਜਿਹੜੀ ਰੈਟ ਰੇਸ ਹੈ ਉਹਦੇ ਤੋਂ ਬਚਣਾ ਕਿਸੇ ਤਰੀਕੇ ਦੇ ਨਾਲ। ਡਾਕਟਰੀ ਕਿੱਤੇ ਵਾਲਿਆਂ ਦਾ ਸਨਮਾਨ ਕਰਨਾ। ਜਿਹੜੇ ਟਰੱਕਰਸ ਨੇ ਕੈਨੇਡਾ ਅਮਰੀਕਾ ਦੇ ਵਿੱਚ ਟਰੱਕ ਜਿਹੜੇ ਹਾਈਵੇ ਦੇ ਉੱਤੇ ਚੱਲਦੇ ਆ, ਉਹਨਾਂ ਨੂੰ ਬੜੀ ਰਿਸਪੈਕਟ ਦਿੱਤੀ ਜਾਂਦੀ ਹੁੰਦੀ ਸੀ ਕਿਸੇ ਟਾਈਮ। ਸੂਨ ਪਿੱਛੋਂ ਡਿੱਪਰ ਮਾਰਦਾ ਸੀ ਟਰੱਕ ਵਾਲਾ, ਉਹਨੇ ਲੇਨ ਚੇਂਜ ਕਰਨੀ ਆ ਤੇ ਕਾਰ ਵਾਲਾ ਜਿਹੜਾ ਜੀ ਉਹ ਨਾਲ ਦੀ ਨਾਲ ਮੂਹਰੇ ਜਾਂਦਾ, ਉਹਨੂੰ ਸਿਗਨਲ ਦਿੰਦਾ ਸੀਗਾ ਕਿ ਤੂੰ ਆ ਜਾ ਮੂਹਰੇ। ਉਹਨੇ ਲੇਨ ਦੇ ਵਿੱਚ ਵੜਨਾ ਤੇ ਉਹ ਲੇਨ ਚੇਂਜ ਕਰ ਲੈਂਦਾ ਸੀ ਜਾਂ ਸਲੋ ਕਰਕੇ ਉਹਨੂੰ ਵੜਨ ਦਿੰਦਾ ਸੀ। ਕਿਉਂ? ਕਿਉਂਕਿ ਜਿਸ ਮੁਲਕ ਦੇ ਵਿੱਚ ਟਰੱਕ ਚੱਲਦੇ ਆ ਹਾਈਵੇ ਦੇ ਉੱਤੇ, ਉਹਦੀ ਇਕੋਨਮੀ ਚੱਲਦੀ ਆ। ਅੱਜ ਸੋਚੋ ਜੇ ਟਰੱਕ ਖੜੇ ਹੋ ਗਏ ਤੇ ਇਹ ਸਪਲਾਈ ਲਾਈਨ ਜਿਹੜੀ ਜੀ ਉਹ ਟੁੱਟ ਜਾਣੀ। ਇਹ ਵੀ ਰਿਵਰਸ ਜਿਹੜਾ ਜੀ ਉਹ ਜਾਣ ਦੀ ਜ਼ਰੂਰਤ ਹੈ। ਅੱਜ ਇਕੋਨਮੀ ਜਿਹੜੀ ਆ ਜੀ ਉਹ ਦੇਖੋ ਕਿ ਕਿਹੜੇ ਤਰੀਕੇ ਦੇ ਨਾਲ ਕਿਹੜੇ ਮੁਲਕਾਂ ਦੀ ਜਿਹੜੀ ਆ ਉਹ ਚੱਲਦੀ ਆ। ਜੇ ਅੱਜ ਆਪਾਂ ਡਾਕਟਰਸ ਦੀ ਡਾਕਟਰੀ ਕਿੱਤੇ ਦੇ ਨਾਲ, ਨਰਸਾਂ ਦੇ ਕਿੱਤੇ ਦੇ ਨਾਲ, ਜਾਂ ਜਿਹੜੇ ਜਿੰਨੇ ਵੀ ਮੈਡੀਕਲ ਲਾਈਨ ਦੇ ਨਾਲ ਜੁੜੇ ਹੋਏ ਲੋਕ ਨੇ, ਈਵਨ ਹਸਪੀਟਲਾਂ ਦੇ ਅੰਦਰ ਸਫਾਈ ਕਰਨ ਵਾਲੇ ਤੱਕ ਲੋਕ ਨੇ, ਜੇ ਉਹਨਾਂ ਨੂੰ ਰਿਗਾਰਡ ਦੇ ਰਹੇ ਆ ਤੇ ਇਹ ਸਮਾਂ ਹੈ ਇਹ ਸਪਲਾਈ ਲਾਈਨ ਜਿਹੜਾ ਜੀ ਉਹ ਚਾਲੂ ਰੱਖਣ ਵਾਲੇ ਜਿਹੜੇ ਟਰੱਕਰਸ ਨੇ, ਉਹਨਾਂ ਨੂੰ ਵੀ ਇੱਕ ਰਿਸਪੈਕਟ ਇਸ ਮੌਕੇ ਦੇ ਉੱਤੇ ਜਿਹੜੀ ਜੀ ਉਹ ਦਿੱਤੀ ਜਾਵੇ। ਹੋ ਰਹੇ ਆ ਜੀ ਮਾਮਲੇ ਜਿਹੜਾ ਜੀ ਦਰਜ। ਇੱਥੇ ਥੋੜਾ ਜਿਹਾ ਸਿਸਟਮ ਹੌਲੀ ਗਿਰਦਾ। ਦੂਜੀ ਗੱਲ ਇਹ ਆ ਕਿ ਇਹਨਾਂ ਲੋਕਾਂ ਦੀ ਥੋੜੀ ਜਿਹੀ ਅੱਜ ਕੱਲ੍ਹ ਚੜ੍ਹਾਈ ਆ, ਪਰ ਉਹ ਮਾਮਲਾ ਦਰਜ ਹੋਇਆ ਜਿਹੜੇ ਉਹ ਗਊ ਮੂਤਰ ਵਾਲੀ ਪਾਰਟੀ ਕਰ ਰਹੇ ਸੀਗੇ ਉਹਨਾਂ ਦੇ ਉੱਤੇ, ਔਰ ਇੱਕ ਬੰਦਾ ਮੇਨ ਜਿਹੜਾ ਜੀ ਉਹਦੀ ਪਾਰਟੀ ਅਰੇਂਜ ਕਰਨ ਵਾਲਾ ਉਹ ਅੰਦਰ ਹੈ ਜੀ, ਉਹਦੇ ਉੱਤੇ ਪਰਚਾ ਦਰਜ ਹੋਇਆ ਜੀ। ਆਪਣੇ ਪੰਜਾਬ ਤੋਂ ਲੁਧਿਆਣਾ ਤੋਂ ਮੰਗਲ ਸਿੰਘ ਜੀ। ਹਾਂਜੀ ਭੈਣ ਜੀ, ਬਲਵਿੰਦਰ ਕੌਰ ਤੇ ਪੰਨੂ ਸਾਹਿਬ, ਬਹੁਤ ਇੱਜ਼ਤ ਨਾਲ ਤੁਹਾਡਾ ਬਹੁਤ ਬਹੁਤ ਥੈਂਕਸ ਕਰਦਾ ਮੈਂ। ਇੰਨੀ ਵਧੀਆ ਤੁਸੀਂ ਇਨਫੋਰਮੇਸ਼ਨ ਦਿੰਦੇ ਹੋ, ਇੰਨੀ ਵਧੀਆ ਤੁਸੀਂ ਗੱਲ ਕਰਦੇ ਹੋ। ਉਹਦੇ ਨਾਲ ਨਾਲ ਮੈਂ ਥੋੜ੍ਹੀ ਕਰੈਕਸ਼ਨ ਕਰਾਂ। ਜਿੱਦਾਂ ਮੈਂ ਕੱਲ੍ਹ ਖਬਰ ਸੁਣੀ ਸੀਗੀ, ਪੰਨੂ ਸਾਹਿਬ ਤੁਹਾਨੂੰ ਕਹਿ ਰਿਹਾ ਸਰ, ਕਿ ਜਿਹੜਾ 4500 ਇਹਨਾਂ ਨੇ 60 ਪ੍ਰਾਈਵੇਟ ਲੈਬਸ ਨੂੰ ਜੀ ਅਲਾਓ ਕੀਤਾ, ਸ਼ਾਇਦ 60 ਨੂੰ, ਤੇ ਉਹਦੀ ਫੀਸ ਰੱਖੀ ਉਹਨਾਂ ਨੇ 4500 ਤੋਂ ਵੱਧ ਨਹੀਂ ਲੈਣਾ। ਤੁਸੀਂ ਦੇਖ ਲਿਓ, ਫਿਰ ਬਾਅਦ 'ਚ ਦੇਖ ਲਿਓ, ਕੋਈ ਏਡੀ ਵੱਡੀ ਗੱਲ ਨਹੀਂ ਇਹ ਹੈ। ਤੁਹਾਡਾ ਬਹੁਤ ਬਹੁਤ ਥੈਂਕਸ ਜੀ। ਮੈਂ ਤੁਹਾਡਾ ਬਸ ਥੈਂਕਸ ਹੀ ਕਰਨਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਮਿਹਰਬਾਨੀ ਜੀ। ਸਰਕਾਰਾਂ ਦੇਣਗੀਆਂ ਜੀ ਉਹ, ਜੇ ਪ੍ਰਾਈਵੇਟ ਲੈਬ ਦੇ ਜਿਹੜੇ ਬਿੱਲ ਹੈ ਉਹ ਸੂਬੇ ਦੀ ਸਰਕਾਰ ਨੂੰ ਦੇਣਾ ਪਊਗਾ ਜੀ। ਕੋਈ ਬੰਦਾ ਆਪਣੀ ਜੇਬ ਦੇ ਵਿੱਚੋਂ ਨਹੀਂ ਦੇਊਗਾ। ਕੋਈ ਲੈਬ ਮੰਗਦੀ ਹੈ ਤੇ ਕਾਈਂਡਲੀ ਇਨਫੋਰਮੇਸ਼ਨ ਜਿਹੜੀ ਜੀ ਵਿਦ ਨਾਮ ਤੇ ਵਿਦ ਰਸੀਦ ਦੇ ਪਹੁੰਚਾਉਣਾ ਜੀ, ਇਹ ਅੱਗੋਂ ਤੱਕ ਪਹੁੰਚਾਉਣਾ ਪ੍ਰਸ਼ਾਸਨ ਤੱਕ ਸਾਡੀ ਡਿਊਟੀ। ਜੀ ਪੰਜਾਬ ਤੋਂ ਹੀ ਕਮਲ ਜੀ ਜਲੰਧਰ ਤੋਂ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੰਨੂ ਸਾਹਿਬ ਨੂੰ ਆਪਣਾ ਦੱਸਣਾ ਚਾਹੁੰਦਾ ਵੀ ਮੈਂ ਬਹੁਤ ਦੁਨੀਆ ਭਰ ਦੇ ਰੇਡੀਓ ਸੁਣਨ ਵਾਲਾ ਬੰਦਾ ਵਾਂ। ਮੇਰਾ ਫਰਵਰੀ 15 ਤੋਂ ਮੋਬਾਈਲ ਕੰਪਨੀਆਂ ਨੇ ਸਾਰੇ ਇੰਟਰਨੈਸ਼ਨਲ ਕਾਲਿੰਗ ਪਲਾਨ ਜਿਹੜੇ ਆ ਉਹ ਮੇਰੇ ਬੰਦ ਕਰ ਦਿੱਤੇ ਨੇ, ਔਰ ਮੇਰੇ ਨਹੀਂ ਕੀਤੇ, ਸਭ ਦੇ ਰਿਵਾਈਜ਼ ਕਰ ਦਿੱਤੇ। ਔਰ ਮੈਨੂੰ ਇਸ ਵੇਲੇ 8 ਰੁਪਈਏ ਕਾਲ ਪੈ ਰਹੀ ਹੈ, 8 ਰੁਪਈਏ 12 ਰੁਪਈਏ ਤੇ 15 ਵਜੇ ਤੱਕ ਵੀ ਕਾਲ ਹੈਗੀ ਹੈ। ਤੇ ਇਸ ਕਰਕੇ ਮੈਂ ਤੁਹਾਨੂੰ ਸਿਰਫ 2-4 ਮਿੰਟ ਦੀ ਗੱਲ ਕਰਨਾ ਚਾਹੁੰਦਾ, ਸਿਰਫ ਇਨਫੋਰਮੇਸ਼ਨ ਮੈਂ ਦੇਣਾ ਚਾਹੁੰਦਾ ਹਾਂ ਵੀ ਕਿੰਨੀ ਕਾਲਾ ਬਾਜ਼ਾਰੀ ਹੈ ਮਤਲਬ ਕੰਪਨੀਆਂ ਦੀ, ਵੀ ਅਸੀਂ ਇੱਕ ਗੱਲ ਵੀ ਨਹੀਂ ਕਰ ਸਕਦੇ ਬਾਹਰ ਫੋਰਨ ਕੰਟਰੀ ਦੇ ਵਿੱਚ। ਥੈਂਕ ਯੂ। ਥੈਂਕ ਯੂ ਜੀ। ਕਮਲ ਜੀ, ਕਦੀ ਗੱਲ ਪਹੁੰਚਾਉਣੀ ਹੋਵੇ ਤੇ ਮੈਂ ਭੈਣ ਜੀ ਉਹਨਾਂ ਨੂੰ ਕਹੂੰਗਾ ਤੁਸੀਂ ਇੱਥੇ WhatsApp ਦੇ ਉੱਤੇ ਮੈਸੇਜ ਕਰ ਦੇਣਾ, ਕਾਲ ਤੁਹਾਨੂੰ ਉੱਥੋਂ ਸਟੂਡੀਓ ਤੋਂ ਆ ਜਾਊਗੀ। ਐਡੀ ਵੀ ਕੋਈ ਜਿਹੜੀ ਜੀ ਉਹ ਗੱਲ ਨਹੀਂ ਹੈ। ਮੈਨੂੰ ਪਤਾ ਤੁਸੀਂ ਬੜੇ
ਐਕਟਿਵ ਹੋ, ਉੱਥੇ ਯੂਨੀਅਨ ਦੇ ਵਿੱਚ ਵੀ ਐਕਟਿਵ ਹੋ। ਜਿਸ ਜਗ੍ਹਾ ਦੇ ਉੱਤੇ ਤੁਸੀਂ ਕੰਮ ਕਰਦੇ ਹੋ, ਚਲੋ ਮੈਨੂੰ ਨਹੀਂ ਪਤਾ ਕਿ ਉਹ ਦੱਸਣਾ ਚਾਹੁੰਦੇ ਹੋ ਜਾਂ ਨਹੀਂ, ਮੈਂ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਨਹੀਂ ਜਿਹੜਾ ਜੀ ਉਹ ਦੱਸਣਾ ਚਾਹੂੰਗਾ, ਕਿਉਂਕਿ ਤੁਹਾਡੀ ਪ੍ਰਾਈਵੇਸੀ ਆ ਇਹ। ਤੁਸੀਂ ਇੱਥੇ ਜਿਹੜਾ ਜੀ ਉਹ ਪੰਜਾਬੀ ਰੇਡੀਓ USA ਨੂੰ ਕਰ ਦਿਓਗੇ ਕਿ ਕੋਈ ਅਹਿਮ ਜਾਣਕਾਰੀ ਜਿਹੜੀ ਦੇਣੀ ਹੈ, ਕਾਲ ਤੁਹਾਨੂੰ ਇੱਧਰੋਂ ਜਿਹੜਾ ਜੀ ਉਹ ਸਟੂਡੀਓ ਤੋਂ ਆ ਜਾਊਗੀ, ਇਹਦੀ ਕੋਈ ਗੱਲ ਨਹੀਂ ਹੈ। ਤੇ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਔਰ ਸਾਰੇ ਜਿੰਨੇ ਵੀ ਲਿਸਨਰ ਨੇ ਜੀ, ਉਹ ਪੰਜਾਬੀ ਰੇਡੀਓ USA ਦਾ ਮੁੱਚਾ ਸਟਾਫ ਜੀ, ਤੁਸੀਂ ਸਭ ਸੇਫ ਰਹੋ ਔਰ ਸੇਫ ਰੱਖਣ ਦੇ ਵਾਸਤੇ ਲੋਕਾਂ ਨੂੰ ਜਿਹੜੀ ਜੀ ਉਹ ਅਪੀਲ ਕਰਦੇ ਰਹੋ। ਫੀਲਡ ਦੇ ਵਿੱਚੋਂ ਇੱਥੋਂ ਜਿਹੜਾ ਜੀ ਉਹ ਤੁਹਾਡੇ ਵਾਸਤੇ ਸਮੁੱਚੀ ਟੀਮ ਜਿਹੜੀ ਹੈ ਜੀ ਉਹ ਸਾਰੀ ਡਟੀ ਹੋਈ ਹੈ, ਤੁਹਾਨੂੰ ਜਾਣਕਾਰੀ ਦੇਣ ਦੀ ਜਿੰਨੀ ਹੋ ਸਕੇ ਸਹੀ ਜਾਣਕਾਰੀ, ਪੁਖਤਾ ਜਾਣਕਾਰੀ, ਡਿਟੇਲ ਦੇ ਵਿੱਚ ਜਾਣਕਾਰੀ ਅਸੀਂ ਦੇਣ ਦੀ ਕੋਸ਼ਿਸ਼ ਜਿਹੜੀ ਜੀ ਉਹ ਕਰਦੇ ਰਹਾਂਗੇ। ਬਹੁਤ ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।